ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਜਾਂ ਉਹ ਖਾਣ ਪੀਣ ਦਾ ਕੋਈ ਤਰੀਕਾ ਬਦਲਣਾ ਹੋਵੇ, ਆਪਣੇ ਰਹਿਣ ਸਹਿਣ ਦੇ ਤਰੀਕੇ ਬਦਲਣੇ ਹੋਣ, ਜਾਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਲੈਣ ਦੀ ਗੱਲ ਹੋਵੇ, ਉਹ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਤੁਸੀਂ ਵੀ ਕੁਛ ਨਾ ਕੁਛ ਦੱਸ ਸਕਦੇ ਆ ਜਦੋਂ ਕੋਈ ਹੋਰ ਪ੍ਰੋਬਲਮ ਹੁੰਦੀ ਆ ਘਰ ਦੇ ਵਿੱਚ, ਅਤੇ ਤੁਸੀਂ ਕੋਈ ਨਾ ਕੋਈ ਚੀਜ਼ ਲੈਂਦੇ ਹੋ ਬਜ਼ੁਰਗਾਂ ਦੀਆਂ ਦੱਸੀਆਂ, ਜਾਂ ਕਿਤੇ ਪੜ੍ਹ ਕੇ ਸੁਣ ਕੇ ਉਹ ਚੀਜ਼ਾਂ ਲੈਂਦੇ ਹੋ। ਦੇਸੀ ਚੀਜ਼ਾਂ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਕਈ ਵਾਰੀ ਅਸੀਂ ਕਈ ਅਲਾਮਤਾਂ ਲਾਈਆਂ ਹੁੰਦੀਆਂ, ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ, ਪਰ ਜੇ ਆਪਾਂ ਉਹਨਾਂ ਨੂੰ ਹੌਲੀ ਹੌਲੀ ਠੀਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਸਾਰੀਆਂ ਦੇਸੀ ਚੀਜ਼ਾਂ ਲੈ ਕੇ ਆਪਾਂ ਠੀਕ ਹੋ ਸਕਦੇ ਹਾਂ। ਪਰ ਜਿਨ੍ਹਾਂ ਨੇ ਕਦੀ ਸੁਣੀਆਂ ਨਹੀਂ ਦੇਸੀ ਚੀਜ਼ਾਂ, ਜਿਨ੍ਹਾਂ ਨੇ ਦੇਖੀਆਂ ਨਹੀਂ, ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਨੇ ਵਰਤਿਆ ਨਹੀਂ ਕੁਛ ਵੀ ਇਸ ਤਰ੍ਹਾਂ ਦਾ, ਅਤੇ ਉਹ ਜਿਹੜਾ ਲੈਣ ਤੋਂ ਡਰਦੇ ਆ। ਪਰ ਜਦੋਂ ਉਹਨਾਂ ਚੀਜ਼ਾਂ ਨੂੰ ਲੈ ਲੈਂਦੇ ਆ ਤਾਂ ਨੈਚੁਰਲ ਤਰੀਕੇ ਦੇ ਨਾਲ ਉਹਨਾਂ ਨੂੰ ਆਰਾਮ ਆਉਂਦਾ ਆ, ਔਰਗੈਨਿਕ ਚੀਜ਼ਾਂ ਲੈ ਕੇ, ਅਤੇ ਫਿਰ ਉਹਨਾਂ ਨੂੰ ਚੰਗਾ ਵੀ ਲੱਗਦਾ ਹੈ। ਅਤੇ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਤੁਸੀਂ ਸੁਣ ਰਹੇ ਹੋ, ਅਤੇ ਦੂਸਰਿਆਂ ਨੂੰ ਜ਼ਰੂਰ ਦੱਸਿਆ ਕਰੋ ਕਿ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਆਯੁਰਵੈਦਿਕ ਤਰੀਕੇ ਦੇ ਨਾਲ, ਨੈਚੁਰਲ ਚੀਜ਼ਾਂ ਦੇ ਨਾਲ, ਨੈਚੁਰਲ ਤਰੀਕੇ ਦੇ ਨਾਲ ਕਿਸ ਤਰ੍ਹਾਂ ਸਿਹਤ ਨੂੰ ਠੀਕ ਰੱਖਣਾ ਹੈ। ਠੀਕ ਹੈ, ਡਾਕਟਰ ਬਣੇ ਆ, ਪੜ੍ਹਾਈਆਂ ਕੀਤੀਆਂ, ਦਵਾਈਆਂ ਉਹ ਦਿੰਦੇ ਆ, ਐਲੋਪੈਥੀ ਦੀਆਂ ਦਵਾਈਆਂ ਬਹੁਤ ਆ, ਉਹ ਲੈਣੀਆਂ ਵੀ ਪੈਂਦੀਆਂ ਕਈ ਵਾਰੀ। ਤੁਹਾਡਾ ਕਈ ਵਾਰੀ ਬਾਹ ਨਹੀਂ ਹੁੰਦੀ, ਜਾਂ ਤੁਸੀਂ ਘਬਰਾ ਜਾਂਦੇ ਆ ਡਾਕਟਰ ਦੇ ਉਹਨੇ ਦਵਾਈ ਦੇਣੀ ਆ, ਉਹ ਤੁਸੀਂ ਲੈਂਦੇ ਆ ਅਤੇ ਫਟ ਤੁਹਾਨੂੰ ਆਰਾਮ ਵੀ ਆ ਜਾਂਦਾ ਆ। ਅਤੇ ਪਰ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਤੁਹਾਨੂੰ ਕਿ ਤੁਸੀਂ ਇੰਨਾ ਬਿਮਾਰ ਹੀ ਨਾ ਹੋਵੋ। ਥੋੜ੍ਹੀ ਥੋੜ੍ਹੀ ਚੀਜ਼ ਆ ਕੋਈ ਨਾ ਕੋਈ ਉਹ ਪਹਿਲਾਂ ਹੀ ਲੈਂਦੇ ਰਹੋ, ਤਾਂ ਕਿ ਤੁਹਾਡਾ ਜਿਹੜਾ ਅੰਦਰੋਂ ਆ ਉਹ ਸਰੀਰ ਇਹਨਾਂ ਬਿਮਾਰੀਆਂ ਦੇ ਨਾਲ ਫਾਈਟ ਕਰਨ ਦੇ ਕਾਬਲ ਹੋ ਸਕੇ। ਸੋ ਲੈਂਦੇ ਰਿਹਾ ਕਰੋ। ਜਿਹੜੀ ਚੀਜ਼ ਤੋਂ ਤੁਹਾਨੂੰ ਐਲਰਜੀ ਆ ਉਹ ਵੀ ਦੇਖ ਲਿਆ ਕਰੋ। ਐਲਰਜੀ ਵਾਲੀ ਚੀਜ਼ ਤੁਸੀਂ ਲੈਣੀ ਨਹੀਂ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਆਪ ਬਣਾ ਕੇ ਲੈਣੀ ਆ। ਕਈ ਵਾਰ ਕੁੱਟੀਆਂ ਚੀਜ਼ਾਂ ਪਤਾ ਨਹੀਂ ਹੁੰਦਾ ਉਹਦੇ ਵਿੱਚ ਕੀ ਕੀ ਹੋਵੇ। ਜੇ ਤੁਹਾਨੂੰ ਕੋਈ ਦਿੰਦਾ ਵੀ ਤਾਂ ਉਹਨੂੰ ਪੁੱਛ ਲਓ ਇਹਦੇ ਵਿੱਚ ਕੀ ਕੀ ਆ, ਕਿਉਂਕਿ ਕਈ ਵਾਰੀ ਐਲਰਜੀ ਹੁੰਦੀ ਆ। ਤੁਹਾਨੂੰ ਬਾਏ ਆ ਗਰਮੀ ਆ, ਉਹਨਾਂ ਨੂੰ ਬੈਲੈਂਸ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ। ਐਲਰਜੀ ਵਾਲੀ ਚੀਜ਼ ਤੁਸੀਂ ਲੈਣੀ ਨਹੀਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਉਹ ਦੱਸ ਦੇਵੇ ਵੀ ਹਾਂ ਆਹ ਪੁੜੀਆਂ ਲੈ ਜਾਓ, ਜਾਂ ਤੁਹਾਡੀ ਨਬਜ਼ ਦੇਖ ਕੇ ਦੱਸ ਦੇਵੇ। ਤੁਸੀਂ ਆਪਣੀ ਬਿਮਾਰੀ ਪ੍ਰੋਬਲਮ ਦੱਸਣੀ ਆ, ਅਤੇ ਕੋਈ ਨਾ ਕੋਈ ਜਿਹੜਾ ਸਾਡਾ ਸਰੋਤਾ ਆ ਉਹੀ ਡਾਕਟਰ ਹੁੰਦਾ, ਉਹ ਤੁਹਾਨੂੰ ਕੋਈ ਨਾ ਕੋਈ ਦੱਸ ਦਿੰਦਾ ਆ, ਅਤੇ ਉਹਦੇ 'ਤੇ ਤੁਸੀਂ ਅਮਲ ਕਰ ਸਕਦੇ ਆ। ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਉਸੇ ਤਰ੍ਹਾਂ ਬਣਾ ਕੇ ਲੈਣੀਆਂ। 4082725200 ਸਟੂਡੀਓ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਹੋਰ ਕਈ ਸਾਧਨ ਆ ਜਿਨ੍ਹਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜਦੇ ਹੋ। ਆਪ ਸਭ ਦਾ ਹੀ ਸਵਾਗਤ ਆ। ਤੁਹਾਡੀਆਂ ਕਾਲਸ ਵੀ ਲਵਾਂਗੇ ਵਿੱਚ ਜਿਹੜੀਆਂ ਇਹ ਗੱਲਾਂ ਆ ਟੋਟਕੇ ਆ ਉਹਨਾਂ ਨੂੰ ਵੀ ਸਾਂਝੇ ਕਰਦੇ ਜਾਵਾਂਗੇ। ਅਗਲੇ ਕਾਲਰ ਨੇ ਜੀ ਸਾਡੇ ਮੋਹਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਨੂੰ ਗੋਡਿਆਂ ਦਾ ਤੇ ਦਿਖਾਤਾ ਸੀਗਾ, ਕਿਸੇ ਨੇ ਤੁਸੀਂ ਚੂਨਾ ਲਿਆ ਕਰੋ ਦਹੀਂ ਦੇ ਵਿੱਚ, ਤੇ ਉਹ ਤੇ ਮੈਂ ਸ਼ੁਰੂ ਕਰਤਾ ਅੱਜ ਤੋਂ ਲੈਣਾ। ਤੇ ਮੈਨੂੰ ਤਰੀਆਂ ਜਲਨ ਹੁੰਦੀ ਹੈ, ਜਿਹੜਾ ਸ਼ੂਗਰ ਕਰਕੇ। ਉਹ ਕਿਸੇ ਭੈਣ ਭਰਾ ਨੂੰ ਪਤਾ ਦਿਖਾ ਦੇ ਪਲੀਜ਼। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹਨਾਂ ਦੀਆਂ ਤਲੀਆਂ ਸੜਦੀਆਂ, ਤਲੀਆਂ ਗਰਮ ਹੁੰਦੀਆਂ। ਵੈਸੇ ਤਾਂ ਪਿਛਲੇ ਹਫ਼ਤੇ ਦੱਸਿਆ ਵੀ ਸੀਗਾ, ਅਤੇ ਚਲੋ ਆਪਾਂ ਫਿਰ ਵੀ ਕਿਸੇ ਨੂੰ ਪੁੱਛਾਂਗੇ ਕਿ ਜਿਨ੍ਹਾਂ ਦੇ ਪੈਰ ਥੱਲਿਓਂ ਗਰਮ ਹੁੰਦੇ ਆ, ਸ਼ੂਗਰ ਵਾਲਿਆਂ ਦੇ ਬਹੁਤ ਹੋ ਜਾਂਦੇ ਆ, ਅਤੇ ਉਹ ਕੀ ਕਰਨ। 408-272 5200। ਜਸਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਭੈਣ ਜੀ ਉਦੋਂ ਤੁਹਾਡੇ ਇਹ ਨੁਕਸੇ ਬਹੁਤ ਵਰਤਦੀ ਆ ਕਰਕੇ, ਤੇ ਮੈਂ ਵਿਧੀ ਦੱਸਣੀ ਆ ਜਿਹੜੀਆਂ 4 ਚੀਜ਼ਾਂ ਦੀ ਉਦੋਂ ਬੀਬੀਆਂ ਨੇ ਦੱਸੀ, ਪਰ ਉਹ ਤਰੀਕਾ ਨਹੀਂ ਕੋਈ ਦੱਸਿਆ। ਹਾਂਜੀ, ਇੱਕ ਤਰੀਕਾ ਨੇ ਦੱਸਿਆ। ਕਈ ਚੀਜ਼ਾਂ ਨਾ ਮੈਂ ਤੁਹਾਡੇ ਨਾਲ ਅਗਰੀ ਹਾਂ, ਫਿਰ ਵੱਧ ਘੱਟ ਕੇ ਉਹੀ ਚੀਜ਼ ਇੱਥੋਂ ਫੜ ਲੈਂਦੇ ਆ, ਉੱਥੇ ਫੜ ਲੈਂਦੇ, ਜਿਲੇ ਆ ਫੇਰ ਪੁੱਛਦੇ ਆ। ਮੈਂ ਕਿਹਾ ਗੰਢੇ ਤਾਂ ਦੱਸੇ ਨਹੀਂ ਸੀਗੇ ਵਿੱਚ ਪਿਆਜ਼। ਹਾਂ, ਤੁਸੀਂ ਦੱਸੋ ਹੁਣ। ਤੁਹਾਨੂੰ ਮੈਂ ਅੱਜ ਦੱਸਦੀ ਆ ਇਹ, ਜਿੱਦਾਂ ਇਹ ਪੀਣ ਦਾ ਪਹਿਲੋਂ ਤਰੀਕਾ ਦੱਸਦੀ ਆ। ਮੈਂ 3 ਵਾਰੀ ਅਸੀਂ ਪੀ ਹਟੇ ਆ। ਅੱਛਾ ਜੀ। ਜਿੱਦਾਂ ਸਾਲ ਪਿੱਛੋਂ ਹਰ ਸਾਲ 3-4 ਸਾਲ ਅੱਜ ਕੱਲ੍ਹ ਆਣ ਕੇ 3-3 4-4 5-5 ਮਹੀਨੇ ਵੀ, ਕਿਉਂਕਿ ਮੈਂ ਥੱਲੇ 3 ਚੀਜ਼ਾਂ ਨਰਗੁੰਡੀ, ਬ੍ਰਹਮਗੰਡੀ ਤੇ ਗੋਰਖਮੁੰਡੀ ਇਹ ਵੀ ਨਾਲ 5 ਸੱਤੇ ਪੀਤੀਆਂ ਸੀ। ਉਹ 3 ਇੱਥੋਂ ਨਹੀਂ ਮਿਲਦੀਆਂ, ਦੂਜੀਆਂ ਕਹਿੰਦੇ ਨਾ ਕਿੱਥੋਂ ਮਿਲੂ। ਜਿੱਥੋਂ ਮਰਜੀ ਪੰਜਾਬੀ ਸਟੋਰਾਂ ਤੋਂ ਲਓ, 100 ਚੋਂ 1 ਸਟੋਰ ਚ ਨਾ ਪੰਜਾਬੀ ਚ ਹੋਵੇ। ਹਾਂਜੀ, ਇੱਕ ਚੀਜ਼ ਇੱਥੋਂ ਨਹੀਂ ਮਿਲਦੀ, ਦੂਜੇ ਨਾਲ ਜੂਬਾ ਸਿਟੀ ਤਾਂ ਆਮ ਸਾਰਿਆਂ ਸਟੋਰਾਂ ਤੇ ਬਹੁਤਿਆਂ ਚ ਹੁੰਦੀ ਆ। ਕਈ ਵਾਰੀ ਅਸੀਂ ਆਲੇ ਦੁਆਲੇ ਦੇਖਦੇ ਰਹੀਦਾ। ਆਮ ਸਿਕਰਾਮੈਂਟੋ ਵੀ ਆਮ ਜੀ ਕਿਸੇ ਵੇਲੇ। ਨਹੀਂ ਸਾਰੇ ਵੀ ਹੁਣ ਪੰਜਾਬੀ ਤਾਂ ਸਾਰੇ ਪਾਸੇ ਹੀ ਆ। ਜਿੱਥੋਂ ਤੁਹਾਡੀਆਂ ਚੀਜ਼ਾਂ ਜੇ ਇੱਕ ਸਟੋਰ ਤੇ ਆ ਨਾ, ਉਹ ਸਾਰਿਆਂ ਚ ਹੁੰਦੀਆਂ, ਕਿਉਂਕਿ ਡਿਲੀਵਰੀ ਕਰਨ ਵਾਲੇ ਇੱਕੋ ਹੀ ਹੁੰਦੇ ਆ।
ਇਹ ਫਿਰ ਇਹ ਤਾਂ ਹੁਣ ਕਿੱਥੋਂ ਮਿਲੂ? ਆਮ ਪੰਜਾਬੀ ਸਟੋਰਾਂ ਤੇ ਆਮ ਪੰਜਾਂ ਚ ਰੇਡੀਓ ਸੁਣਦੇ, ਉਹਨਾਂ ਨੇ ਹਰ ਇੱਕ ਚੀਜ਼ ਰੱਖੀ ਜਿਹੜੀ ਸਾਨੂੰ ਅਜੇ ਅਸੀਂ ਦੇਖੀ ਉਹ ਵੀ ਪਈ ਆ ਉਹਨਾਂ ਦੇ। ਹੁਣ ਜੇ ਮੇਰੇ ਵਰਗੇ ਨੂੰ ਪਛਾਣ ਨਹੀਂ, ਮੈਂ ਲੱਭੀ ਜਾਣਾ ਤੇ ਮੇਰੇ ਵਰਗਾ ਅਪਲਾਈ ਖੜਾ ਕੀਤਾ ਆ, ਹਨਾ? ਪਰ ਪਤਾ ਹੀ ਨਹੀਂ ਉਹਨਾਂ ਕਈ ਨੂੰ। ਵਾਰੀ ਆਪਣੀਆਂ ਲੈ ਦਿੰਦੇ ਆ, ਚੱਕ ਦਿੰਦੇ, ਜੇ ਨਹੀਂ ਪਤਾ ਲੱਗਦਾ ਇਹ ਹੈਲਪ ਤਾਂ ਉਹ ਕਰਦੇ ਆ। ਹਾਂਜੀ, ਇਹ ਹੈਗੀ ਇਹ ਜਿੱਦਾਂ ਇਹਨਾਂ ਨੇ ਹੁਣ ਕੁਛ ਨਹੀਂ ਕਿਹੜਾ ਤਰੀਕਾ, ਇਹ ਜਦੋਂ ਰਾਤ ਨੂੰ ਇਹਨਾਂ ਨੂੰ ਮਿਕਸ ਕਰ ਲੈਣਾ ਕੁੱਟ ਕੇ, ਨਾ ਮੈਂ ਬਾਅਦ ਚ ਚੀਜ਼ਾਂ ਦੇ ਨਹੀਂ ਬੋਲੂੰਗੀ। ਨਹੀਂ, ਤੁਸੀਂ ਚੀਜ਼ਾਂ ਪਹਿਲਾਂ ਦੱਸ ਦੋ, ਪੀਣਾ ਬਾਅਦ ਚ ਦੱਸੇ। ਹੋਰ ਹੀ ਨਾ ਸਾਰੇ ਪਹਿਲਾਂ ਪੀ ਲੈਣ। ਪਨੀਰ ਡੋਡੀਆਂ, ਅਫਲਾਤੀਨ, ਚਰਾਇਤਾ ਤੇ ਪਿੱਤ ਪਾਪੜਾ। ਇਹ ਹੈ ਕਾਹਦੇ ਲਈ ਸੀਗੀਆਂ? ਇਹ ਜਿੱਦਾਂ ਦਰਦਾਂ ਤੋਂ ਵੀ ਆ, ਤੁਹਾਨੂੰ ਕਿਸ ਤੋਂ ਕੋਲੇਸਟ੍ਰੋਲ ਤੋਂ, ਬਹੁਤ ਚੀਜ਼ਾਂ ਤੋਂ, ਇਹ ਕੁਝ ਬਿਮਾਰੀਆਂ ਤੇ ਇਹਦੀ ਗਿਣ ਨਹੀਂ ਸਕਦੇ ਕੋਈ ਵੀ। ਮੈਂ ਪਹਿਲਾਂ ਪੀਤੀਆਂ ਸੀ ਚੱਕਰਾਂ ਤੋਂ, ਚੱਕਰ ਆਉਂਦੇ ਸੀ ਤੇ ਮੇਰੇ ਹਸਬੈਂਡ ਨੇ ਪ੍ਰੋ ਕਿਹਾ, ਤਾਂ ਮੈਂ ਜਦੋਂ ਸੁਣਿਆ ਸੀ ਇੱਥੇ ਪਿਛੋ ਧਰਮ ਸੌ ਦੀਆਂ ਸੁਣੀਆਂ ਹੋਈਆਂ ਉਦੋਂ ਦੀਆਂ ਮੈਂ ਲਿਖੀਆਂ ਹੋਈਆਂ। ਚਾਰ ਤੇ ਦੱਸ ਦਿੱਤੀਆਂ, ਬਾਕੀ ਕੀ ਪਾਇਆ ਵਿੱਚ? ਬਾਕੀ ਹੈਗਾ ਨਰਗੁੰਡੀ, ਬ੍ਰਾਹਮਣ ਡੰਡੀ ਤੇ ਗੋਰਖਮੁੰਡੀ। ਇਹ ਇੱਥੋਂ ਨਹੀਂ ਮਿਲਣੀਆਂ, ਜਾਂ ਆਨਲਾਈਨ ਮਿਲਣੀਆਂ ਜਾਂ ਇੰਡੀਆ ਤੋਂ ਮਿਲਣੀਆਂ। ਹਾਂ ਜੀ, ਆਨਲਾਈਨ ਮਿਲ ਜਾਂਦੀ। ਇਹ ਮੈਂ 7 ਚੀਜ਼ਾਂ ਪੀਂਦੀ ਰਹੀ ਹਾਂ ਤੇ ਇਹਨਾਂ ਨਾਲ 50-50 ਗ੍ਰਾਮ ਨਾਲ ਸਮਝੋ 4-5 ਮਹੀਨੇ ਨਿਕਲ ਜਾਂਦੇ ਆ। ਇਹਦੇ ਨਾਲ ਤੁਹਾਨੂੰ ਦੁੱਧ ਦਹੀਂ ਮਾੜਾ ਮੋਟਾ ਕੇਕ ਖਾਣਾ ਪਊਗਾ, ਇਹ ਖੁਸ਼ਕ ਹੁੰਦੀਆਂ। ਹਾਂਜੀ, ਤੇ ਰੋਗ ਹਟਾਉਣੀਆਂ। ਮੇਰੇ ਹਸਬੈਂਡ ਦਾ ਬੋਲ ਜਿਹੜਾ ਸਾਫ਼ ਹੋ ਗਿਆ, ਸਟ੍ਰੋਕ ਕਾਫੀ ਦੇਰ ਤੋਂ ਉਹਦਾ ਉਹਨਾਂ ਨੂੰ। ਅੱਛਾ, ਨਹੀਂ ਤਾਂ ਦੰਦ ਲਾਉਂਦੇ ਸੀ, ਗੱਲ ਦੀ ਸਮਝ ਆਉਂਦੀ ਸੀ, ਤਾਂ ਗੱਲ ਦੀ ਸਮਝ ਨਹੀਂ ਸੀ ਆਉਂਦੀ। ਹਾਂ, ਇਹ ਚੀਜ਼ਾਂ ਮੇਰੇ ਖਿਆਲ ਸਕਿਨ ਲਈ ਵੀ ਠੀਕ ਹੈ ਨਾ? ਸਕਿਨ ਲਈ ਵੀ ਆ, ਤੁਹਾਡੇ ਦਰਦਾਂ ਲਈ ਵੀ ਆ, ਪੇਨ ਕਿਲਰ, ਪੇਨ ਤੇ ਦਰਦਾਂ ਤੇ ਵੀ ਬਹੁਤ ਚੰਗੀਆਂ ਆ। ਤੇ ਇਹਨਾਂ ਨੂੰ ਮਿਕਸ ਕਰਕੇ ਭਾਂਡੇ 'ਚ ਪਾ ਲੈਣਾ, 1 ਚਮਚਾ ਪੀਣਾ ਰਾਤ ਨੂੰ। ਠੀਕ ਹੈ। ਉਬਾਲ ਕੇ ਪੀਂਦੇ ਸੀ ਜਾਂ ਸੁੱਕੀ ਲੈ ਲੈਂਦੇ ਸੀ? ਨਹੀਂ, ਅਸੀਂ ਉਬਾਲ ਕੇ ਪੀਂਦੇ ਸੀ। ਠੀਕ ਤੇ ਹੈ। ਉਬਾਲ ਕੇ ਕਿੱਦਾਂ ਆ ਤੁਸੀਂ ਦੱਸ ਦਿਓ, ਨਿਰਣੇ ਆ, ਮੈਂ ਤਾਂ ਆਪਣੀ ਨਿਰਣੀ ਪੀ ਸਕਦੀ, ਮੈਂ ਕਿਸੇ ਨੂੰ ਕੀ ਕਹਿਣਾ, ਪਰ ਲੈਣੀ ਇਹ ਭੁੱਖੇ ਪੇਟ ਹੀ ਆ। ਠੀਕ ਹੈ ਜੀ। ਜੇ 3-4 ਘੰਟੇ 2 ਘੰਟੇ ਖਾਦੇ ਨੂੰ ਹੋ ਜਾਣ, ਤੇ ਇਹਨੂੰ ਜੇ ਨਹੀਂ ਤੁਸੀਂ ਕੰਮਾਂ ਕਰ ਨਹੀਂ ਉਬਾਲ ਸਕਦੇ, ਫਿਰ ਠੰਡਾ ਪੁਣ ਕੇ ਪੀ ਲਓ। ਠੀਕ, ਰੱਖਣਾ ਨਹੀਂ ਉਬਾਲ ਕੇ। ਉਬਾਲ ਕੇ ਜੇ ਤੁਸੀਂ ਰੱਖਦੇ, ਬਹੁਤੀ ਗੱਲ 1 ਘੰਟਾ ਰੱਖੋ, ਨਹੀਂ ਤੇ ਕੋਸਾ ਜਿੱਦਾਂ ਜਦੋਂ ਠੰਡਾ ਹੋ ਜਾਂਦਾ ਪੀ ਲਓ। ਅਸਲੀ ਵਿਧੀ ਤੇ ਪੀਣ ਦੀ ਤੇ ਇਹਦੀ ਇਹ ਆ। ਠੀਕ ਹੈ ਜੀ। ਜਿਹੜੇ ਕੰਮਾਂ ਵਾਲਾ, ਜਾਂ ਸਵੇਰੇ ਤੜਕੇ ਗਿਆ, ਚੱਲ ਆਣ ਕੇ ਆਉਂਦੇ ਨੂੰ ਭੁੱਖ ਲੱਗੀ ਹੁੰਦੀ, ਉਦੋਂ ਬੰਦਾ ਵੜ ਕੇ ਪੀ ਸਕਦਾ। ਇਹ ਵੀ ਅਸੀਂ 3 ਵਾਰੀ ਪੀਤੀ, ਜਿੱਦਾਂ 1 ਸਾਲ, ਦੂਜੇ ਸਾਲ, ਤੀਜੇ ਸਾਲ। ਅੱਛਾ ਜੀ। ਤੇ ਇਹਨਾਂ 7 ਚੀਜ਼ਾਂ ਨਾਲ ਤਾਂ ਫਿਰ 6 ਮਹੀਨੇ ਨਿਕਲ ਜਾਂਦੇ ਸੀ ਦੋਹਾਂ ਜੀਆਂ ਦੇ ਸਾਡੇ। ਹਾਂਜੀ ਹਾਂਜੀ, ਦੋਹਾਂ ਜੀਆਂ ਨੇ ਅਸੀਂ ਇਹ ਪੀਤੀ ਹੋਈ ਆ। ਇਹਦਾ ਕੋਈ ਨੁਕਸਾਨ ਨਹੀਂ, ਕੋਈ ਨਹੀਂ। ਇਹ ਜ਼ਰੂਰ ਹੈ ਇਹਨਾਂ ਤੁਹਾਨੂੰ ਮਾੜਾ ਮੋਟਾ ਘੀ ਕੁਛ ਨਾ ਨਾਲ ਦੁੱਧ ਜੇ ਇਹਨਾਂ ਕੋਈ ਤਕਲੀਫ ਬਾਤੀ ਇਹਨੂੰ ਬੰਦ ਨਹੀਂ ਕਰਨਾ, ਘਬਰਾਉਣ ਦੀ ਕੋਈ ਲੋੜ ਨਹੀਂ। ਇਹਦਾ ਨੁਕਸਾਨ ਤਾਂ ਨਹੀਂਗਾ ਵੈਸੇ। ਉਹ ਤੁਹਾਡੀ ਅੰਦਰ ਬਿਮਾਰੀ ਆ ਤੁਹਾਡੀ, ਉਹਨੂੰ ਹਿਲਜੁਲ ਉਸਨੇ ਕਰਨੀ ਆ ਜਦੋਂ ਇਹ ਪੀਤਾ। ਮੈਨੂੰ ਨਹੀਂ ਸੀ, ਮੈਨੂੰ ਤਾਂ ਕੋਈ ਏਦਾਂ ਪ੍ਰੋਬਲਮ ਹੈ ਨਹੀਂ, ਮੈਨੂੰ ਸਿਰਫ ਮੈਂ ਉਹਦਾ ਚੱਕਰਾਂ ਤਾਂ ਮੈਂ ਤਾਂ ਖੁਸ਼ੀ ਨਾਲ ਮੈਂ ਆਪਣੀ ਨਾ ਪੀ ਲਿਆ ਕਿ ਮੇਰੇ ਗੋਡੇ ਗਾਡਿਆਂ ਦੀਆਂ ਪ੍ਰੋਬਲਮਾਂ ਆ ਗਈਆਂ ਸੀ, ਮੇਰੇ ਵੀ ਸੱਟ ਲੱਗੀ ਸੀ, ਮੇਰੀਆਂ 4-5 ਸਰਜਰੀਆਂ ਹੋਈਆਂ ਆ। ਉਦਾਂ ਹੀ ਪੀਤਾ ਸੀ। ਤੇ ਇਹਨਾਂ ਮੇਰੇ ਹਸਬੈਂਡ ਦੇ ਫਿਰ ਦਰਦ ਬਹੁਤ ਹੋਈ ਸੀ, ਉਹ ਖੂਨ ਖੜਾ ਸੀ ਨਾ। ਮੈਨੂੰ ਦੱਸਿਆ ਨਹੀਂ ਉਹਨਾਂ ਨੂੰ, ਮੈਂ ਕਿਹਾ ਉਹਨਾਂ ਨੂੰ ਪੀਣੋਂ ਹਟ ਜਾਣਾ। ਹਾਂਜੀ ਹਾਂਜੀ, ਉਹ ਜੇ ਇਹਨ ਤਕਲੀਫ ਜੇ ਅੰਦਰ ਬਿਮਾਰੀਆਂ ਉਹ ਤਕਲੀਫ ਦੇਣੀ ਆ, ਉਹ ਘਬਰਾਉਣ ਦੀ ਲੋੜ ਨਹੀਂ। ਤਾਂ ਬਹੁਤ ਚੰਗੀਆਂ ਇਹ, ਜੇ ਤੰਦਰੁਸਤ ਪੀ ਲਓ ਤਾਂ ਗਾਂ ਦੀਆਂ ਬਿਮਾਰੀਆਂ ਤੋਂ ਬੰਦਾ ਬਚ ਸਕਦਾ। ਨਹੀਂ ਬਚ ਸਕਦਾ। ਮੈਂ ਇਸ ਕਰਕੇ ਮੈਂ ਉਦੋਂ ਸੁਣਦੀ ਸੀਗੀ, ਫਿਰ ਟਾਈਮ ਥੋੜਾ ਰਹਿੰਦਾ ਸੀ, ਮੈਂ ਕਿਹਾ ਹੁਣ ਮੈਂ ਉਦੋਂ ਪਹਿਲੋਂ ਫੋਨ ਲਾ ਕੇ ਇਹਦੀ ਵਿਧੀ ਦੱਸੂਗੀ ਵੀ ਜਿੰਨ ਪੀਣਾ ਇਹ ਤਰੀਕਾ। ਜੇ ਐਮਰਜੈਂਸੀ ਤੁਹਾਨੂੰ ਕੋਈ ਆ, ਠੰਡਾ ਪੁਣ ਕੇ ਪੀ ਲਓ, ਉਬਾਲ ਕੇ ਨਹੀਂ ਰੱਖਣਾ। ਭੁੱਖੇ ਪੀਟ ਪੀਣਾ ਆ ਤੇ ਮੁੜ ਕੇ ਅੱਧਾ ਪੌਣਾ ਘੰਟਾ ਇਹਦੇ ਮਗਰ ਕੁਛ ਫੇਰ ਨਹੀਂ ਖਾਣਾ। ਅੱਛਾ, ਥੋੜਾ ਠਹਿਰ ਕੇ ਤੇ ਅੰਦਰ ਰਗਾਂ ਦੇ ਵਿੱਚ ਚਲੇ ਜਾਏ। ਹਾਂ, ਜਦੋਂ ਉਹਨਾਂ ਚਿਰ ਫੇਰ ਵੀ ਨਹੀਂ ਖਾਣਾ। ਇਹ ਵਿਧੀ ਆ ਇਹਦੀ ਅਸਲੀ। ਕਿਉਂ ਹੁਣ ਅਸੀਂ ਵੀ 11-12 ਸਾਲ ਤੋਂ ਹੋ ਗਿਆ ਮੈਨੂੰ ਵੀ ਪ੍ਰੋਗਰਾਮ ਸੁਣਦੀ ਨੂੰ। ਮੇਰੇ ਗੋਡਿਆਂ ਦੀਆਂ ਸਰਜਰੀਆਂ ਦੱਸੀਆਂ ਸੀ। ਠੀਕ ਹੈ। ਤੇ ਹੁਣ 7 ਸਾਲ ਹੋ ਗਏ ਗੋਡਿਆਂ ਨੂੰ ਚੁੰਬੜੀ ਨੂੰ, ਤੇ ਗੋਡਿਆਂ ਨੂੰ ਤੁਰਦੀ ਨੂੰ ਮੈਨੂੰ ਕੋਈ ਕਹਿ ਨਹੀਂ ਸਕਦਾ ਗੋਡੇ ਦੱਸਦੇ। ਹਾਂਜੀ ਹਾਂਜੀ, ਕਿੱਦਾਂ ਹੀ ਕੁੱਟਦੇ ਆ। ਤੇਲ ਵੀ ਜਿਹੜਾ ਉਹ ਵੀ ਸਦਾ ਹੀ ਬਣਾ ਕੇ ਰੱਖਿਆ ਹੁੰਦਾ। ਤੇ ਆਹ 14 ਚੀਜ਼ਾਂ ਵਾਲੀ ਇਹ ਤਾਂ ਮੈਂ ਸੂਆ ਹੀ ਪਾ ਕੇ 2 ਵਾਰੀ ਉਹ ਬਣਾਈ ਸੀ, ਕਿਸੇ ਲਈ ਵੀ ਬਣਾਈ ਸੀ, ਆਪਦੀ ਫੈਮਿਲੀ ਮੈਂਬਰ ਲਈ। ਤੇ ਉਹ ਕਹਿੰਦਾ ਮੂੰਹ ਚ ਫੁੱਲਦੀ ਆ। ਮੈਂ ਕਿਹਾ ਅੱਗ ਲਾਉਣੀ ਆ ਨਹੀਂ ਫੁੱਲਦੀ, ਤੇ ਇਹ ਫੁੱਲਦੀ ਆ। ਉਹ ਵੀ ਮੈਂ ਹੀ ਖਾਧੀ। ਤੇ ਜਿਹੜੀ ਵੇਸਣ ਵਾਲੀ ਫੜਕੜੀ ਆ, ਇਹ ਵੀ ਬਹੁਤ ਚੰਗੀ ਆ। ਸਾਡਾ ਫੈਮਿਲੀ ਮੈਂਬਰ ਹੀ ਸੀ ਪਹਿਲੋਂ। ਮੈਂ ਜਵਾਈ ਆ ਮੇਰਾ, ਦਾ ਮੈਂ ਦੱਸ ਦਿੰਨੀ। ਪਹਿਲੋਂ ਉਹਨ ਬਣਵਾਈ, ਫੇਰ ਉਹ ਕਵੇ ਮੰਮੀ ਨੂੰ ਕਹਿ, ਉਹ ਕੁੜੀ ਕਹਿੰਦੀ ਤੂੰ ਹੁਣ ਵੀ ਮੰਮੀ ਦਾ ਲਹੂ ਪੀ ਜਾਇਆ ਕਰੋ ਹਰ ਵੇਲੇ। ਮੈਨੂੰ ਤਾਂ ਘੋਲ ਹੈ ਨਹੀਂ ਕਿ ਮੈਨੂੰ ਇੱਕ ਪ੍ਰੋਬਲਮ ਇਹ, ਮੇਰਾ ਹੱਥ ਕੰਮ ਨਹੀਂ ਕਰਦਾ ਸੱਚਾ। ਹੁਣ ਮੈਂ ਭੁੱਜੇ ਛੋਲੇ ਲੈ ਆਉਣੀ ਆ। ਹਾਂਜੀ, ਉਹਦਾ ਫਿਰ ਬੇਸਨ ਬਣਾ ਕੇ ਤੇ ਫਿਰ ਥੋੜਾ ਜਿਹਾ ਈਜ਼ੀ ਹੋ ਜਾਂਦਾ ਆ।
ਤੇ ਹੁਣ ਜਿੱਦਾਂ 4 ਪੁਆਇੰਟ ਤੇ ਕਈਆਂ ਨੂੰ ਇਹ ਪਤਾ, ਮੈਨੂੰ ਪਤਾ ਕਿਲੋਆਂ ਦਾ ਨਹੀਂ ਹਿਸਾਬ ਲੱਗਦਾ। ਹਾਂਜੀ 4 ਪਾਉਂਡ ਬੇਸਣ ਆ, ਉਹਨਾਂ 200 ਪਾਉਂਡ ਹੀ ਬੇਸਣ ਵੱਧਦਾ ਆ, ਮੈਂ ਤੇ 4 ਪਾਉਂਡ ਹੀ ਬੇਸਣ ਪਾ ਦਿੰਦੀ ਰਹੀ। ਬੇਸਣ ਦਾ ਨੁਕਸਾਨ ਹੀ ਕੋਈ ਨਹੀਂ। ਹਾਂਜੀ, ਉਹ ਤਾਂ ਕੋਈ ਨੁਕਸਾਨ। ਮੈਂ ਤਾਂ ਬਹੁਤ ਇੱਥੇ ਜਿੱਦਾਂ ਘਰ 'ਚ ਤਾਂ ਮੈਂ ਹਰ ਵੇਲੇ ਬਣਾ ਕੇ ਰੱਖਦੀ ਆ, ਤੇ ਉਹ ਪ੍ਰਾਹੁਣੇ ਨੂੰ ਵੀ 2 ਵਾਰੀ ਬਣਾ ਕੇ ਦਿੱਤਾ, ਉਹਦੇ ਡੈਡੀ ਨੇ ਮੰਗਿਆ ਉਹਨੂੰ ਬਣਾ ਕੇ। ਹੋਰ ਵੀ ਭੈਣਾਂ ਵੀ ਸਿੱਖ ਜਾਂਦੀਆਂ ਆਣ ਕੇ ਜਿਨ੍ਹਾਂ ਨੂੰ ਵੀ ਨਹੀਂ ਅਜੇ ਬਣਾਇਆ। ਮੈਂ ਕਹਿੰਦੀ ਨਹੀਂ, ਚਲੋ ਜੇ ਕਿਸੇ ਦਾ ਭਲਾ ਹੋਇਆ, ਨਾ ਭਲਾ ਕਰਦਾ ਸੀ, ਇਹਨਾਂ ਚੰਗੀ ਗੱਲ ਹੈ। ਹਾਂਜੀ ਹਨਾ। ਤੇ ਇਸ ਕਰਕੇ ਆ ਬੇਸਣ ਦਾ ਵੀ ਜੇ ਨਹੀਂ ਤੁਹਾਨੂੰ ਪਤਾ ਲੱਗਦਾ, ਤੁਸੀਂ ਜੇ ਨਹੀਂ ਭੁੱਜਦਾ ਸਹੀ ਤਾਂ ਤੁਸੀਂ ਛੋਲੇ ਲਿਆ ਸਕਦੇ, ਉਹਨੂੰ ਪੀ ਲਓ, ਪੀ ਕੇ ਉਹ ਬਣਾ ਲਓ। ਉਹ ਥੋੜ੍ਹੇ ਜਿਹੇ ਮਹਿੰਗੇ ਹੀ ਪੈਂਦੇ ਆ। ਹਾਂਜੀ ਹਾਂਜੀ ਹਾਂਜੀ। ਤੇ ਉਹ ਵੀ ਬਹੁਤ ਚੰਗੀ ਚੀਜ਼। ਉਹਨਾਂ ਦੀ ਬੈਕ ਬਹੁਤ ਦੁਖਦੀ ਸੀ, ਤੇ ਉਹ ਕੱਲ ਕੁੜੀ ਆਈ ਸੀ ਕਿਸੇ ਦੀ ਹੋਰ ਬੈਕ ਡਿੱਗੀ ਸੀ, ਉਹ ਆਈ ਸੀ ਤੇਲ ਲੈ, ਕਹਿੰਦੀ ਵੀ ਜਸਪਾਲ ਨੂੰ ਕਹਿੰਦੀ ਫਰਕ ਆ। ਠੀਕ ਹੈ। ਮੈਂ ਕਹਿੰਦਾ ਮੈਂ ਠੀਕ ਆ। ਹੁਣ ਜਦੋਂ ਮੈਂ ਮੁੱਕਾ ਮੈਂ ਉਸ ਮੈਨੂੰ ਕੋਲ ਹੈ ਨਹੀਂ ਚੀਜ਼ ਬਣਾ ਕੇ ਦੇਣ ਨੂੰ, ਭਾਵੇਂ ਠੀਕ ਨਹੀਂ। ਚਲੋ ਤੁਸੀਂ ਭਲਾ ਕਰ ਰਹੇ ਆ। ਪਰ ਮੈਂ ਚਾਹੁੰਦੀ ਹਾਂ ਚਲੋ ਲੋਕ ਇੰਨਾ ਭਲਾ ਕਰਦੇ, ਅਸੀਂ ਇੰਨਾ ਹੀ ਕਰ ਸਕਦੇ। ਜੀ ਜੀ। ਮੈਂ ਤਾਂ ਆਪ ਜੇ ਕੋਈ ਕਵੇ ਮੈਂ ਕਹਿੰਦੀ ਮੈਂ ਬਣਾ ਦੂੰ ਚੀਜ਼, ਘਬਰਾਓ ਨਾ। ਕੋਈ ਨਹੀਂ ਜਸਵੀਰ ਜੀ, ਇੱਕ ਵਾਰੀ ਫੇਰ ਰੱਖ ਕੇ ਫੇਰ ਆਇਓ 5-7 ਮਿੰਟ ਬਾਅਦ, ਤਾਂ ਇੱਕ ਵਾਰੀ ਬੇਸਣ ਦੱਸ ਜਾਓ ਦੁਬਾਰਾ ਆਣ ਕੇ। ਓਕੇ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਦੇਖੋ ਬਹੁਤ ਚੰਗੀਆਂ ਚੀਜ਼ਾਂ ਇਹ ਜਿਹੜੀਆਂ 4 ਚੀਜ਼ਾਂ ਦੱਸਦੇ, ਤਾਂ ਬਹੁਤ ਹੀ ਆਰਾਮ ਬਣਿਆ। ਲਾਇਆ ਕਰੋ ਜਦੋਂ ਜਾਂਦੇ ਪੰਜਾਬ। ਬਲਵੀਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਿਆ ਸੀ ਵੀ ਉਹ ਜਿਹੜੇ ਆਪਣਾ ਅਦਰਕ ਤੇ ਲਸਣ ਤੇ ਐਪਲ ਦਾ ਜੂਸ ਤੇ ਨਿੰਬੂ ਦਾ ਰਸ ਬਣਾਉਣੇ, ਉਹ ਬਣਾਇਆ ਤਾਂ ਹੈਗਾ, ਪਰ ਉਹ ਜਿਹੜਾ ਨਿੰਬੂ ਦਾ ਨਾ, ਉਹ ਪਰੂ ਦਾ ਪਿਆ ਆ, ਸਾਲ ਹੋ 6 ਮਹੀਨੇ ਹੋ ਗਏ ਪਏ ਨੂੰ, ਉਹ ਪਾ ਸਕਦੇ ਵਿੱਚ ਨਿੰਬੂ ਦਾ ਰਸ? ਤੁਸੀਂ ਇਹ ਪ੍ਰੋਗਰਾਮ ਕਿੰਨੀ ਵਾਰ ਸੁਣਿਆ ਵੀ ਆਹ ਚੀਜ਼ਾਂ ਬਣਾਉਣੀਆਂ? ਨਹੀਂ ਬਣਾਏ ਨੇ, ਪਤਾ ਸਾਨੂੰ ਸਾਰਾ ਹੀ ਸੁਣਿਆ ਹੋਇਆ ਕਰਕੇ। ਉਹ ਮੈਂ ਕਿਹਾ ਰਸ ਪਿਆ ਆ ਪਰੂ ਦਾ, ਜਿੱਦਾਂ ਮਤਲਬ ਪਿਆਉਣ ਦਾ, ਉਹ ਖਰਾਬ ਤਾਂ ਨਾ ਹੁੰਦਾ ਹੋਊਗਾ ਨਿੰਬੂ ਦਾ ਰਸ? ਹੋਰ ਵੀ ਕੁਝ ਪੁੱਛਣਾ ਤੁਸੀਂ? ਨਹੀਂ, ਹੋਰ ਨਹੀਂ ਕੋਈ, ਇਹ ਪੁੱਛਣਾ ਸੀ। ਚਲੋ ਠੀਕ ਹੈ, ਹੁਣ ਧਿਆਨ ਨਾਲ ਸੁਣਿਓ। ਨਿੰਬੂ ਦਾ ਰਸ ਪਾ ਸਕਦੇ ਹੋ? ਧਿਆਨ ਨਾਲ ਸੁਣਿਓ। ਹੁਣ ਰੱਖ ਦਿਓ ਫੋਨ। ਹਾਂਜੀ, ਫੋਨ ਰੱਖ ਦਿਓ। ਸਾਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਦੱਸਦਿਆਂ ਨੂੰ ਵੀ ਨਿੰਬੂ ਦਾ ਰਸ ਜਿਹੜਾ ਸਟੋਰ ਤੋਂ ਲਿਆਉਂਦੇ ਆ ਉਹ ਨਹੀਂ ਪਾਉਣਾ। ਨਿੰਬੂ ਦਾ ਜੂਸ ਆਪ ਕੱਢਣਾ ਆ। ਨਿੰਬੂ ਦਾ ਜੂਸ ਆਪ ਕੱਢਣਾ, ਅਦਰਕ ਲਸਣ ਦਾ ਜੂਸ ਆਪ ਕੱਢਣਾ ਆ। ਤੁਸੀਂ ਬਣੀ ਬਣਾਈ ਇਹਨਾਂ 3 ਚੀਜ਼ਾਂ 'ਚੋਂ ਕੋਈ ਨਹੀਂ ਲੈਣੀ। ਐਪਲ ਜੂਸ ਨਹੀਂ ਪਾਉਣਾ, ਐਪਲ ਸਾਈਡਰ ਪਾਉਣਾ, ਐਪਲ ਦਾ ਸਿਰਕਾ ਲਾਲ ਜਿਹਾ ਹੁੰਦਾ ਆ। ਜੇ ਨਹੀਂ ਆਪ ਨੂੰ ਪਤਾ ਲੱਗਦਾ, ਕਿਸੇ ਹੋਰ ਨੂੰ ਕਹੋ ਵੀ ਮੇਰੇ ਨਾਲ ਚੱਲ, ਮੈਨੂੰ ਜਾਂ ਕਿਸੇ ਤੋਂ ਮੰਗਾ ਲਓ ਐਪਲ ਸਾਈਡਰ ਵਿਨੇਗਰ, ਉਹ ਲੈ ਆਉਣਾ ਆ ਤੁਸੀਂ। ਨਿੰਬੂ ਦਾ ਜੂਸ ਜਿਹੜਾ ਸਟੋਰਾਂ ਤੋਂ ਲਿਆਉਂਦੇ ਆ ਉਹ ਨਹੀਂ ਪਾਉਣਾ ਵਿੱਚ। ਨਿੰਬੂ ਦਾ ਰਸ ਕੱਢਣਾ ਆ ਤੁਸੀਂ। ਸੋ ਇਹ ਚੀਜ਼ਾਂ ਚਾਰੇ ਆਪੋ ਕੱਢ ਕੇ, 5ਵਾਂ ਤੁਸੀਂ ਬਾਅਦ ਵਿੱਚ ਸ਼ਾਇਦ ਪਾਉਣਾ ਆ, ਉਹਨੂੰ ਵੀ ਉਬਾਲਣਾ ਨਹੀਂ। ਇਹ ਚਾਰੇ ਚੀਜ਼ਾਂ ਉਬਾਲਣੀਆਂ ਆ। ਜਦੋਂ ਤੁਹਾਡਾ ਜੂਸ ਅੱਧਾ ਰਹਿ ਜਾਵੇ, ਫਿਰ ਉਹਨੂੰ ਠੰਡਾ ਕਰਨਾ ਆ। ਫਿਰ ਉਹਦੇ ਵਿੱਚ 1 ਕੱਪ ਸ਼ਹਿਦ ਦਾ ਪਾ ਕੇ ਰਲਾ ਕੇ ਕੱਚ ਦੀਆਂ ਬੋਤਲਾਂ 'ਚ ਪਾ ਕੇ ਰੱਖ ਲੈਣਾ। ਫਰਿੱਜ 'ਚ ਰੱਖਣ ਦੀ ਲੋੜ ਨਹੀਂ, ਬਾਹਰ ਵੀ ਖਰਾਬ ਨਹੀਂ ਹੁੰਦਾ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਵੀ ਮੈਂ ਜਦੋਂ ਸਵੇਰ ਨੂੰ ਸੁੱਤੀ ਉੱਠਦੀ ਆ ਨਾ, ਮੇਰੇ ਪੈਰ ਬਹੁਤ ਸੁੱਜਦੇ ਆ। ਸੁੱਜਦੇ ਕਿ ਦੁਖਦੇ? ਸੁੱਜਦੇ ਆ, ਜਿੱਦਾਂ ਉੱਪਰ ਸੋਜਾ ਪੈ ਜਾਂਦਾ, ਉੱਪਰ ਜਿੱਦਾਂ ਨਾ ਪੈਰਾਂ ਦੀ ਛੱਤ ਤੇ ਸੋਜਾ ਪੈ ਜਾਂਦਾ। ਉੱਥੇ ਤੁਰ ਨਹੀਂ ਹੁੰਦਾ ਤੇ ਦੁਖਦੇ ਆ ਜਦੋਂ ਮੈਂ ਤੁਰਦੀ ਆ। ਹੋਰ ਤਾਂ ਨਹੀਂ ਬਿਮਾਰੀ ਕੋਈ? ਹਾਂ ਨਹੀਂ ਭੈਣ ਜੀ, ਹੋਰ ਨਹੀਂ। ਉਦਾਂ ਬਲੱਡ ਪ੍ਰੈਸ਼ਰ ਵਗੈਰਾ, ਸ਼ੂਗਰ ਵਗੈਰਾ ਸਭ ਠੀਕ ਆ, ਪਰ ਪੈਰਾਂ ਦਾ ਹੀ ਆ ਸੋਜਾ ਪੈਂਦਾ। ਇੱਕ ਵਾਰੀ ਵੈਸੇ ਚੈੱਕ ਕਰਾ ਲਿਆ ਤੁਹਾਡੇ ਡਾਕਟਰ ਤੋਂ। ਹੁਣ ਇੰਸ਼ੋਰੈਂਸਾਂ ਤਾਂ ਤੁਹਾਡੀਆਂ ਸਾਰਿਆਂ ਦੀਆਂ ਠੀਕ ਠਾਕ ਹੀ ਆ। ਇਹ ਪੈਰਾਂ ਨੂੰ ਸੋਜਾ ਕਿਉਂ ਪੈਂਦਾ ਆ? ਆਪਣੀਆਂ ਕਿਡਨੀਆਂ ਵੀ ਚੈੱਕ ਕਰਾ ਲਿਆ? ਠੀਕ ਆ ਜੀ। ਠੀਕ ਆ, ਆਪਾਂ ਪੁੱਛ ਵੀ ਲੈਂਦੇ ਹਾਂ। ਠੀਕ ਹੈ ਭੈਣ ਜੀ, ਓਕੇ। ਥੈਂਕ ਯੂ ਜੀ, ਥੈਂਕ ਯੂ। ਅੱਗੇ ਨੇ ਹਰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਛੋਟੀ ਜਿਹੀ ਬੱਚੀ ਹੈ ਜੀ, 2 ਮਹੀਨੇ ਦੀ, ਤੇ ਉਹਦੇ ਰੈਸ਼ ਬੜੀ ਹੈ, ਮੂੰਹ ਤੇ ਜ਼ਿਆਦਾ ਹੁੰਦੀ ਹੈ, ਮੂੰਹ ਤੇ ਕੰਨਾਂ ਤੇ, ਤੇ ਥੋੜੀ ਛਾਤੀ ਤੇ, ਕਦੇ ਕਿਤੇ ਬਹੁਤ ਜਿੱਦਾਂ ਖੂਨ ਨਿਕਲਣ ਲੱਗ ਜਾਂਦਾ ਜੀ। ਹਾਂਜੀ ਹਾਂਜੀ, ਠੀਕ ਆ। ਦਵਾਈ ਦਿੱਤੀ ਸੀ ਡਾਕਟਰ ਨੇ, ਉਹ ਲਾਉਣੇ ਆ ਤਾਂ ਠੀਕ ਹੈ, ਨਹੀਂ ਫੇਰ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਹਾਂਜੀ, ਇਹ ਮੈਨੂੰ ਦੱਸਿਓ ਜੀ ਜੇ ਕਿਸੇ ਨੂੰ ਪਤਾ। ਆਹ ਜਿਹੜੀ ਐਪਲ ਸਾਈਡਰ ਹੋਈ ਹੈ ਜੀ, ਤਾਂ ਸਾਰਾ ਕੁਝ ਫਰੈਸ਼ ਪੈਣਾ ਜੀ ਇਹ। ਹਾਂਜੀ ਹਾਂਜੀ, ਬਿਲਕੁਲ। ਮੈਂ ਪਿਛਲੇ ਹਫ਼ਤੇ ਬਣਾਈ ਸੀ ਜੀ, ਬਹੁਤ ਸਾਰਾ ਕੁਝ ਨਿਕਲਦਾ ਤਾਂ ਔਖਾ ਹੀ ਹੈ ਉਹਦੇ ਚੋਂ। ਹਾਂਜੀ ਹਾਂਜੀ, ਚਲੋ ਇੱਕ ਵਾਰੀ ਕਰਕੇ ਰੱਖ ਲੈਂਦਾ। ਹਾਂਜੀ ਹਾਂਜੀ, ਬਣਾ ਕੇ 2-3 ਵਾਰੀ ਬਣਾ ਲਈ, ਬਹੁਤ ਵਧੀਆ ਚੀਜ਼ ਹੈ ਭੈਣ ਜੀ। ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਛੋਟੀ ਬੱਚੀ ਆ ਜੀ, 2-2.5 ਮਹੀਨੇ ਦੀ ਆ। ਰੈਸ਼ ਬਹੁਤ ਹੁੰਦੀ ਆ। ਵੈਸੇ ਬੇਸ਼ੱਕ ਦੱਸੇ ਵੀ ਗਿਆ, ਜੇ ਕਿਸੇ ਨੇ ਲਿਖੇ ਤਾਂ ਜ਼ਰੂਰ ਦੱਸ ਦਿਓ। ਡਾਕਟਰ ਦਿੰਦੇ ਹੁੰਦੇ ਆ ਜੀ, ਕੋਈ ਨਾ ਕੋਈ ਟਿਊਬ ਦਿੰਦੇ ਆ। ਕਈ ਵਾਰੀ ਉਹਨਾਂ ਠੰਡ ਪੈ ਜਾਂਦੀ ਬੱਚਿਆਂ ਨੂੰ, ਪਰ ਕਈ ਵਾਰੀ ਨਹੀਂ ਵੀ ਆਰਾਮ ਆਉਂਦਾ, ਅਤੇ ਉਹਦੇ ਕਈ ਕਾਰਨ ਹੁੰਦੇ ਆ ਵੀ ਕਿਉਂ ਹੁੰਦੀ ਆ। ਅਤੇ ਤੁਸੀਂ ਆਪਣਾ ਐਕਸਪੀਰੀਅੰਸ ਹੈ ਜ਼ਰੂਰ ਸ਼ੇਅਰ ਕਰ ਲਓ। ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ। ਵੀਰ ਜੀ ਮੇਰਾ ਕੁਐਸਚਨ ਹੈ, ਇੱਕ ਤੇ ਨਾ ਮੇਰਾ ਗਲਾ ਸੰਗ ਮੂੰਹ ਸਾਰਾ ਹੀ ਰਾਤ ਨੂੰ ਬਹੁਤ ਹੀ ਸੁੱਕਦਾ ਆ। ਇੱਕ ਮੇਰਾ ਦੋਤਾ ਹੈ 2 ਸਾਲ ਦਾ, ਤੇ ਉਹਨੂੰ ਨਾ ਖਾਂਸੀ ਨਹੀਂ ਹਟਦੀ, ਨਿੱਕੀ ਨਿੱਕੀ। ਅੱਛਾ, ਇੱਕ ਜੇ ਬੋਲਦਾ ਨਹੀਂ, ਇੱਕ ਬੋਲਦਾ ਨਹੀਂ ਅਜੇ ਸਹੀ ਤਰ੍ਹਾਂ। ਠੀਕ ਹੈ। ਹਾਂਜੀ, ਕੋਈ ਭੈਣ ਭਰਾ ਭਾਜੀ ਜਗਬੀਰ ਵੀ ਵਧੀਆ ਦੱਸ ਦਿੰਦੇ ਆ, ਬੱਚਿਆਂ ਬਾਰੇ ਬਹੁਤ ਸੋਹਣਾ ਦੱਸਦੇ ਆ। ਹੋਰ ਵੀ ਸਰੋਤੇ ਭੈਣ ਭਰਾ ਬਹੁਤ ਸੋਹਣਾ ਦੱਸਦੇ ਆ ਸਭ ਕੁਛ ਹੀ। ਕਿਸੇ ਨੂੰ ਕੋਈ ਪਤਾ ਹੋਵੇ ਤੇ ਜ਼ਰੂਰ ਦੱਸ। ਜ਼ਰੂਰ ਪੁੱਛ ਲੈਣੇ ਜੀ। ਹਾਂਜੀ ਹਾਂਜੀ ਜ਼ਰੂਰ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਦੱਸ ਦਿਓ ਜੀ, ਜੇ ਕਿਸੇ ਨੇ ਲਿਖਿਆ ਹੋਇਆ ਤੇ ਜ਼ਰੂਰ ਸ਼ੇਅਰ ਕਰੋ। ਸਰਜੀਤ ਸਿੰਘ ਜੀ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਊ ਜਰਸੀ ਤੋਂ ਬੋਲ ਰਿਹਾ ਜੀ। ਮੈਂ ਬਲਵਿੰਦਰ ਜੀ, ਉਮਰ ਮੇਰੀ 60 ਕੁ ਸਾਲ ਹੈਗੀ ਜੀ। ਮੈਂ ਢਿੱਡ 'ਚ ਪ੍ਰੋਬਲਮ ਸੀ ਤੇ ਮੈਂ ਐਮਰਜੈਂਸੀ ਗਿਆ ਸੀ ਹਸਪੀਟਲ। ਹਾਂਜੀ। ਉੱਥੇ ਚੈੱਕਅਪ ਕੀਤਾ ਤੇ ਉਹਨਾਂ ਮੈਨੂੰ ਦੱਸਿਆ ਵੀ ਕਿਡਨੀ ਤੇਰੀ ਖੱਬੇ ਸਾਈਡ ਦੀ ਕਿਡਨੀ ਖਰਾਬ ਹੈ। ਤੇ ਉਹਦੇ ਨਾਲ ਬਲਵਿੰਦਰ ਜੀ ਮੈਨੂੰ ਹੁਣ ਬਾਥਰੂਮ ਵੀ ਜ਼ਿਆਦਾ ਆਉਂਦਾ, ਕਿਉਂ ਕਿਡਨੀ ਫਿਲਟਰ ਨਹੀਂ ਕਰਦੀ, ਨਾਲ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਰਹਿੰਦਾ। ਠੀਕ ਆ। ਤੇ ਉਹਦੇ ਬਾਰੇ ਕੋਈ ਮੈਨੂੰ ਦੱਸੋ, ਦੇਸੀ ਕੋਈ ਮੇਰਾ ਬਲੱਡ ਪ੍ਰੈਸ਼ਰ ਠੀਕ ਹੋ ਜਾਏ ਤੇ ਮੈਨੂੰ ਕਿਡਨੀ ਵੀ ਕੀ ਪਰਹੇਜ਼ ਜੇ ਕੋਈ ਖਾਣਾ ਪੀਣਾ ਜਾਂ ਕੋਈ ਦਵਾਈ, ਇਸ ਬਾਰੇ ਕੁਝ ਦੱਸੋ ਜੀ। ਹਾਂਜੀ, ਪੁੱਛ ਲੈਣੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਲੂਣ ਲਾਣ ਤਾਂ ਪਹਿਲਾਂ ਆਲਰੇਡੀ ਬੰਦ ਕਰ ਦਿਓ ਤੁਸੀਂ। ਪਤਾ ਨਹੀਂ ਹੁੰਦਾ ਕਿਹਨੂੰ ਕਿਹਨੂੰ ਕੀ ਹੋ ਕੇ ਹਟਿਆ, ਤੇ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਜੀ। ਬਲਵੰਤ ਕੌਰ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਪੁੱਛਣਾ ਸੀਗਾ ਵੀ ਜਿਹੜੀ ਕੁਮਾਰੀ ਆਸਵ 4 ਚਮਚੇ ਪਾਣੀ ਦੇ ਤੇ 4 ਚਮਚੇ ਉਹਦੇ ਤੇ ਪਾ ਕੇ ਇੱਕ ਵਾਰ ਪੀਣਾ ਦਿਨ ਚ, ਮਤਲਬ 2-3 ਵਾਰ ਪੀਣਾ? ਤੁਸੀਂ 2-3 ਵਾਰ ਵੀ ਪੀ ਸਕਦੇ ਜੇ ਇੱਕ ਵਾਰ ਨਹੀਂ ਪੀ ਹੁੰਦਾ। ਮੈਨੂੰ ਲੱਗਦਾ ਨਹੀਂ ਵੀ 4 ਚਮਚੇ ਇੱਕ ਵਾਰ ਦੱਸੇ ਹੋਣਗੇ, 2 ਵਾਰੀ ਕਰਕੇ ਪੀ ਲਓ। ਅੱਛਾ ਜੀ, 4 ਚਮਚੇ ਵੀ ਮਤਲਬ 2-2 ਚਮਚੇ ਕਰਕੇ? ਹਾਂਜੀ ਹਾਂਜੀ ਹਾਂਜੀ, ਪਾਣੀ ਪਾ ਲਿਆ ਕਰੋ ਵਿੱਚ। ਹਾਂਜੀ, ਪਾਣੀ 4 ਚਮਚੇ ਪਾਣੀ, 4 ਚਮਚੇ ਉਹ ਦਵਾਈ। ਹਾਂਜੀ। ਤੇ ਇੱਕ ਭੈਣ ਜੀ, ਉਹ ਜਿਹੜੇ ਆਲੂ ਖਾਰੇ ਤੇ ਉਹ ਮਤਲਬ ਇਮਲੀ ਦਾ ਰਸ ਨਾ, ਉਹ ਮਤਲਬ ਸਵੇਰੇ ਪੀਣਾ ਕਿ ਮਤਲਬ ਉਹ ਦੱਸਿਆ ਸੀ ਕਿਸੇ ਨੇ ਵੀ ਜਿਹਨੂੰ ਬਾਥਰੂਮ ਜ਼ਿਆਦਾ ਆਉਂਦਾ ਹੋਵੇ ਰਾਤ ਨੂੰ ਪੀ ਲਵੇ ਇਮਲੀ? ਆਪਾਂ ਪੁੱਛ ਲੈਂਦੇ ਹਾਂ, ਜਿਹਨੂੰ ਵੀ ਦੱਸਿਆ ਸੀ ਜ਼ਰੂਰ ਦੱਸੂਗਾ। ਹਾਂਜੀ ਹਾਂਜੀ, ਬਸ ਉਹੀ ਹੈ ਨਾ, ਮਤਲਬ ਮੈਂ ਉਹੀ ਪੁੱਛਣਾ ਸੀ। ਮੈਂ ਕਿਹਾ ਵੀ ਰਾਤ ਨੂੰ ਤਾਂ ਕਈ ਵਾਰ ਮੈਂ ਦੁੱਧ ਦੱਧ ਪੀ ਲੈਂਦੀ ਹਾਂ ਪੈਣ ਲੱਗੀ, ਤੇ ਵੀ ਮੈਂ ਕਿਹਾ ਫਿਰ ਇਮਲੀ ਹੋਰ ਨਾ ਜਾ ਕੇ। ਕੋਈ ਤੇ ਨਹੀਂ, ਇਸ ਕਰਕੇ ਭੈਣ, ਥੈਂਕ ਯੂ ਭੈਣ ਜੀ, ਬਹੁਤ ਥੈਂਕ ਯੂ, ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਗੁਰਦੀਪ ਕੌਰ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੁਮਾਰੀ ਆਸ ਜਿਹੜੀ ਪੀ ਲੈਣ ਨਾ 4 ਚਮਚੇ ਪਾਣੀ ਪਾ ਕੇ ਤਾਂ ਉਨੀ ਵੱਧ ਹੁੰਦੀ ਹੈ। ਜਿਹੜਾ ਨਾ ਮੂੰਹ ਸੁੱਕਦਾ ਹੈ, ਰਾਤ ਨੂੰ ਨਾ ਸੌਣ ਲੱਗਿਆ ਗੈਲਸਰੀਨ ਮੂੰਹ ਚ ਜਿਵੇਂ ਉਂਗਲ ਨਾਲ ਸਾਰੇ ਚੁੱਪੜ ਕੇ ਸੌਣ। ਔਲਾ ਤੇ ਸੁੰਡ, ਅਦਰਕ, ਕਾਲਾ ਲੂਣ ਪਾ ਕੇ ਨਾ ਉਹ ਵੀ ਖਾ ਸਕਦੇ ਨੇ ਚਮਚਾ ਪਾਣੀ ਨਾਲ। ਤੇ ਪਹਿਲਾਂ ਗੈਲਸਰੀਨ ਨਾਲ ਬਹੁਤ ਆਰਾਮ ਆ ਜਾਂਦਾ। ਮੈਂ ਖੁਦ ਵੀ ਲਾਉਂਦੀ ਰਹੀ ਸਾਂ, ਮੇਰਾ ਬੜਾ ਸੁੱਕਦਾ ਸੀ। ਇੱਕ ਤਾਂ ਮੈਂ ਇਹ ਕਹਾਂਗੀ, ਪਿੱਤ ਪਾਪੜਾ 4 ਚੀਜ਼ਾਂ, ਕਾਲੀਆਂ ਮਿਰਚਾਂ, ਕੱਪ ਵਾਲੀ ਦਵਾਈ, ਫਰਕੜੀ ਵਾਲੀ ਪੰਜੀਰੀ, ਤੇ ਇਹ ਬਣਾ ਕੇ ਸਾਰੇ ਖਾਂਦੇ ਰਹੇ ਤੇ ਸ਼ਾਇਦ ਤੁਹਾਨੂੰ ਡਾਕਟਰਾਂ ਕੋਲ ਵੀ ਜਾਣਾ ਪਏ, ਬੁਢੇਪੇ ਦਰਦਾਂ ਦੁਰਦਾਂ ਵੀ ਨਾ ਹੋ। ਪਰ ਇਹ ਨਹੀਂ ਖੇਚਲ ਕੋਈ ਕਰਦਾ ਹੀ ਨਹੀਂ। ਭੌਰੀ ਦੇ ਸਾਰੇ ਨੇ ਸਭ ਦੱਸਦੇ ਨਾ, ਵਿਨੀਗਰ ਲਾ ਦਿਓ, ਉਹ ਲਾ ਦਿਓ। ਮੈਂ ਇੱਕੋ ਹੀ ਦੱਸਣੀ ਹੁੰਦੀ ਹਾਂ ਤੇ ਹੁਣ ਵੀ ਦੱਸ ਰਹੀ ਹਾਂ। ਇਹਦੀਆਂ ਜੜ੍ਹਾਂ ਹੁੰਦੀਆਂ ਨੇ ਅੰਦਰ, ਤਾਂ ਨਹੀਂ ਛੇਤੀ ਜਾਂਦੀ। ਜਿਹਦਾ ਨਾ ਹੀ ਭੌਰੀ, ਉਹ ਕਿੰਨੀ ਮਾੜੀ ਚੀਜ਼। ਇਹਨੂੰ ਨਾ ਤੁਸੀਂ ਐਲੋਵੇਰਾ ਦਾ ਗੁੱਦਾ ਥੋੜਾ ਪਤਲਾ ਕਰਕੇ ਹਲਦੀ ਤੇ ਤੇਲ ਪਾ ਕੇ ਰਿੰਨ ਲਿਆ ਕਰੋ। ਰਿੰਨ ਕੇ ਜਾਂ ਤਾਂ ਨੈਪਕਿਨ ਪਾੜ ਕੇ ਛੋਟਾ ਕਰ ਲਿਆ, ਜਾਂ ਰੂਹ ਤੇ ਰੱਖ ਕੇ ਨਾ ਉੱਥੇ ਭੌਰੀ ਤੇ ਰੱਖੋ, ਸੜਦਾ ਉੱਤੇ ਚੇਪੀ ਲਾਓ। ਸਵੇਰੇ ਬੰਨੋ ਉਹ ਲਾਓ, ਸ਼ਾਮੀ ਫੇਰ ਕਰੋ। 5-6 ਲਾ ਦੇਣ ਤੇ ਸਾਰੀ ਗਲ ਕੇ ਨਾ ਜੜ੍ਹਾਂ ਜੁੜਾਂ ਬਾਹਰ ਆ ਜਾਣਗੀਆਂ ਜਿੰਨੀਆਂ ਵੀ ਹੈਗੀਆਂ, ਮੁੜ ਕੇ ਨਹੀਂ ਨਿਕਲਦੀਆਂ। ਇੱਥੇ ਮੈਂ ਬਣਾਈਆਂ ਕਿਚਨ ਤੇ ਨਿਕਲ ਗਈਆਂ, ਪੈਰ ਸਾਰੇ ਭਰੇ ਪਏ ਸੀ। ਪੈਰਾਂ ਦੇ ਸੇਕਾਂ ਵਾਲੇ ਨੇ ਸ਼ੂਗਰ ਤੋਂ ਵੀ ਸੇਕ ਹੁੰਦਾ, ਗਰਮੀ ਤੋਂ ਵੀ ਹੁੰਦਾ ਹੈ। ਤੇ ਪਰ ਇਹ ਹੈਗਾ ਥੋੜਾ ਜਿਹਾ ਨਾ, ਰਾਤ ਨੂੰ ਸੌਣ ਲੱਗਿਆ ਸਰੋਂ ਤੇਲ ਠੰਡਾ ਹੁੰਦਾ, ਤਲੀਆਂ ਦੱਬ ਕੇ ਮਸਾਜ ਕਰ ਲੈਣ ਕਰਨ। ਘੀਆ ਜਾਂ ਸਵੇਰੇ ਘੀਆ ਮਾਰ ਲੈਣ ਕਰਨ, ਰਾਤ ਨੂੰ ਤੇਲ ਮਾਰ ਲਿਆ। ਜਿੰਨੇ ਵੀ ਸ਼ੂਗਰ ਵਾਲੇ ਨੇ ਜਾਂ ਦੂਜੇ ਨੇ ਨਾ, ਸਾਰੇ ਅਲਕੋਹਲ ਵਾਟਰ ਲਿਆ ਕੇ ਰੱਖ ਲਓ ਤੇ ਉਹਨੂੰ ਇੱਕ ਵਾਰੀ ਦੁਪਹਿਰੇ ਸ਼ਾਮੀ ਮਾਰਿਆ ਕਰੋ। ਤੁਹਾਡੀ ਪੈਰਾਂ 'ਚ ਸਾਰੀ ਗਰਮੀ ਜਿਹੜੀ ਹੈ ਨਾ ਉਹ ਨਿਕਲ ਜਾਏਗੀ। ਕੋਈ ਏਡੀ ਉਹ ਨਹੀਂ ਹੈਗਾ। ਜਿਹੜੀ ਉਹ ਸ਼ਰਾਬ ਵਾਲੇ ਕਹਿੰਦੇ ਸੀ ਨਾ, ਜਿਵੇਂ ਐਪਲ ਦੇ ਲਿਆ, ਉਬਾਲ ਕੇ ਦੇ ਲਿਆ, ਇੱਕ ਵਾਰ ਜਵੈਣ ਜਿਹੜੀ ਹੈ ਨਾ, ਉਹ 1.5 ਗਲਾਸ ਪਾਣੀ ਧਰ ਦੇਣ, 2 ਚਮਚੇ ਜਵੈਣ ਪਾ ਦੇਣ। ਜਦੋਂ ਉਬਲ ਕੇ ਉਹ 1 ਕੱਪ ਰਹਿ ਜਾਏਗਾ ਨਾ, ਉਹਨੂੰ ਪੁਣ ਕੇ ਠੰਡਾ ਕਰਕੇ ਜਿਹੜੀ ਉਹਦੀ ਬੋਤਲ ਸ਼ਰਾਬ ਵਾਲੀ ਉਹਦੇ ਵਿੱਚ ਪਾ ਦੇਣ। ਜੇ ਉਹਨੂੰ ਪਤਾ ਨਹੀਂ ਲੱਗਣਾ ਵਿੱਚ ਰਲ ਜਾਏਗੀ। ਉਹ ਪੀਣ ਵਾਲਿਆਂ ਨੂੰ ਕੋਈ ਪਤਾ ਨਹੀਂ, ਭਾਵੇਂ ਵਿੱਚ ਕੁਛ ਪਾ ਕੇ ਸਵਾਹ ਪਾ ਦਿਓ।
ਬਾਕੀ ਜਿਹੜਾ ਮੈਂ ਅਦਰਕ ਦੱਸਣੀ ਹੁੰਦੀ ਆ ਨਾ, ਪਤਾ ਨਹੀਂ ਕਿੰਨਿਆਂ ਦਾ ਨਸ਼ਾ ਟੁੱਟਿਆ ਤੇ ਕਿੰਨਾਂ ਦੀ ਸ਼ਰਾਬ ਹਟੀ ਹੈ। ਜੇ ਉਹਦੇ ਹਿਸਾਬ ਨਾਲ ਚੂਸ ਕੇ ਆਪ ਚੂਸੇ ਤਾਂ ਖਾਣਾ ਨਹੀਂ, ਪੀਸ ਚੂਸ ਕੇ ਛੱਡਣੇ, ਜ਼ਬਾਨ ਦਾ ਸਵਾਦ ਹੀ ਬਦਲਣਾ ਹੈ। ਅਸੀਂ ਜਿੰਨਾ ਮਰਜ਼ੀ ਅਦਰਕ ਲੈ, ਕਿਲੋ ਲੈ, ਅੱਧਾ ਕਿਲੋ ਲੈ, ਉਹਨੂੰ ਛਿੱਲ ਕੇ ਧੋ ਕੇ ਸਵਾਰ ਕੇ ਤੇ ਤੁਸੀਂ ਉਹਨੂੰ ਸਿੰਦਾ ਲੂਣ ਲਾ ਕੇ ਨਾ 3 ਦਿਨ ਧੁੱਪੇ ਰੱਖਣਾ। ਅੰਦਰ ਰੱਖ ਲਓ, ਰਾਤ ਸਵੇਰੇ ਧੁੱਪੇ, ਉਹ ਪਾਣੀ ਛੱਡ ਜਾਏਗਾ, ਦਵਾਈ ਬਣ ਜਾਏਗੀ। ਪੀਲਾ ਨਿੰਬੂ ਨਿਚੋੜਨਾ ਵਿੱਚ ਤੇ ਵਿੱਚ ਥੋੜਾ ਜਿਹਾ ਕਾਜਲ, ਪੀਲਾ ਨਿੰਬੂ ਨੂੰ ਥੋੜਾ ਕਾਲੀ ਮਿਰਚ ਨਮਕ ਛੱਟ ਲਓ। ਉਹ 3 ਪੀਸ ਸਵੇਰੇ ਚੂਸ ਲਿਆ ਕਰੇ, 1 ਪਾਇਆ ਚੂਸ ਲਿਆ, ਦੂਜਾ ਪਾਇਆ ਚੂਸ ਸੱਟੀ ਗਏ ਬਾਹਰ। ਦੁਪਹਿਰੇ ਸ਼ਾਮੀ ਹਫ਼ਤੇ ਬਾਅਦ ਉਹ ਕਹੇ ਮੇਰਾ ਜੀ ਨਹੀਂ ਕਰਦਾ, ਮੈਂ ਸ਼ਰਾਬ ਨਹੀਂ ਪੀਣੀ। ਜੇ ਆਪਣੇ ਆਪ ਉਹ ਕਰ ਲੈਣਗੇ ਤਾਂ। ਸਿਕਰੀ ਵਾਲੇ 2 ਨੁਸਖੇ ਦੱਸਾਂਗੀ। ਇੱਕ ਤਾਂ ਅਦਰਕ ਦਾ ਰਸ ਤੇ ਨਿੰਮ ਦਾ ਤੇਲ ਮਸਾਜ ਕਰਨ ਸਿਰ 'ਚ, ਧੱਬੇ ਛੱਬੇ ਵੀ ਹਟ ਜਾਣਗੇ। ਕਲੌਂਜੀ ਦਾ ਤੇਲ ਤੇ ਕੋਕੋਨਟ ਤੇਲ ਵਿੱਚ ਨਿੰਬੂ ਨਿਚੋੜ ਕੇ ਲਾ ਲੈਣ ਤੇ ਉਹਨਾਂ ਨੂੰ ਬੜਾ ਫਰਕ ਪੈ ਜਾਏਗਾ। ਜਿਹੜੇ ਡਿਪਰੈਸ਼ਨ ਵਾਲੇ, ਮੈਂ ਉਦੋਂ ਦੱਸਿਆ ਸੀ ਥੋੜਾ ਜਿਹਾ ਨੁਸਖਾ। ਇੱਕ ਤਾਂ ਇੱਥੋਂ ਮਿਲ ਜਾਏਗਾ ਪੁਦੀਨੇ ਦਾ ਤੇਲ ਤੇ ਅੰਗੂਰ ਦਾ ਤੇਲ, ਉਹਨੂੰ ਮਿਕਸ ਕਰਕੇ ਨਾ ਉਹਨੂੰ ਹਫ਼ਤੇ 2 ਵਾਰੀ ਮਸਾਜ ਕਰਨ ਪੋਲੀ ਸਿਰ ਵੀ ਜ਼ਿਆਦਾ ਹੋ ਜਾਂਦਾ, ਮੈਂ ਬਹੁਤ ਵੇਖਿਆ ਹੈ। ਇੱਕ ਫਰਕੜੀ ਵਾਲੀ ਪੰਜੀਰੀ ਦੇ ਡਿਪਰੈਸ਼ਨ ਵਾਸਤੇ ਬੜੀ ਚੰਗੀ ਜੇ। ਇੱਕ ਜੀਰਾ ਤੇ ਅਲਸੀ ਧੋ ਕੇ ਪੀਸ ਕੇ ਸੁਕਾ ਕੇ 1 ਚਮਚਾ ਉਹਨੂੰ ਦੁੱਧ ਨਾਲ ਦੇਣ ਤੇ ਸਵੇਰੇ ਦੇ ਦੇਣ ਤੇ ਰਾਤ ਨੂੰ ਸੌਣ ਲੱਗਾ ਉਹਨੂੰ ਬਰਮੀ ਪਾਊਡਰ ਦੇਣ। ਬਰਮੀ ਪਾਊਡਰ ਅਸ਼ਵਗੰਧਾ 1 ਚਮਚਾ ਦੁੱਧ ਨਾਲ ਦੇਣ, ਇਹ ਬਹੁਤ ਅੱਛੀ ਚੀਜ਼ ਹੈ ਇਹਦੇ ਵਾਸਤੇ। ਬਾਕੀ ਮਿਊਜ਼ਿਕ ਚੀਜ਼ ਤਾਂ ਮੈਂ ਦੱਸ ਦਿੱਤਾ ਸੀ, ਰੌਣਕ 'ਚ ਰਵੇ ਕਿਵੇਂ। ਜਿਹੜੀ ਅਸਲੀ ਮੈਂ ਦਵਾਈ ਤੁਹਾਨੂੰ ਦੱਸਣ ਲੱਗੀ ਹਾਂ, ਮੇਰਾ ਨੁਸਖਾ ਕਾਫੀ ਵਰਤਿਆ ਗਿਆ, ਸਾਡੇ ਇੰਡੀਆ ਵੀ ਵਰਤਿਆ ਨੇ। ਸ਼ੂਗਰ ਦਾ ਉਹ ਭੈਣ ਜੀ ਰੋਜ਼ ਪੁੱਛਦੇ, ਨਾਲੇ ਉਹ ਦੂਜੇ ਭਾਜੀ ਪੁੱਛ ਗਏ ਸੀ। ਇੱਕ ਪਨੀਰ ਡੋਡੀਆ, ਇਹ ਜਿੰਨਾ ਮਰਜ਼ੀ ਪਾ ਲਓ, ਪਾਉਣਾ ਇੱਕੋ ਜਿੰਨਾ 150 ਗ੍ਰਾਮ ਪਾ ਲਓ, 20 ਗ੍ਰਾਮ ਪਾ ਲਓ, 10 ਗ੍ਰਾਮ ਪਾ ਲਓ। ਇਹਨੂੰ ਪੀਸ ਲਓ, ਪੀਸ ਕੇ ਤੇ ਤੁਸੀਂ ਥੋੜਾ ਲੈਣਾ ਹੈ, ਕਿਉਂਕਿ ਸਾਰੀਆਂ ਚੀਜ਼ਾਂ ਸ਼ੂਗਰ ਨੂੰ ਉਡਾ ਦੇਣਗੀਆਂ, ਦਰਦਾਂ ਪੀੜਾਂ ਨੂੰ ਵੀ ਹਟਾ ਦੇਣਗੀਆਂ। ਤੁਸੀਂ ਠੰਡੇ ਪਾਣੀ ਨਾਲ ਇਹਨੂੰ ਲੈਣਾ ਹੈ, ਤੀਜਾ ਹਿੱਸਾ ਚਮਚੇ ਦਾ ਭਰ ਕੇ ਚਮਚਾ, ਉਹਨੂੰ ਤੀਜਾ ਹਿੱਸਾ ਲੈ ਲਿਆ ਸਵੇਰੇ ਸ਼ਾਮੀ। ਪਨੀਰ ਡੋਡੀਆ, ਹਲਦੀ, ਔਲਾ, ਜਾਮਨ ਦੀ ਗਿਟਕ, ਮੇਥੀ ਦੇ ਬੀਜ, ਕਰੇਲਾ ਪਾਊਡਰ ਤੇ ਨਿੰਮ ਦਾ ਪਾਊਡਰ ਤੇ ਤੁੰਮਾ ਪਾਊਡਰ ਤੇ ਕਾਲੀਆਂ ਮਿਰਚਾਂ, ਇਹਨੂੰ ਪੀਸ ਲਓ। ਪੀਸ ਕੇ ਚਮਚੇ ਦਾ ਤੀਜਾ ਹਿੱਸਾ ਤੁਸੀਂ ਪਾਣੀ ਠੰਡੇ ਨਾਲ ਲਿਆ ਕਰੋ, ਗਰਮ ਨਾਲ ਲੈਣ ਦੀ ਲੋੜ ਨਹੀਂ ਹੈਗੀ। ਕਿੰਨੀ ਵੀ ਸ਼ੂਗਰ ਹੈਗੀ ਤੁਹਾਨੂੰ ਆਰਾਮ ਮਿਲ ਜਾਏਗਾ। ਇੱਕ ਉਹਨਾਂ ਨੇ ਜਿਹੜੀ ਉਹ ਭੈਣ ਜੀ ਕਹਿੰਦੇ ਨੇ ਨਾ, ਮੇਰੀ ਕਮਰ ਬੜੀ ਦੁਖਦੀ ਤੇ ਮੈਨੂੰ ਆਰਾਮ ਨਹੀਂ ਆਉਂਦਾ, ਇੱਕ ਤਾਂ ਬੈੱਡ ਤੇ ਸੌਣਾ ਕੁਛ ਚਿਰ ਛੱਡ ਦੇਣ। ਜਿੰਨੀ ਕਿ ਜਗ੍ਹਾ ਤੇ ਕਮਰ ਹੈਗੀ ਨਾ, ਉਹਨੂੰ ਫੱਟੀ ਥੱਲੇ ਰੱਖ ਕੇ ਥੱਲੇ ਸੌਣ। ਇੱਕ ਕੋਈ ਵੀ ਵਾਈ ਚੀਜ਼ ਜਿਹੜੀ ਉਹਨੂੰ ਨਹੀਂ ਖਾਣਗੀਆਂ। ਇੱਕ ਉਹ ਕਿਤੇ ਆਪਣੀ ਕਿੱਕਰ ਦੀ ਗੂੰਦ ਪਾ ਕੇ ਸਾਰੇ ਡਰਾਈ ਫਰੂਟ ਪੀਸ ਕੇ ਤੇ ਵੇਸਣ ਦੀ ਪੰਜੀਰੀ ਬਣਾ ਕੇ ਨਾ ਉਹ ਖਾਓ, ਲੱਕ ਟੂਈ ਵਾਸਤੇ, ਜਿਹੜੀ ਉਹਨੂੰ ਕਹਿੰਦੇ ਮੇਰੀ ਹੱਡੀ ਪੀੜ ਕਰਦੀ। ਇੱਕ ਅਸ਼ਵਗੰਧਾ ਦੇ ਕੈਪਸੂਲ ਵੀ ਖਾ ਲੈਣ, ਉਹ ਵੀ ਕਿਸੇ ਆਰਾਮ ਆਇਆ। ਮੈਂ ਸਾਰਾ ਨੁਕਸਾ ਹੀ ਦੱਸਿਆ ਸੀ। ਬੜੀ ਕਮਰ ਦੁਖਦੀ ਸੀ, ਹੱਡੀ ਨੂੰ ਜਿਹੜੀ ਟੁੰਡਰੀ ਵਾਲੀ ਹੱਡੀ ਹੈ ਨਾ, ਰੀੜ੍ਹ ਦੀ ਹੱਡੀ ਦੁਖਦੀ ਸੀ, ਸਾਰਾ ਆਰਾਮ ਆ ਗਿਆ। ਅਰੰਡੀ ਦਾ ਤੇਲ, ਅਰੰਡੀ ਦਾ ਬੀਜ ਤੇ ਸੁੰਡ ਦੁੱਧ ਵਿੱਚ ਖੀਰ ਬਣਾ ਕੇ ਖਾ ਲਓ, ਉਹ ਵੀ ਚੰਗਾ ਹੈ ਜਿਹੜੀ ਯਾਰ ਆਪਣੀ ਰੀੜ੍ਹ ਦੀ ਹੱਡੀ। ਅਸ਼ਵਗੰਧਾ ਦੇ ਬੀਜ ਖਸਖਸ ਦੀ ਖੀਰ ਬਣਾ ਕੇ ਵੀ ਖਾ ਸਕਦੇ ਨੇ। ਮਾਂ ਗੁੱਗਲ ਦੀਆਂ ਗੋਲੀਆਂ ਵੀ ਖਾ ਜਾ, ਮਹਾਰਾਜ ਗੁੱਗਲ ਦੀਆਂ ਗੋਲੀਆਂ ਵੀ ਇਹ ਡਿਸਕ ਵਾਸਤੇ ਬੜੀਆਂ ਚੰਗੀਆਂ ਜੇ। ਪਿੱਤੇ ਦੀ ਪੱਥਰੀ ਮੈਂ 2 ਨੁਸਖੇ ਹੋਰ ਦੱਸ ਦਿਆਂਗੀ, ਇਹਦੇ ਨਾਲ ਨਿਕਲੀ ਸੀ, ਮੈਂ ਅੱਗੇ ਦੱਸ ਤੇ ਦਿੱਤਾ ਸੀ। ਇੱਕ ਨਾ ਸੇਬ ਦਾ ਸਿਰਕਾ ਆਪਣਾ ਕੱਢ ਕੇ ਨਾ ਜੂਸ, ਤੇ 1 ਚਮਚ ਉਹਦੇ ਵਿੱਚ ਨਾ ਐਪਲ ਸਾਈਡਰ ਪਾ ਕੇ ਪੀਓ, ਉਹ ਬੜਾ ਤਿੱਖਾ ਜਿਹਾ ਬਣ ਜਾਏਗਾ। ਚੁਕੰਦਰ ਦਾ ਜੂਸ ਵਿੱਚ ਨਿੰਬੂ ਪਾ ਕੇ ਨਾ ਉਸ ਨੂੰ ਨਿਚੋੜ ਕੇ ਤੁਸੀਂ ਕਾਲੀ ਮਿਰਚ ਨਮਕ ਪਾ ਕੇ ਤੁਸੀਂ ਪੀ ਸਕਦੇ ਹੋ। 1.5 ਗਲਾਸ ਪਾਣੀ ਰੱਖ ਲਿਆ ਕਰੋ, 10-12 ਪੱਤੀਆਂ ਵਿੱਚ ਪੁਦੀਨੇ ਦੀਆਂ ਪਾਤੀਆਂ, ਜਿਹੜੇ ਚੰਗੀ ਤਰ੍ਹਾਂ ਉੱਬਲ ਜਾਏਗਾ, ਅੱਧਾ ਰਹਿ ਜਾਏਗਾ ਨਾ, ਤਾਂ ਉਹਦੇ ਸ਼ਹਿਦ ਪਾ ਕੇ ਤੁਸੀਂ ਲਵੋ, ਤੁਹਾਡੀ ਪਿੱਤੇ ਦੀ ਪੱਥਰੀ ਜਿਹੜੀ ਨਿਕਲੇਗੀ। ਜਿਹੜੀ ਉਹ ਭੈਣ ਜੀ ਨੂੰ ਮੈਂ ਕਿਹਾ ਨਾ, ਉਹਨੂੰ ਨੁਕਸਾ ਦੱਸ ਗਈ ਹਾਂ। ਜਦੋਂ ਬਹਿੰਦੇ ਨੇ ਨਾ ਸੋਫੇ ਤੇ ਨਾ ਬਹਿਣ, ਬੇਸਣ ਦੀ ਪੰਜੀਰੀ ਵੀ ਦੱਸਤੀ, ਖੀਰਾਂ ਖੂਰਾਂ ਵੀ ਦੱਸਤੀਆਂ ਨੇ। ਜਦੋਂ ਵੀ ਬਹਿਣਾ ਉਹਨਾਂ ਨੇ ਥੱਲੇ ਫੱਟੀ ਤੇ ਨਿੱਟ ਕੇ ਬਹਿਣ, ਜਿਹੜੀ ਟੁੰਡਰੀ ਵਾਲੀ ਹੱਡੀ ਆਪਣੀ ਥੱਲੇ ਵਾਲੀ, ਉੱਥੇ ਸਪੋਰਟ ਮਿਲੇਗੀ ਤਾਂ ਉਹਨਾਂ ਨੂੰ ਬਹੁਤ ਛੇਤੀ ਆਰਾਮ ਆ ਜਾਏਗਾ। ਜਿਹੜੇ ਕਹਿੰਦੇ ਨਾ ਮੇਰਾ ਦਿਲ ਕਮਜ਼ੋਰ ਹੈ, ਇੱਕ ਉਹ ਬ੍ਰਹਮ ਡੰਡੀ, ਗੋਰਖ ਮੁੰਡੀ ਤੇ ਨਰਗੁੰਡੀ, ਉਹਨਾਂ ਨੂੰ ਉਸੇ ਤਰ੍ਹਾਂ ਹੀ ਪਿੱਤ ਪਾਪੜੇ ਤਾਂ 3 ਚੀਜ਼ਾਂ ਜਿੰਨੀਆਂ ਮਰਜ਼ੀ ਲੈ ਕੇ 20 ਗ੍ਰਾਮ 30 ਗ੍ਰਾਮ ਇਕੱਠਾ ਕੁੱਟ ਕੇ ਰੱਖ ਲੈਣ। ਰਾਤੀ ਉਸੇ ਤਰ੍ਹਾਂ ਅੱਧਾ ਕੁ ਗਲਾਸ 5-7 ਚਮਚੇ ਪਾਣੀ 'ਚ 1 ਚਮਚਾ ਭਿਉਂ ਦੇਣ। ਸਵੇਰੇ ਉਸ ਤਰ੍ਹਾਂ ਥੋੜੀ ਅੱਗ ਤੋਂ ਉੱਬਲੇ ਜਦੋਂ 2 ਚਮਚੇ ਰਹਿ ਜਾਏਗਾ ਨਾ, ਪੁਣ ਕੇ ਪੀਂਦੇ ਰਹਿਣ। ਜਿਹਨਾਂ ਦਿਲ ਕਮਜ਼ੋਰ ਹੈ, ਦਿਲ ਅੱਧਾ ਕੰਮ ਕਰ ਰਿਹਾ, ਇਹਦੇ ਨਾਲ ਬੜਾ ਆਰਾਮ ਆਇਆ ਜੇ। ਇੱਕ ਔਲੇ ਦਾ ਮੁਰੱਬਾ ਜਿਹੜਾ ਨਾ ਸਵੇਰੇ ਉਹਨੂੰ ਬੜਾ ਜ਼ਰੂਰੀ ਹੈ ਖਾਣ ਵਾਸਤੇ, ਤੇ ਉਹ ਖਾਂਦੇ ਰਹਿਣ ਨਾ ਤੇ ਉਹਦੇ ਨਾਲ ਤਾਕਤ ਮਿਲਦੀ ਹੈ। ਨਿਰਣੇ ਕਾਲਜੇ ਧੜਕਣ ਧਾੜਦੀ ਦਿਲ ਨੂੰ ਬੜੀ ਮਿਲਦਾ ਹੈ, ਸਕੂਨ ਮਿਲਦਾ, ਜਿਵੇਂ ਕੋਈ ਚੀਜ਼ ਆਪਾਂ ਖਾ ਕੇ ਥੋੜਾ ਜਿਹਾ ਹੋ ਜਾਂਦਾ ਹੈ। ਇੱਕ ਮੈਂ ਆ ਦੱਸਣ ਲੱਗੀ ਸਾਂ, ਉਹ ਜਿਹੜੀ ਭੈਣ ਜੀ ਕਹਿੰਦੇ ਨਾ ਉਹ ਕਾਲੀਆਂ ਮਿਰਚਾਂ ਵੀ ਖਾਣ, ਉਹ ਔਲਾ ਪਾਊਡਰ ਤੇ ਹਲਦੀ ਸੁੰਡ ਵੀ ਖਾ ਲੈਣ।
ਜਿਨ੍ਹਾਂ ਦਾ ਮਾਸ ਪਾਟਿਆ ਜੇ ਨਾ, ਉਹ ਪਹਿਲਾਂ ਤਾਂ ਜਿਹੜੀ ਆਪਾਂ ਟੂਬ ਲਾਉਣੇ ਨਾ ਆਇਓਡੈਕਸ, ਉਹ ਮਲਣ ਕਰਨ ਤੇ ਕੱਪੜਾ ਬੰਨ੍ਹਣ ਕਰਨ ਥੋੜਾ ਮੋਟਾ। ਇੱਕ ਚੌਲ ਗਰਮ ਕਰਕੇ ਨਾ, ਮੈਂ ਆਪ ਮੇਰੇ ਮੋਢਿਆਂ ਤੇ ਕਰਦੀ ਰਹੀ ਸੀ, ਚੌਲ ਗਰਮ ਕਰਕੇ ਨਾ ਗਰਮ ਮੋਟੇ ਕੱਪੜੇ ਪਾ ਕੇ ਨਾ ਉਹਦੀ ਟਕੋਰ ਕਰਨ ਤੇ ਇੱਕ ਵਾਸੀ ਰੋਟੀ ਜਿਹੜੀ ਤੇਲ ਤੇ ਹਲਦੀ ਨਾਲ ਚੋਪੜ ਕੇ ਨਾ ਤੇ ਉਹ ਆਪਣੀ ਬੰਨਣ ਉੱਤੇ, ਉਹਦੇ ਨਾਲ ਬੜਾ ਫਰਕ ਪਏਗਾ। ਭੈਣ ਜੀ ਜਣਿਆ ਸੀ ਮੈਂ ਰੋਟੀ ਨਹੀਂ ਖਾ ਸਕਦੀ, ਪਾਣੀ ਨਹੀਂ ਪੀਵੇ, ਮੇਰੇ ਮਸੂੜੇ ਬੜੇ ਫੁੱਲੇ ਪਏ ਨੇ, ਬੁੱਟ ਫੁੱਲ ਗਏ ਨੇ। ਆਹ 2 ਦਵਾਈਆਂ ਮੇਰੀਆਂ ਵਰਤ ਕੇ ਵੇਖ ਲੈਣ, ਫਿਰ ਦੱਸਣ ਫਰਕ ਪਿਆ ਕਿ ਨਹੀਂ। ਇੱਕ ਤਾਂ ਉਹ ਨਾ ਗਰਮ ਪਾਣੀ 'ਚ ਦੱਬ ਕੇ ਫਰਕੜੀ ਖੋਰ ਕੇ ਜਿਹੜੀ ਮੂੰਹ ਨੂੰ ਲੱਗੇ ਫਰਕੜੀ ਲੂਣੀ ਕੋਰੀ, ਉਹਨਾਂ ਨੇ ਚੂਲੀਆਂ ਕਰਨ 3 ਟਾਈਮ ਦਿਨ ਵਿੱਚ। ਇੱਕ ਸੁਹਾਗਾ ਤੇ ਫਰਕੜੀ ਖਿਲ ਕਰਕੇ ਮਿਕਸ ਕਰਕੇ ਨਾ ਉਹ ਮਲ ਲੈਣ ਕਰਨ ਬੁੱਟਾਂ ਨੂੰ ਵੀ, ਜਿੱਥੇ ਵੀ ਉਹਨਾਂ ਨੂੰ ਤਕਲੀਫ ਹੈਗੀ, ਬੁੱਟਾਂ ਨੂੰ ਮਲ, ਦੰਦਾਂ ਨੂੰ ਮਲਣ, ਕੁਛ ਵੀ ਮਲਣ। 1 ਚਮਚਾ ਹਲਦੀ, 1 ਚਮਚਾ ਸ਼ਹਿਦ, 1 ਚਮਚਾ ਅਦਰਕ ਦਾ ਰਸ, 1 ਨਿੰਬੂ ਦਾ, ਆਪਣਾ ਲਸਣ ਦਾ ਰਸ, ਚਾਰੇ ਰਲਾ ਕੇ ਨਾ 1 ਚਮਚਾ ਸ਼ਹਿਦ, 1 ਹਲਦੀ ਦਾ ਚਮਚਾ, 1 ਲਸਣ ਤੇ 1 ਆਪਣਾ ਅਦਰਕ ਦਾ, ਇਹ ਚਾਰੇ ਇੱਕ ਸ਼ੀਸ਼ੀ ਮਿਲਾ ਕੇ ਰੱਖ ਲੈਣ। 3 ਵਾਰੀ ਜਿਹੜਾ ਆਪਣਾ ਰੂਹ ਵਾਲਾ ਜਿਹੜਾ ਤੀਲਾ ਹੈ ਨਾ, ਇਹਦੇ ਨਾਲ ਮਾਰਦੇ ਰਹਿਣ ਨਾ, ਉਹਨਾਂ ਨੂੰ ਥੋੜੀ ਦੇਰ ਬਾਅਦ ਹੀ ਪਤਾ ਲੱਗੇਗਾ ਮੈਨੂੰ ਆਰਾਮ ਆਉਣ ਲੱਗ ਪਿਆ। ਓਕੇ ਬੇਟੇ, ਫਿਰ ਵੇਖਾਂਗੇ ਹੁਣ ਥੋੜਾ ਜਿਹਾ। ਥੈਂਕ ਯੂ ਜੀ, ਥੈਂਕ ਯੂ। ਕੋਈ ਨਹੀਂ, ਦੁਬਾਰਾ ਆ ਜਾ। ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਇੱਕ ਬ੍ਰੇਕ ਲੈਣੀ, ਉਸ ਤੋਂ ਪਹਿਲਾਂ ਧਿਆਨ ਸਿੰਘ ਜੀ। ਧਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤਾਂ ਬਸ ਫੀਡਬੈਕ ਹੀ ਦੇਣੀ ਸੀਗੀ। ਮੈਂ ਹੁਣੇ ਨਾ, ਜਿਵੇਂ ਸਾਡਾ ਸਾਰੇ ਟਰੱਕ ਡਰਾਈਵਰ ਵੀਰ ਜਾਂਦੇ, ਸਾਡਾ 2 ਸਾਲ ਬਾਅਦ ਮੈਡੀਕਲ ਹੁੰਦਾ, ਤੇ ਮੈਂ ਪੰਜਾਬੀ ਰੇਡੀਓ ਨੂੰ ਇਹ ਜਿੱਦਾਂ ਐਪਰੀਸੀਏਸ਼ਨ ਕਾਲ ਹੀ ਕੀਤੀ ਹੈ ਕਿ ਮੇਰਾ ਖਿਆਲ ਜੇ ਅਸੀਂ ਇਹਨੂੰ ਰੇਡੀਓ ਨੂੰ ਫੋਲੋ ਨਾ ਕਰਦੇ, ਤੁਹਾਡੇ ਵਿਚਾਰ ਚੰਗੇ ਵਿਦਵਾਨਾਂ ਜਿਵੇਂ ਸਰਦਾਰ ਬਹਾਦਰ ਸਿੰਘ, ਜਗਵੀਰ ਸਿੰਘ ਤੇ ਹੋਰ ਵੀ ਬੜੇ ਭੈਣ ਭਰਾ ਬੜੇ ਸੁਹਿਰਦ ਤੇ ਚੰਗੇ ਵਿਚਾਰ ਦਿੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਦੇ ਲਫ਼ਜ਼ ਕਹਿੰਦੇ ਵੀ ਅੱਜ ਹੀ ਮੈਂ ਮੈਡੀਕਲ ਕਰਵਾ ਕੇ ਆਇਆ, DMV ਤੋਂ ਅਪਡੇਟ ਕਰਕੇ ਆਇਆ। ਤੇ ਬਾਕੀ ਇਹ ਵੀ ਮੇਰੀ ਰਿਕੁਐਸਟ ਆ, ਨਜ਼ਰ ਵਾਸਤੇ ਜੇ ਕੁਝ ਵਧੀਆ ਨੁਸਖੇ ਦੱਸ ਦੇਣ, ਤੇ ਆਉਣ ਵਾਲੇ ਜਿਹੜਾ 14 ਜੂਨ 24 ਚ ਕਰਾਉਣਾ ਉਹਦੇ ਵਿੱਚ ਫਿਰ ਆਪਾਂ ਪਾਸ ਹੋ ਜਾਈਏ। ਫਿਰ ਮੈਂ ਧੰਨਵਾਦ ਸਪੈਸ਼ਲੀ ਤੁਹਾਡਾ, ਸਾਰੇ ਸਟਾਫ ਦਾ, ਪੰਜਾਬੀ ਰੇਡੀਓ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਫੀਡਬੈਕ ਦਿੱਤੀ ਆ। ਜੇ ਫੋਲੋ ਕਰਾਂਗੇ ਤਾਂ ਆਰਾਮ ਆਉਂਦਾ ਆ। ਤੇ ਜਿਹੜੇ ਤੁਸੀਂ ਹੋਲਡ ਤੇ, ਪਲੀਜ਼ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਲੈਣੇ ਬ੍ਰੇਕ ਤੋਂ ਆਨੇ ਵਾਪਸ। ਤੇ ਜਿਹਨੇ ਅੱਜ ਕਾਲ ਕਰਨੀ ਆ ਕਾਲ ਕਰ ਲਓ 4082। ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਸਿਹਤ ਸੰਭਾਲ ਚੱਲਿਆ। ਅੱਜ ਪ੍ਰੋਗਰਾਮ 4 ਵਜੇ ਤੋਂ ਸ਼ੁਰੂ ਹੁੰਦਾ, 5:30 ਤੱਕ ਹੁੰਦਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਬਿਮਾਰੀ ਬਾਰੇ ਪੁੱਛ ਸਕਦੇ ਆ, ਤਾਂ ਕੋਈ ਵੀ ਆਪਣਾ ਐਕਸਪੀਰੀਅੰਸ ਹੈ ਉਹ ਸਾਂਝਾ ਕਰ ਸਕਦੇ ਆ, ਦੱਸ ਸਕਦੇ ਆ। ਬਹੁਤ ਸਾਰੀਆਂ ਬਿਮਾਰੀਆਂ ਬਾਰੇ ਪੁੱਛਿਆ ਜਾਂਦਾ, ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਦੇਸੀ ਚੀਜ਼ਾਂ ਵਰਤ ਕੇ ਆਰਾਮ ਆਉਂਦਾ ਆ, ਤੇ ਉਹ ਆਪਣੀ ਫੀਡਬੈਕ ਵੀ ਦਿੰਦੇ। ਤੁਸੀਂ ਵੀ ਫੀਡਬੈਕ ਦੇ ਸਕਦੇ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਥੇ ਕੋਈ ਵੀ ਸਾਡੇ ਕੋਲ ਡਾਕਟਰ ਨਹੀਂ ਹੋਵੇ ਜਿਹਦੇ ਕੋਲ ਕੋਈ ਲਾਇਸੈਂਸ ਆ, ਤੁਹਾਨੂੰ ਦਵਾਈ ਦੇ ਦੇਵੇ। ਸਿਰਫ ਤੇ ਸਿਰਫ ਚੀਜ਼ਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਉਹਨਾਂ ਦੀ ਗੱਲਬਾਤ ਕਰਦੇ ਆ, ਉਹ ਅਸੀਂ ਸ਼ੇਅਰ ਕਰਦੇ ਹਾਂ, ਤਾਂ ਉਹ ਤੁਸੀਂ ਵਰਤ ਸਕਦੇ ਆ। ਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬੀ ਸਲਾਹ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਆਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਕ ਕੌਰ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਤਲ ਵਾਸ਼ਿੰਗਟਨ, ਜਚਾਰ ਸਿੰਘ, ਨਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਚੱਲੀ ਐਸਕਲੋਨ, ਕਰਨੈਲ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਕਾਲ ਕਰਕੇ ਆਪਣੀ ਫੀਡਬੈਕ ਦੇ ਸਕਦੇ ਹੋ। ਜੇ ਕੁਝ ਪੁੱਛਣਾ ਹੈ ਤਾਂ ਉਹ ਤੁਸੀਂ ਪੁੱਛ ਸਕਦੇ ਹੋ। 4082725200। ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਕੌਰ ਜੀ। ਹੈਲੋ, ਹਾਂਜੀ ਹਾਂਜੀ ਭੈਣ, ਸਤਿ ਸ੍ਰੀ ਅਕਾਲ ਜੀ। ਜੀ ਭੈਣ ਜੀ, ਮੈਂ ਸਵਾਲ ਪੁੱਛਣਾ ਸੀ। ਮੇਰੀ ਬੇਟੀ ਆ ਇੰਡੀਆ, ਤੇ ਉਹ ਹੈਗੀ 35 ਕੁ ਸਾਲ ਦੀ ਹੈ ਜੀ। ਉਹਨੂੰ ਉੱਦਾਂ ਵੀ ਬਹੁਤ ਮੋਟਾਪਾ, ਤੇ ਉਹਨਾਂ ਦੇ ਨਾ ਮਹੀਨਾ ਕੁ ਹੋ ਗਿਆ ਬਹੁਤ ਦਰਦ ਹੁੰਦਾ ਰਹਿੰਦਾ ਸੀ ਪੇਟ 'ਚ। ਫਿਰ ਹੁਣ ਡਾਕਟਰ ਨੇ ਉਹਨਾਂ ਨੂੰ ਅਲਟਰਾਸਾਊਂਡ ਕਰਵਾਈ ਆ, ਤੇ ਉਹਦੇ ਵਿੱਚ ਉਹਨਾਂ ਦੇ ਨਾ ਲੀਵਰ ਦੇ ਵਿੱਚ ਨੁਕਸ ਆਉਂਦਾ ਵੀ 5% ਲੀਵਰ ਫੈਟ ਆ, ਮਤਲਬ ਵਧਿਆ ਹੋਇਆ ਫੈਟੀ ਲੀਵਰ ਹੈ। ਠੀਕ ਹੈ ਜੀ। ਹਾਂਜੀ, ਵੀ ਉਹਦਾ ਕੋਈ ਦੇਸੀ ਇਲਾਜ ਹੈਗੇ ਸੁਣਦੇ ਜ਼ਰੂਰ ਹੈ ਤੁਸੀਂ। ਹਾਂਜੀ ਠੀਕ ਹੈ ਜੀ, ਸੁਣਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਨ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾ ਬੇਟਾ 8 ਸਾਲ ਦਾ, ਇੰਡੀਆ ਰਹਿੰਦਾ ਹੈ, ਲੁਧਿਆਣੇ। ਹਾਂਜੀ। ਤੇ ਉਹਦੇ ਨਾ ਗਲੇ ਦੇ ਵਿੱਚ ਟੌਂਸਿਲ ਨੇ ਬਹੁਤ ਜ਼ਿਆਦਾ, ਆਪਣੇ ਦੋਵੇਂ ਪਾਸੇ ਨਾ ਸਾਹ ਵੀ ਨਹੀਂ ਉਹਦੇ ਕੋਲ ਲਿਆ ਜਾਂਦਾ।
ਉਹਦੀ ਕੋਈ ਡਾਕਟਰ ਕਹਿੰਦੇ ਵੀ ਆਪਰੇਸ਼ਨ ਹੀ ਕਰਨਾ ਪੈਣਾ ਲਾਸਟ ਇਹਦਾ। ਇਹਦੇ ਵਾਸਤੇ ਹੈ ਕੋਈ ਆਪਣੇ ਜਾਂ ਕੋਈ YouTube ਤੇ ਪਈ ਹੋਵੇ ਕੋਈ ਇਸ ਤਰ੍ਹਾਂ ਦੀ ਵੀਡੀਓ, ਕੋਈ ਲਿੰਕ ਮੈਨੂੰ ਮਿਲ ਜਾਵੇ ਜਾਂ ਕੋਈ ਸੁਣਦੇ ਰਹੋ, ਕੋਈ ਨਾ ਕੋਈ ਸ਼ਾਇਦ ਦੱਸ ਵੀ ਦਊਗਾ। ਹਾਂਜੀ, ਇੱਕ ਦੂਜੀ ਆਪਣੇ ਬੇਨਤੀ ਹੋਇਆ, ਵਾਈਫ ਹੈਗੀ ਮੇਰੀ, ਤੇ ਉਹਦੇ ਨਾ ਜਿਹੜਾ ਤੁਸੀਂ ਦੱਸਦੇ ਨਹੀਂ ਸੀਗੇ ਪਿੱਛੇ ਜੇ ਕਿ ਕੋਈ ਢੋਈ ਮਲਦਾ ਹੈ, ਜਿਵੇਂ ਮਣਕਿਆਂ ਦੇ ਵਿੱਚ ਗੈਪ ਪੈ ਜਾਂਦਾ। ਹਾਂਜੀ ਹਾਂਜੀ, ਤੇ ਉਹ ਪਿੰਡ ਕਿਹੜਾ ਦੱਸਿਆ ਸੀ ਤੁਸੀਂ? ਉਹ ਲੁਧਿਆਣੇ ਜਲੰਧਰ ਦੇ ਵਿੱਚ। ਹਾਂਜੀ, ਕੋਈ ਨਹੀਂ, ਮੈਂ ਦੱਸਦੀ, ਤੁਸੀਂ ਸੁਣਦੇ ਜ਼ਰੂਰ ਰਹਿਓ, ਨਾਲ ਜੁੜੇ ਜ਼ਰੂਰ ਰਹਿਓ। ਉਹ YouTube ਚੈਨਲ 'ਤੇ ਜਾਵੋ ਅਤੇ ਉਹਦੇ 'ਤੇ ਹੋਣਾ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਪਿੰਡ ਦੱਸਿਆ ਸੀਗਾ, ਉਹ ਤੁਸੀਂ ਜ਼ਰੂਰ ਸੁਣ ਸਕਦੇ ਆ। ਅਗਲੇ ਕਾਲਰ ਨੇ ਸਾਡੇ ਸੁਰਿੰਦਰ ਕੌਰ। ਹਾਂਜੀ ਭੈਣ ਜੀ, ਮੈਂ ਆਪਣੇ ਲਈ ਪੁੱਛਣਾ ਢੂਈ ਦਾ। ਠੀਕ ਹੈ। ਹਾਂਜੀ, ਉਹ ਦੱਸਿਓ। ਬਹੁਤ ਦਰਦ ਕਰਦੀ ਢੂਈ, ਬੈਕ ਦੁਖਦੀ ਜਿੱਦਾਂ ਹੱਡੀ ਪਿਛਲੀ। ਠੀਕ ਹੈ। ਕੁਰਸੀ ਤੇ ਬੈਠੀ ਵੀ ਮੈਨੂੰ ਬਹੁਤ ਔਖਾ ਹੁੰਦਾ, ਪੈ ਨਹੀਂ ਸਿੱਧੀ ਹੁੰਦਾ, ਇੱਕੋ ਹੀ ਵੱਖ ਮੈਂ ਪੈਂਦੀ, ਦੂਏ ਵੱਖ ਪੈ ਹੀ ਨਹੀਂ ਹੁੰਦਾ। ਠੀਕ ਹੈ। ਤਾਂ ਇੱਕ ਮੈਨੂੰ ਦੱਸਿਓ ਭਈ ਆਪਣੇ ਇਹਨਾਂ ਦੇ ਨਹੁੰ ਕਾਲੇ ਹੁੰਦੇ ਆ ਸਾਡੇ ਘਰ ਦੇ ਦੀ। ਠੀਕ ਆ। ਤਾਂ ਇੱਕ ਆਪਣੇ ਪੈਰਾਂ ਦਾ ਸੋਜਾ ਮੈਂ ਪੁੱਛਿਆ, ਜਦ ਤਾਂ ਮੈਂ ਮੰਜੇ ਤੇ ਪੈਂਦੀ ਆ ਬੈੱਡ ਤੇ, ਤਾਂ ਸਰਾਣਾ ਰੱਖਦੀ ਆ ਥੱਲੇ ਪੈਰਾਂ ਦੇ, ਤਾਂ ਥੋੜਾ ਘਟ ਜਾਂਦਾ ਆ, ਪਰ ਜਦ ਮੈਂ ਪੈਰਾਂ ਦੇ ਥੱਲੇ ਸਰਾਣਾ ਰੱਖਦੀ ਤਾਂ ਮੇਰੀ ਬੈਕ ਤੇ ਬਹੁਤ ਅਸਰ ਪੈਂਦਾ, ਦੁਖਦੀ ਆ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਆ ਵੀ ਇਹ ਵੀ ਕੋਈ ਨਾ ਕੋਈ ਤਰੀਕਾ ਹੁੰਦਾ ਬੈਠਣ ਦਾ। ਕਈ ਵਾਰੀ ਸਾਡੇ ਬੈਠਣ ਦੇ ਤਰੀਕੇ ਇਹੋ ਜਿਹੇ ਹੁੰਦੇ ਆ, ਸਾਡੇ ਮੋਢੇ, ਧੌਣ, ਸਾਡੀ ਬੈਕ ਉਹ ਦੁਖਣ ਲੱਗ ਜਾਂਦੇ ਆ। ਪਵਨ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਪੁੱਛਣਾ ਸੀਗਾ ਕਿ ਮੈਨੂੰ ਨਾ ਭੈਣ ਜੀ ਹਰੀਸ਼ਾ ਜੀ ਹੋਈ, ਤੇ ਮੈਂ ਪਤਾ ਨਹੀਂ ਵਾਇਰਲ ਹੈ ਜਾਂ ਕਿੱਦਾਂ, ਮੈਂ ਮੈਡੀਸਨ ਖਾਧੀ ਬੜੀ, ਮੈਨੂੰ ਆਰਾਮ ਨਹੀਂ, ਥੋੜਾ ਜਿਹਾ ਆਉਣ ਲੱਗਦਾ, ਫੇਰ ਦੁਬਾਰਾ ਜਿੱਦਾਂ ਕੱਚੀ ਦੀ ਰੇਸ਼ਾ ਹੁੰਦੀ, ਨੱਕ ਹੀ ਬੰਦ ਹੋ ਜਾਂਦਾ ਮੇਰਾ। ਹਾਂਜੀ ਹਾਂਜੀ, ਅੱਜ ਕੱਲ੍ਹ ਹੈਗਾ ਇਹ, ਇੰਨਾ ਨਾ ਘਬਰਾਓ, ਹੈਗਾ ਆ ਇਹ। ਤੇ ਮੈਂ ਪੁੱਛਣਾ ਚਾਹੁੰਦੀ ਸੀ ਜੇ ਕਿਸੇ ਭੈਣ ਭਰਾ ਨੂੰ ਪਤਾ ਕੋਈ ਦੱਸੇ ਮੈਨੂੰ ਨੁਕਸਾ, ਉੱਦਾਂ ਬੰਦਾ ਚਲੋ ਕਰਕੇ ਦੇਖ ਲੈਂਦਾ। ਹਾਂਜੀ ਠੀਕ ਹੈ, ਜ਼ਰੂਰ ਪੁੱਛਦੇ ਆਪਾਂ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਥੈਂਕ ਯੂ। ਨੁਸਖਾ ਜ਼ਰੂਰ ਦੱਸਿਓ ਜੀ ਇਹਨਾਂ ਨੂੰ। ਢਿੱਲੋਂ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਬਲਵਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਦੱਸਣਾ, ਕੋਈ ਨੁਸਖਾ ਦੱਸ? ਨਹੀਂ ਮੈਂ ਟਾਈਮ ਨਹੀਂ ਬਹੁਤਾ ਲੈਣਾ। ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਪਰਿਵਾਰ ਸਾਡਾ ਆ, ਤੇ ਫਿਰ ਡਾਕਟਰਾਂ ਤੇ ਹੌਸਲਾ ਰੱਖੋ। ਜਿਸ ਤਰ੍ਹਾਂ ਹੁਣੇ ਇਹ ਸਾਡੀ ਇੱਕ ਬੱਚੀ ਨੇ ਕਿਹਾ ਨੱਕ ਦਾ, ਉਹਦੇ ਨੱਕ ਦੇ ਅੰਦਰਲੇ ਪਾਸੇ ਜਿਹੜਾ ਹੈਗਾ ਜਿੱਦਾਂ ਨੱਕ ਦੇ ਰਾਹੀਂ ਵੀ ਸਾਨੂੰ ਸਾਹ ਆਉਂਦਾ ਹੈ, ਉਹਨੂੰ ਨੱਕ ਨੂੰ ਕਲੀਨ ਅੰਦਰਲੇ ਪਾਸਿਓਂ ਕਰਨਾ। ਤੇ ਹੋਰ ਵੀ ਆ, ਡਾਕਟਰਾਂ ਤੇ ਭਰੋਸਾ ਰੱਖੋ ਤੇ ਪ੍ਰਮਾਤਮਾ ਤੇ ਭਰੋਸਾ ਰੱਖੋ। ਹਰ ਇੱਕ ਘਰ ਦੇ ਵਿੱਚ ਆਹ ਰੇਡੀਓ ਲਾਓ ਤੇ ਟਾਈਮ ਨਾਲ ਸਾਰੀਆਂ ਚੀਜ਼ਾਂ ਆਉਣੀਆਂ, ਤੇ ਇਹਨਾਂ ਦੇ ਮੈਂਬਰ ਬਣੋ। ਮੈਂ ਮੈਂਬਰ ਨਹੀਂ ਬਣਿਆ, ਮੈਂ ਤੁਹਾਡਾ ਟਾਈਮ ਹੀ ਪਾਸ ਕੀਤਾ, ਅੱਗੇ ਮੈਂ ਮੈਂਬਰ ਬਣਨਾ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਜੀ ਗੁਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਕਿ ਮੇਰੀ ਨਾ ਪਿੱਛੋਂ ਗਰਦਨ ਬੜੀ ਦਰਦ ਕਰਦੀ ਆ। ਤਾਂ ਪਿੱਛੋਂ ਅੱਧਾ ਸਿਰ ਵੀ ਦਰਦ ਕਰਦਾ, ਤੇ ਸਿਰ ਨੂੰ ਚੱਕਰ ਵੀ ਆਉਂਦੇ ਰਹਿੰਦੇ। ਜੇ ਮੈਂ ਕਈਆਂ ਨੂੰ ਪੁੱਛਿਆ, ਉਹ ਕਹਿੰਦੇ ਸਰਵਾਈਕਲ ਆ। ਮੈਂ ਪੁੱਛਣਾ ਵੀ ਇਹਦਾ ਕੋਈ ਇਲਾਜ ਹੋਵੇ ਤਾਂ ਸਰਵਾਈਕਲ ਦਾ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ। ਇੱਕ ਮੈਂ ਤੁਹਾਨੂੰ ਫੀਡਬੈਕ ਦੇਣੀ ਸੀ ਜੀ। ਹਾਂਜੀ, ਬੈਕ ਫੀਡ ਦੇਣੀ ਜੀ। ਉਹ ਜਿਹੜਾ ਕੌਲੀ ਤੇ ਬੈਠਣਾ ਨੁਕਸਾਨ ਹੈ ਨਹੀਂ ਗਾ, ਲੱਕ ਮੇਰਾ ਬਹੁਤ ਦਰਦ ਕਰਦਾ, ਮੈਂ ਕੌਲੀ ਤੇ ਬੈਠਾ ਤਾਂ ਮੇਰਾ ਲੱਕ ਹੁਣ ਠੀਕ ਹੈ ਉਹਦੇ ਨਾਲ। ਅੱਛਾ, ਠੀਕ ਹੋ ਗਿਆ। ਠੀਕ ਹੈ। ਹਾਂਜੀ, ਠੀਕ ਹੋ ਗਿਆ। ਹਾਂਜੀ, ਮੈਂ 20 ਦਿਨ ਬੈਠਾ, ਜ਼ਿਆਦਾ ਤਾਂ ਨਹੀਂ ਬੈਠਾ ਹੁਣ। ਠੀਕ ਹੈ, ਉਹਦੇ ਨਾਲ ਮੇਰਾ ਲੱਕ ਠੀਕ ਹੋ ਗਿਆ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਚਲੋ, ਕੁਛ ਤੇ ਆਰਾਮ ਆਉਂਦਾ ਨਾ, ਪਤਾ ਨਹੀਂ ਤੁਹਾਨੂੰ ਕੀ ਪ੍ਰੋਬਲਮ ਹੋਈ, ਤੁਹਾਨੂੰ ਵੀ ਆਰਾਮ ਆ ਸਕਦਾ। ਤਰਲੋਕ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਪਹਾੜ ਤੋਂ ਬਣਾਉਂਦੇ 5 ਚੀਜ਼ਾਂ ਬਣਾ ਕੇ ਜੀ, ਉਹ ਜਿਹੜਾ ਨਿੰਬੂ ਦਾ ਰਸ ਹੈ, ਉਹ 6-7 ਮਹੀਨੇ ਤੋਂ ਘਰੇ ਕੱਢ ਕੇ ਰੱਖਿਆ ਹੋਇਆ, ਉਹ ਪਾ ਸਕਦੇ ਆ? ਤਾਜ਼ਾ ਕੱਢ ਲਓ ਤਾਂ ਸਹੀ ਰਹੂਗਾ ਕੰਮ। ਅੱਛਾ ਜੀ, ਅੱਛਾ ਜੀ। ਓਕੇ ਜੀ, ਮਿਹਰਬਾਨੀ। ਥੈਂਕ ਯੂ ਜੀ। ਕਿਉਂਕਿ ਸਾਰਿਆਂ ਨੇ ਘਰੇ ਹੀ ਬਣਾਇਆ ਉਹ, ਤੇ ਬਣਾਇਆ ਵੀ ਉਹਨਾਂ ਨੇ ਤਾਜ਼ੇ ਨਾਲ। ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਇੱਕ ਉਹ ਆਪਣੇ ਯੂਰੀਨ ਦੇ ਵਾਸਤੇ ਜਿਹੜਾ ਅਸੀਂ ਦੱਸਦੇ ਜੌਂਖਾਰ ਤੇ ਕਲਮੀ ਸ਼ੋਰਾ ਤੇ ਭਖੜੇ ਦਾ, ਤੇ ਇਹ ਜਿਹੜਾ ਆਪਣੇ ਜੌਂਖਾਰ ਆ, ਇਹਦੇ ਵਿੱਚ ਪੋਟਾਸ਼ੀਅਮ ਆ ਪੂਰਾ। ਇਹ ਅਜੇ ਏਦਾਂ ਮੈਨੂੰ ਤੇ ਨਹੀਂ ਪਤਾ ਹੈਗਾ, ਚੀਜ਼ਾਂ ਦੱਸੀਆਂ ਜਾਂਦੀਆਂ ਆ, ਪੁੱਛ ਲੈਨੇ ਆਪਾਂ ਕਿਸੇ ਨੂੰ। ਹਾਂ, ਮੈਂ ਏਦਾਂ ਹੋਇਆ ਸੀਗਾ, ਮੈਂ ਜਿੱਦਣ ਹਸਪੀਟਲ ਗਿਆ ਨਾ, ਉਦੋਂ ਇੱਕ ਦਿਨ ਕੇਲਾ ਖਾ ਲਿਆ, ਉਹਦੇ ਨਾਲ ਫਿਰ ਮੇਰਾ ਪੋਟਾਸ਼ੀਅਮ ਬਹੁਤ ਵੱਧ ਗਿਆ, ਉਹਨਾਂ ਨੇ ਫਿਰ ਘਟਾਇਆ ਸੀ। ਤੇ ਉਹ ਹੁਣ ਜਿਹੜਾ ਇਹ ਲਿਆਂਦਾ ਜੌਂਖਾਰ ਲਿਆਂਦਾ, ਤੇ ਇਹ ਤਾਂ ਹੈ ਪੋਟਾਸ਼ੀਅਮ ਆ।
ਹਾਂਜੀ, ਨੇ ਮੈਨੂੰ ਇਹਦੇ ਬਾਰੇ ਨਹੀਂ ਪਤਾ, ਆਪਾਂ ਜ਼ਰੂਰ ਜਿਹੜੇ ਦੱਸਦੇ ਉਹਨਾਂ ਨੂੰ ਪੁੱਛ ਲੈ। ਤੇ ਜਿੱਦਾਂ ਵੀ ਜੇ ਕੋਈ ਪਤਾ ਲੱਗ ਜਾਏ ਤੇ ਚੰਗੀ ਗੱਲ। ਮੈਂ ਫਿਰ ਇਸ ਕਰਕੇ ਸ਼ੁਰੂ ਨਹੀਂ ਕੀਤਾ। ਠੀਕ ਹੈ, ਦੂਜੀਆਂ ਉਹਨਾਂ ਚਿਰ ਦੂਜੀਆਂ ਚੀਜ਼ਾਂ ਸ਼ੁਰੂ ਕਰ ਲਓ, ਇੱਕ ਨੂੰ ਛੱਡ ਲਓ। ਉਹ ਤਾਂ ਮੈਂ ਕਰੀ ਕਰਦੇ। ਠੀਕ ਹੈ, ਹਾਂਜੀ, ਥੈਂਕ ਯੂ ਜੀ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਨੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ ਭੈਣ ਜੀ, ਮੇਰੇ ਨਾ ਨਸੀਰ ਬੜੀ ਫੁੱਟਦੀ, ਹਫ਼ਤਾ ਹੋ ਗਿਆ ਨਾ। ਮੈਂ ਕਤੀਰਾ ਵਗੈਰਾ ਬੜਾ ਖਾਧੀ ਹੈ ਪਰ ਹਟਦੀ ਨਹੀਂ। ਅੱਛਾ, ਨਕਸੀਰ ਹਟਦੀ ਨਹੀਂ। ਤੇ ਤੁਸੀਂ ਜਿਹੜੀ ਸੁੰਡ ਹੁੰਦੀ ਆ ਉਹ ਭੇ ਕੇ ਰੱਖੀ ਆ, ਸਵੇਰ ਨੂੰ ਪਾਣੀ ਨਾਲ ਤਾਰ ਕੇ ਪੀਤਾ ਉਹਦਾ? ਨਹੀਂ, ਉਹ ਨਹੀਂ ਪੀਤਾ ਭੈਣ। ਉਹ ਵੀ ਕਰ ਲਿਆ, ਹੋਰ ਵੀ ਪੁੱਛ ਲੈਣੇ ਆਪਾਂ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਅੱਗੇ ਨੇ ਜੀ ਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਗਠੀਏ ਬਾਰੇ ਪੁੱਛਣਾ ਸੀ। ਇੱਕ ਤੇ ਮਗਾਂ ਤੇ ਮਣਕੇ ਤੇ ਹੋਰ ਦੋ ਚੀਜ਼ਾਂ ਕਿਹੜੀਆਂ ਪੈਂਦੀਆਂ ਉਹਨਾਂ ਦਾ? ਮੈਨੂੰ ਲੱਗਦਾ ਕਾਲੀਆਂ ਮਿਰਚਾਂ ਵੀ ਗਈਆਂ ਸੀਗੀਆਂ। ਕਾਲੀਆਂ ਮਿਰਚਾਂ ਤੇ ਹੋਰ ਕੀ? ਤੇ ਵਿੱਚ ਮਣਕੇ ਬਸ ਸੁੰਡ ਪਾਉਣੀ ਤੇ ਪਾ ਲਓ, ਜ਼ਿਆਦਾ ਗਰਮ ਹੋ ਜਾਣਗੀਆਂ ਚੀਜ਼ਾਂ। ਤੇ ਹਾਂ, ਤੇ ਮਣਕੇ ਤਾਂ ਸੀ ਵੀ ਉਹ ਗੋਲੀਆਂ ਬਣ ਜਾਂਦੀਆਂ ਉਹਨਾਂ ਦੀਆਂ। ਉਹ ਹੀ ਨਾ, ਮਗਾਂ ਤੇ ਸੁੰਡ ਥੋੜੀ ਜਿਹੀ ਤੇ ਕਾਲੀਆਂ ਮਿਰਚਾਂ ਪਾ ਲਈਆਂ। ਹਾਂਜੀ ਹਾਂਜੀ, ਠੀਕ ਹੈ। ਹੋਰ ਵੀ ਕਿਸੇ ਨੂੰ ਪਤਾ ਹੋਵੇ ਤੇ ਦੱਸ। ਬਾਵਾ ਗਰਮੀ ਹੋ ਜਾਣੀ ਇਹਦੇ ਨਾਲ ਹੀ। ਨਹੀਂ ਤਾਂ ਬੇਟੀ ਨੂੰ ਥੋੜੀ ਜਿਹਾ ਲੱਗਦਾ, ਆਂਦੀ ਉਂਗਲਾਂ ਦਰਦ ਹੁੰਦੀਆਂ, ਤੇ ਮੈਂ ਕਿਹਾ ਚੱਲ ਉਹ ਬਣਾ ਕੇ ਦਿੰਦੇ ਆ। ਹਾਂਜੀ 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 ਹਾਂਜੀ, ਮਗਾਂ, ਕਾਲੀ ਮਿਰਚ, ਮਣਕਾ ਤੇ ਇਹ ਤਿੰਨੇ ਚੀਜ਼ਾਂ ਕੁੱਟ ਕੇ ਰਲਾ ਕੇ ਗੋਲੀਆਂ ਬਣਾ ਕੇ ਲੈਣ ਨੂੰ ਕਿਹਾ ਸੀਗਾ। ਚਲੋ ਠੀਕ ਹੈ ਭੈਣ ਜੀ, ਥੈਂਕ ਯੂ ਜੀ। ਮਨਜੀਤ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਨਾ ਮੈਂ ਆਪਣੇ ਬਾਰੇ ਪੁੱਛਣਾ ਸੀਗਾ। ਮੇਰਾ ਨਾ ਗੋਡਾ, ਜਿੱਦਾਂ ਗੋਡਾ ਸਾਈਡ ਤੋਂ ਗੋਡਾ ਨਹੀਂ ਹੈਗਾ, ਸਾਈਡ ਤੋਂ ਸੱਜੇ ਪਾਸੇ, ਉਹਦੇ ਸੱਜੇ ਉੱਥੇ ਨਾ ਪੇਨ ਬਹੁਤ ਹੁੰਦੀ ਆ। ਲਾਈਕ ਕਦੇ ਤਾਂ ਬਿਲਕੁਲ ਹਟ ਜਾਂਦੀ, ਤਾਂ ਜਦੋਂ ਬੈਂਡ ਕਰਦੀ ਮੋੜਦੀ ਆ ਉਦੋਂ ਕੱਪੜੇ ਪਾਉਣੇ ਕਈ ਵਾਰੀ ਬਹੁਤ ਔਖੇ ਹੋ ਜਾਂਦੇ ਆ। ਮੈਂ ਸੋਚਿਆ ਵੀ ਮੋਚ ਵਗੈਰਾ ਆਈ ਹੋਊਗੀ, ਆਈਸ ਵਗੈਰਾ ਲਗਾਈ, ਮਸਲ ਰਿਲੈਕਸਰ ਵੀ ਖਾਧੇ ਆ, ਉਹਨਾਂ ਕੋਈ ਟਾਈਮ ਠੀਕ ਰਹੀ ਆ। ਉਹ ਹੁਣ ਕਈ ਵਾਰੀ ਤਾਂ ਬਹੁਤ ਗੱਡੀ ਵੀ ਨਹੀਂ ਚੱਲਦੀ ਹੈਗੀ, ਕਿਉਂਕਿ ਉਹ ਸੱਜੀ ਲੱਤ ਹੁੰਦੀ ਆ। ਹਾਂਜੀ, ਉਹ ਬਹਿਣਾ ਬਹੁਤ ਔਖਾ ਹੋ ਜਾਂਦਾ। ਜੇ ਮੈਂ ਕਿਹਾ ਕਿਸੇ ਭੈਣ ਭਾਈ ਨੂੰ ਪਤਾ ਹੋਊਗਾ ਤਾਂ ਜ਼ਰੂਰ ਦੱਸੋ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਕੁਲਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਆਪਣੇ ਕਾਲਰ ਆਏ ਸੀ, ਮੈਂ ਦੱਸਣਾ ਜਿਹੜਾ ਉਹ ਮਣਕੇ ਬਾਰੇ ਕਹਿੰਦੇ ਸੀ ਨਾ ਵੀ ਹਿੱਲਿਆ ਕਿਹੜਾ ਪਿੰਡ ਆ, ਉਹ ਅੱਗੇ ਜਗਵੀਰ ਭਾਜੀ ਨੇ ਦੱਸਿਆ ਉਹ ਜਲੰਧਰ ਨਕੋਦਰ ਰੋਡ ਤੇ ਆ, ਲਾਂਬੜਾ ਪਿੰਡ ਆ। ਲਾਂਬੜਾ, ਠੀਕ ਹੈ। ਹਾਂਜੀ ਹਾਂਜੀ। ਦੂਜਾ ਮੈਂ ਪੁੱਛਣਾ, ਆਪਣੇ ਇੱਕ ਹੁਣੀ ਕਾਲਰ ਆ ਕੇ ਗਿਆ, ਉਹ ਟਰੱਕ ਚਲਾਉਂਦੇ ਆ, ਉਹ ਕਹਿ ਕੇ ਗਿਆ ਵੀ ਉਹਨਾਂ ਨਿਗਾਹ ਦੀ ਖਾਤਰ ਵੀ ਕਿਹੜੀ ਚੀਜ਼ ਖਾਧੀ ਸੀ। ਮੈਂ ਵੀ ਟਰੱਕ ਹੀ ਚਲਾਉਣਾ, ਵੀ ਕਿਹੜੀ ਚੀਜ਼ ਖਾਧੀ ਸੀ ਉਹਦੇ ਨਾਲ ਨਿਗਾਹ ਦਾ ਫਰਕ ਪੈਂਦਾ। ਪਰ ਦੱਸਿਆ ਤਾਂ ਬਹੁਤ ਕੁਛ ਗਿਆ ਨਿਗਾਹ ਦੀ ਖਾਤਰ, ਅਲੱਗ ਖਾਧਾ ਕੁਛ ਨਹੀਂ ਵੀ ਮਤਲਬ ਉਹਨਾਂ ਨੇ ਵੀ ਕਿਹੜੀ ਚੀਜ਼ ਖਾਧੀ, ਉਹ ਕਹਿੰਦੇ ਮੇਰੀ ਨਿਗਾਹ ਵਧੀਆ ਹੋ ਗਈ, ਮੈਂ ਉਹ ਟੈਸਟ ਪਾਸ ਕਰਿਆ ਜਿਹੜਾ ਮੈਡੀਕਲ ਹੁੰਦਾ ਨਾ। ਠੀਕ ਹੈ ਜੀ। ਉਹ ਦੁਬਾਰੇ ਆ ਕੇ ਦੱਸ ਜਾਣ ਕਿ ਮੈਨੂੰ ਵੀ ਥੋੜੇ ਨੇੜੇ ਦੇ ਅਫਸਰ ਥੋੜੇ ਨੀਂਦੀ ਦੇ ਦੂਰ ਦੇ ਚੱਲ ਜਾਂਦੇ ਆ। ਠੀਕ ਹੈ। ਤੇ ਇੱਕ ਆ ਕਾਲਰ ਹੁਣੀ ਆ ਕੇ ਗਿਆ, ਉਹ ਕਹਿੰਦੇ ਸੀ ਬੈਕ ਆਪਣੇ ਲੱਕ ਦੁਖਦਾ, ਇਹ ਤੇ ਕੌਲੀ ਤੇ ਬਹਿ ਕੇ ਕਿਵੇਂ ਬੈਠਣਾ, ਵੀ ਉਹ ਟਰੱਕ 'ਚ ਹੀ ਹੁਣ ਜ਼ਿਆਦਾ ਰਹੀਦਾ, ਘਰੇ ਤਾਂ ਹੁੰਦਾ ਸਾਧਨ ਬੰਦੇ ਕੋਲੇ ਵੱਧ। 24 ਘੰਟੇ ਥੋੜੀ ਰਹਿੰਦੇ ਤੁਸੀਂ ਉੱਥੇ, ਮੈਂ ਦੱਸ ਦਿੰਦੀ ਹਾਂ, ਤੁਸੀਂ ਤੁਹਾਨੂੰ ਰੱਖ ਕੇ ਸੁਣਦੇ ਰਹੋ। ਅੱਛਾ ਜੀ, ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ, ਠੀਕ ਆ। ਆਪਣੀ ਸਿਹਤ ਲਈ 10 ਮਿੰਟ ਹੀ ਕੱਢਣੇ ਆ ਤੁਸੀਂ, ਜਿਨ੍ਹਾਂ ਦੇ ਵੈਸੇ ਵੀ ਬੈਕ ਪੇਨ ਹੁੰਦੀ ਆ ਜਾਂ ਉੱਪਰ ਮੋਢਿਆਂ 'ਚ ਵੀ ਦਰਦ ਹੁੰਦੀ ਆ। ਮੇਰੇ ਖਿਆਲ ਦੇ ਵਿੱਚ ਕਿਸੇ ਨੂੰ ਗੋਡਿਆਂ ਤੋਂ ਵੀ ਆਰਾਮ ਆਇਆ ਸੀਗਾ, ਤੁਸੀਂ ਕਰਕੇ ਦੇਖ ਸਕਦੇ। ਇਹਦੇ ਵਿੱਚ ਕੋਈ ਡਾਕਟਰ ਦੇ ਟੀਕਾ ਨਹੀਂ ਲਵਾਉਣ ਚੱਲੇ, ਪਰਚੀ ਨਹੀਂ ਕਟਾਉਣ ਚੱਲੇ। ਤੁਸੀਂ ਕੌਲੀ ਲੈ ਲਓ, ਜੇ ਬਹੁਤੀ ਛੋਟੀ ਨਹੀਂ ਆ, ਜੇ ਵਾਟੀ ਟਾਈਪ ਹੁੰਦੀ ਆ ਉਹਨੂੰ ਲੈ ਲਓ, ਉਹਨੂੰ ਮੁੰਦੀ ਮਾਰਨਾ ਆ। ਮੁੰਦੀ ਮਾਰ ਕੇ ਕਿਸੇ ਲੱਕੜੀ ਦੀ ਚੀਜ਼ ਦੇ ਉਹਦੇ ਉੱਤੇ ਸਿੱਧੇ ਬੈਠਣਾ ਆ। ਜਿਹੜੀ ਤੁਹਾਡੀ ਬੈਕ ਹੁੰਦੀ ਆ ਨਾ, ਬੈਕ ਬੋਨ ਆ, ਉਹ ਬਿਲਕੁਲ ਉੱਤੇ ਚਾਹੀਦੀ ਆ, ਸੱਜ ਕੇ ਨਹੀਂ ਬੈਠਣਾ, ਉਹ ਬੈਕ ਬੋਨ ਉੱਤੇ ਚਾਹੀਦੀ ਆ ਤੁਹਾਡੀ। ਉਹਦੇ ਨਾਲ ਬਹੁਤ ਆਰਾਮ ਆਉਂਦਾ ਆ, ਬਹੁਤ ਫਾਇਦੇ ਹੁੰਦੇ ਆ। ਕਿਸੇ ਨੇ ਵੈਸੇ ਦੱਸਿਆ ਤਾਂ ਸ਼ੂਗਰ ਤੋਂ ਸੀਗਾ, ਮੁੜ ਕੇ ਕਿਸੇ ਨੇ ਦੱਸਿਆ ਨਹੀਂ ਵੀ ਕਿਸੇ ਨੇ ਬੈਠ ਕੇ ਦੇਖਿਆ ਵੀ ਆ ਜਾਂ ਨਹੀਂ ਦੇਖਿਆ। ਹਾਂ, ਇੱਕ ਭਾਈ ਸਾਹਿਬ ਸਿੱਧੀ 'ਤੇ ਬੈਠ ਗਏ ਸੀਗੇ। ਸੋ ਸਿੱਧੀ 'ਤੇ ਨਹੀਂ ਬੈਠਣਾ, ਪੁੱਠੀ ਮੁੰਦੀ ਮਾਰ ਕੇ ਬੈਠਣਾ ਆ, ਤਾਂ ਕਿ ਤੁਹਾਡੇ ਚੁੱਭੇ ਨਾ ਬੋਡੀ ਦੇ ਉੱਤੇ ਕਿਤੇ ਵੀ। ਅਗਲੇ ਸਾਡੇ ਕਾਲਰ ਨੇ ਜੀ ਸੁਰਿੰਦਰਪਾਲ ਕੌਰ। ਹੈਲੋ, ਸੁਰਿੰਦਰਪਾਲ ਜੀ। ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਜੀ, ਬਹੁਤ ਵਧੀਆ ਪ੍ਰੋਗਰਾਮ। ਥੈਂਕ ਯੂ ਜੀ। ਹਾਂ ਭੈਣ ਜੀ, ਸਾਡੀਆਂ 2 ਭੈਣਾਂ ਇੰਦਗਾ। ਇੱਕ ਭੈਣ ਦੇ ਤਾਂ ਲੱਤਾਂ ਬਹੁਤ ਜ਼ਿਆਦਾ ਦੁਖਦੀਆਂ ਤੇ ਇੱਕ ਭੈਣ ਦੇ ਟੂਈ ਦੁਖਦੀ ਆ। ਅੱਛਾ। ਤੇ ਉਹ ਦੋਨੇ ਹੀ ਜਾ ਸਕਦੀਆਂ, ਜਿਹੜਾ ਉੱਥੇ ਆਪਣੇ ਜਲੰਧਰ ਨਕੋਦਰ ਦੇ ਕੋਲੇ ਦੱਸਿਆ ਕੋਈ ਮਲਕੇ ਦਾ? ਬੈਕ ਦਾ ਦੱਸਿਆ ਸੀਗਾ, ਲੱਤਾਂ ਦਾ ਤਾਂ ਨਹੀਂ ਦੱਸਿਆ। ਲੱਤਾਂ ਗੋਡਿਆਂ ਤੋਂ ਥੱਲੇ ਦੁਖਦੀਆਂ?
ਹਾਂਜੀ ਹਾਂਜੀ, ਗੋਡੇ ਦੁਖਦੇ ਆ, ਪਿੰਜਣੀਆਂ ਵੀ ਕੋਈ ਨਹੀਂ, ਵੀ ਦੁਖਦੇ ਵੈਸੇ ਉਹਨਾਂ ਨੂੰ ਕਾਲੀਆਂ ਮਿਰਚਾਂ ਵਾਲਾ ਵੀ ਦਿਓ। ਵੈਸੇ ਗੋਡਿਆਂ ਦਾ ਇਲਾਜ ਦੱਸੋ ਕੋਈ ਨਾ ਕੋਈ, ਜਿਹੜੇ ਪਹਿਲਾਂ ਦੱਸੇ ਹੋਏ ਆ। ਆਹੋ ਠੀਕ ਆ ਜੀ, ਠੀਕ ਆ। ਤੇ ਮਣਕਿਆਂ ਵਾਲੇ ਤਾਂ ਜਾ ਸਕਦੇ ਨੇ ਉਹਨਾਂ ਕੋਲੇ? ਇਹ ਉੱਥੇ ਜਾ ਕੇ ਪੁੱਛਿਓ ਕੀ ਕਰਦੇ ਆ, ਮੈਂ ਤੇ ਗਈ ਨਹੀਂ ਕਦੀ। ਅੱਛਾ ਜੀ, ਠੀਕ ਆ। ਹਾਂ, ਕਿਉਂਕਿ ਜੇ ਪੰਜਾਬ ਰਹਿੰਦੇ, ਪੰਜਾਬ ਹੀ ਜਾਣਾ ਹੈ, ਪੁੱਛ ਸਕਦੇ ਆ। ਹਾਂਜੀ ਹਾਂਜੀ, ਚਲੋ ਜਾਣਗੇ ਤਾਂ ਸਹੀ ਕਿਹਾ, ਕੋਈ ਪਤਾ ਲੱਗੂਗਾ ਹੀ। ਉਹਨਾਂ ਦੇ ਮਣਕੇ ਡਾਕਟਰ ਨੇ ਦੱਸੇ ਵੀ ਮਣਕੇ ਸਹੀ ਨੇ। ਠੀਕ ਹੈ। ਹਾਂ, ਉਹਨਾਂ ਨੂੰ ਫਿਰ ਭੇਜ ਦਿੰਦੇ ਆ। ਠੀਕ ਹੈ ਜੀ। ਹਾਂਜੀ, ਠੀਕ ਆ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਭਜਨ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੰਗਾ ਹੈ ਨਾ? ਹਾਂਜੀ ਹਾਂਜੀ ਹਾਂਜੀ। ਬਲਵਿੰਦਰ ਜੀ, ਧੰਨਵਾਦ ਹੈ ਬਹੁਤ ਬਹੁਤ ਤੁਹਾਡਾ, ਜਿਹੜਾ ਇੰਨਾ ਜ਼ਿਆਦਾ ਪ੍ਰੋਗਰਾਮ ਸੋਹਣਾ ਦਿੰਦੇ ਤੁਸੀਂ। ਥੈਂਕ ਯੂ ਜੀ। ਅੱਛਾ, ਮੈਂ ਨਾ ਅੱਗੇ ਵੀ ਦੱਸਿਆ ਸੀਗਾ, ਗਠੀਏ ਤੋਂ ਪੁੱਛਿਆ ਸੀ ਇਹਨਾਂ ਨੇ। ਹਾਂਜੀ। ਤੇ 50 ਗ੍ਰਾਮ ਕਾਲੀ ਮਿਰਚ। ਹਾਂਜੀ। ਤੇ 50 ਗ੍ਰਾਮ ਮਗਾ ਆ। ਹਾਂਜੀ। 100 ਗ੍ਰਾਮ ਖਸਖਸ ਹੈ ਵਿੱਚ ਦੇ। ਅੱਛਾ, ਖਸਖਸ ਪਾਉਣੀ ਹੈ ਵਿੱਚ? ਹਾਂਜੀ ਹਾਂਜੀ, ਮੈਂ ਸੁੰਡ ਨਹੀਂ ਪਾਉਣੀ ਹੈਗੀ। ਹਾਂ, ਸੁੰਡ ਵੀ ਬਾਬਾ ਗਰਮ, ਜ਼ਿਆਦਾ ਗਰਮ ਹੋ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਇਹ ਨਾ ਤਿੰਨ ਚੀਜ਼ਾਂ ਵੱਖਰੇ ਵੱਖਰੇ ਰਗੜ ਕੇ, ਉਹ ਭੈਣ ਜੀ ਸੁਣਦੇ ਹੋਣੇ ਆ। ਸੁਣਦੇ ਹਾਂਜੀ। ਇਹ ਨਾ ਜਿਹੜਾ ਮਣਕਾ ਉਹਦੇ ਵਿੱਚੋਂ ਬੀ ਕੱਢ ਲੈਣੇ ਆ। ਹਾਂਜੀ। ਬੀ ਕੱਢ ਕੇ ਇਹ ਫਿਰ ਤਿੰਨ ਚੀਜ਼ਾਂ ਵੱਖਰੇ ਰਗੜ ਕੇ ਇਹਦੇ ਵਿੱਚ ਮਿਲਾ ਲੈਣੀਆਂ, ਕੁੱਟਣੀਆਂ, ਕੁੱਟ ਕੇ ਵੀ ਫਿਰ ਮਿਕਸ ਹੋਣੀਆਂ, ਉਦਾਂ ਨਹੀਂ ਹੋਣੀਆਂ ਹੈਗੀਆਂ। ਠੀਕ ਹੈ ਜੀ। ਹਾਂਜੀ। ਤੇ ਫਿਰ ਇਹ ਗੋਲੀਆਂ ਬਣਾ ਲਓ, ਜਿੱਦਾਂ ਰੀਠਾ ਆਪਾਂ ਹੁੰਦਾ ਇਦਾਂ ਦੇ। ਖਸਖਸ ਭੁੰਨ ਕੇ ਪਾਉਣ ਜਾਂ ਉਦਾਂ ਹੀ ਪਾ ਲੈਣ? ਨਹੀਂ, ਕੱਚੀ ਪਾਉਣੀ ਹੈ। ਕੱਚੀ ਪਾਉਣੀ, ਠੀਕ ਹੈ। ਮੈਨੂੰ ਇਹ ਨਾ ਆਰਾਮ ਆਇਆ ਬਲਵਿੰਦਰ ਜੀ। ਠੀਕ ਹੈ ਜੀ, ਵਧੀਆ। ਹਾਂਜੀ, ਮੈਂ ਇਹ ਤਾਂ ਦੱਸਿਆ ਹੈਗਾ, ਮੈਨੂੰ ਆਰਾਮ ਹੈ। ਮੈਂ 10 ਸਾਲਾਂ ਦੀ ਮੈਂ ਇਹ ਕਿ ਤੁਹਾਡੇ ਰੇਡੀਓ ਤੇ ਸੁਣ ਕੇ ਇਹ ਕੀਤਾ ਹੈ ਮੇਰਾ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਲੋਕੀ ਤਾਂ ਗਠੀਏ ਦੀ ਦਵਾਈ ਚੜਵਾਉਂਦੇ ਆ, ਕੋਈ ਏਦਾਂ ਦਾ ਕਰਕੇ ਨਹੀਂ ਦੇਖਦੇ। ਸੋ ਜਦੋਂ ਤੁਹਾਨੂੰ ਇਹ ਚੀਜ਼ਾਂ ਗਰਮ ਲੱਗਦੀਆਂ, ਸਿਆਲ ਦੇ ਵਿੱਚ ਖਾ ਕੇ ਆਪਣੀ ਬੋਡੀ ਤੇ ਕਰ ਲਓ, ਝੱਟੇ ਤਾਂ ਸਾਲ ਬੀਤ ਜਾਂਦਾ ਆ। ਸਾਲ ਬਹੁਤ ਛੇਤੀ ਬੀਤਦਾ। ਜਿਨ੍ਹਾਂ ਨੂੰ ਗਠੀਆ, ਨਾ ਫਿਰ ਏਸੀ 'ਚ ਬੈਠ ਸਕਦੇ ਆ, ਨਾ ਤੁਸੀਂ ਪੱਖੇ ਥੱਲੇ ਬੈਠ ਸਕਦੇ ਆ। ਜਿਨ੍ਹਾਂ ਨੂੰ ਇੱਦਾਂ ਦੀਆਂ ਚੀਜ਼ਾਂ, ਦਰਦਾਂ ਹੁੰਦੀਆਂ, ਬਹੁਤ ਹੁੰਦੀਆਂ ਹੋਣਗੀਆਂ ਜੀ, ਤੁਹਾਡੇ ਨਾਲ ਬਿਲਕੁਲ ਰਾਜੀ ਆ ਕਿ ਤੁਸੀਂ ਬਹੁਤ ਔਖੇ। ਮੈਨੂੰ ਅਜਮੇਰ ਕੌਰ ਜੀ, ਅਜਮੇਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਅਜਮੇਰ ਸਿੰਘ ਬੋਲਦਾ ਯੂਨੀਵਰਸਿਟੀ ਤੋਂ ਭੈਣ ਜੀ। ਹਾਂਜੀ ਹਾਂਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਰੋਜ਼ ਸੁਣਦੇ ਆ। ਥੈਂਕ ਯੂ ਜੀ। ਤੇ ਭੈਣ ਜੀ, ਅੱਖਾਂ ਬਾਰੇ ਪੁੱਛਿਆ ਸੀ। ਅੱਖਾਂ ਅਸੀਂ ਇੰਡੀਆ ਗਏ ਸੀਗੇ, ਅੱਗੀ ਵੀ ਸਾਡੇ ਕੋਲ ਸੀਗੀ। ਇਹ ਜੰਡੂ ਸਿੰਘ ਆਪਣੇ ਜਲੰਧਰ ਕੋਲ ਹੀ ਇੱਕ ਦੇਸੀ ਕੀਮੋ ਦਿੰਦੇ ਆ, ਹਮੀਰੇ ਦੀ ਗੱਠੀ, ਮਤਲਬ ਲੱਕੜੀ ਹੁੰਦੀ ਹੈ। ਹਮੀਰੇ ਦੇ, ਜਿੱਦਾਂ ਹਮੀਰਾ ਆਪਾਂ ਲੱਕੜੀ ਆ ਕੋਈ ਦਰਖਤ ਦੀ, ਜਿੱਦਾਂ ਕਹਿੰਦੇ ਹੁੰਦੇ ਸਿਆਣੇ, ਉਸ ਤਰ੍ਹਾਂ ਹੈਗਾ। ਤੇ ਉਹ ਮਤਲਬ ਅਸੀਂ ਉੱਥੋਂ ਲਿਆਂਦੀ ਸੀ। ਫਿਰ ਸਾਡੇ ਜਦੋਂ ਮੇਰੀ ਵੀ 62-63 ਸਾਲ ਦੀ ਉਮਰ ਆ, ਮੇਰੇ ਘਰ ਵਾਲੀ ਦੀ ਵੀ ਇੰਨੀ, ਅਸੀਂ ਇੱਥੇ ਰਹਿੰਦੇ ਹਾਂ। ਅੱਛਾ। ਤੇ ਉਹ ਨਿਗਾਹ ਘਟੀ ਵੀ ਸੀਗੀ, ਤੇ ਉਹ ਮਤਲਬ ਪਾਣੀ 'ਚ ਡੋਬ ਕੇ, ਉਹ ਵੀ ਫਰੀ ਉੱਥੇ ਪਾਉਂਦੇ, ਦੇਸੀ ਇਲਾਜ ਵੀ, ਹੋਰ ਕਈਆਂ ਚੀਜ਼ਾਂ। ਅੱਛਾ, ਪਾਣੀ 'ਚ ਭੇ ਕੇ ਉਹ ਪੀ ਜਾਣੀ ਹੈ ਨਾ? ਪਾਣੀ ਭੈਣ ਜੀ, ਏਦਾਂ ਪਾਣੀ ਦੇ ਵਿੱਚ ਉਹਨੂੰ ਡੋਬ ਲੈਣਾ, ਡੋਬ ਕੇ ਨਾ ਮਤਲਬ ਕੱਪ 'ਚ 5 ਮਿੰਟ ਰਹਿਣ ਦੇਣੀ ਆ। 5 ਮਿੰਟਾਂ ਤੋਂ ਬਾਅਦ ਫਿਰ ਉਹਨੂੰ ਡੋਬ ਕੇ ਜਿੰਨੇ ਮਰਜ਼ੀ ਅੱਖਾਂ, ਜਿਵੇਂ ਆਪਣੇ ਘੱਟ ਦੀ ਦਾ ਚਿੱਟਾ ਕੁਛ ਵੀ ਹੈਗਾ, ਉਹ ਤੋਂ ਸਾਫ਼ ਕਰ ਦਿੰਦਾ ਬਿਲਕੁਲ। ਤੁਸੀਂ ਐਨਕ ਦੀ ਲੋੜ ਨਹੀਂ, ਉੱਦਾਂ ਬਿਲਕੁਲ ਦੀਦਾ, ਕੋਈ ਗੱਲ ਨਹੀਂ, ਸਾਰਾ ਕੁਝ ਠੀਕ। ਜਿੰਨੇ ਦੇ ਮਰਜ਼ੀ ਰੋਜ਼ ਪਾਓ। ਪਾਉਣ ਤੋਂ ਬਾਅਦ ਉਹਨੂੰ ਫਿਰ ਧੁੱਪੇ ਸੁਕਾ ਲੈਣਾ ਭੈਣ ਜੀ। ਨਹੀਂ, ਤੁਸੀਂ ਇਹਨੇ ਜਿਹੜੀ ਇਹ ਹਮੀਰੇ ਦੀ ਲੱਕੜੀ ਆ, ਪਾਣੀ ਦੇ ਵਿੱਚ ਡੋਬ ਕੇ 5 ਮਿੰਟ, ਤੇ ਫਿਰ ਪਾਣੀ ਨੂੰ ਕੀ ਕਰਦੇ? ਜਿਹੜਾ ਪਾਣੀ ਕੱਪ ਦੇ ਵਿੱਚ ਡੋਬ ਕੇ ਰੱਖ ਕੇ ਉਹਦੇ ਵਿੱਚ ਹੀ ਦੁਬਾਰਾ ਡੋਬ ਜਿੱਦਾਂ ਮਰਜ਼ੀ ਅੱਖਾਂ 'ਚ ਬਹੁਤ ਥੋੜੀ ਲੱਗਣੀ ਆ, ਜਿੱਦਾਂ ਆਪਾਂ ਦਵਾਈ ਪਾਉਂਦੇ ਆ, ਜਿਹਦੇ ਮਰਜ਼ੀ ਅੱਖ 'ਚ ਪਾ ਲਓ। ਉਹ ਖਰਾਬ ਹੀ ਨਹੀਂ ਹੋਣੀ, ਗਵਾਚ ਜਾਊਗੀ। ਉਹਨੂੰ ਜਿੰਨਾ ਚਿਰ ਮਰਜ਼ੀ ਪਾਈਓ, ਜਿੰਨੇ ਬੰਦੇ ਦੇ। ਤੇ ਸਾਨੂੰ ਬਹੁਤ ਫਾਇਦਾ ਹੋਇਆ। ਅੱਛਾ, ਹਮੀਰੇ ਦੀ ਲੱਕੜੀ ਉੱਥੋਂ ਹੀ ਮਿਲਦੀ ਹੈ ਜਾਂ ਕਿਤੇ ਜਿੱਥੋਂ ਮਰਜ਼ੀ ਲੈ ਲਓ? ਤੋਂ ਮਿਲਦੀ, 400 ਦੀ ਅਸੀਂ ਲੈ ਸੀ, ਇੰਡੀਆ ਤੋਂ ਮਿਲਦੀ ਹੈ। ਹਾਂਜੀ। ਅੱਛਾ ਅੱਛਾ। ਹਾਂਜੀ, ਉੱਥੇ ਵੀ ਸਾਨੂੰ ਕਿਸੇ ਨੇ ਦੱਸਿਆ ਸੀਗਾ, ਜੰਡੂ ਸਿੰਘੇ ਦਿੰਦੇ ਆ। ਹਾਂਜੀ, ਵਿਦੇਸ਼ੀ ਇਲਾਜ ਵੀ ਕਰਦੇ, ਹੋਰ ਵੀ ਕੀ ਕੁਛ ਕਰਦੇ ਆ। ਠੀਕ ਹੈ। ਤੇ ਮਿਲਦੀ ਵੈਸੇ ਇੰਡੀਆ ਤੋਂ ਆ ਭੈਣ ਜੀ। ਹਾਂਜੀ, ਉੱਥੇ ਮਿਲਣੀ ਆ। ਹਾਂਜੀ ਹਾਂ, ਮੈਂ ਕਿਹਾ ਚਲੋ ਤੁਸੀਂ ਸਾਨੂੰ ਇਹਨਾਂ ਕੋਲ ਦੱਸਦੇ ਆ, ਅਸੀਂ ਵੀ ਕੁਝ ਦੱਸ ਦਿੰਦੇ। ਜ਼ਰੂਰ ਜ਼ਰੂਰ ਜੀ, ਥੈਂਕ ਯੂ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲਓ ਜੀ, ਜਿਹਨੇ ਵੀ ਜਾਣਾ ਹੈ ਨਾ, ਹਮੀਰੇ ਦੀ ਲੱਕੜੀ ਲੈ ਆਇਓ। ਮੈਨੂੰ ਜੀ ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਤੁਹਾਡਾ ਫੋਨ ਤੁਸੀਂ ਬੰਦ ਕਰ ਲੈਂਦੇ ਆ। ਸੁਰਿੰਦਰ ਕੌਰ। ਹਾਂਜੀ ਭੈਣ ਜੀ, ਅੱਗੇ ਆਪਾਂ ਗੱਲ ਕਰਦੇ, ਘੱਟ ਹੋ ਗਿਆ ਸੀਗਾ ਭੈਣ ਜੀ। ਉਹ ਸਾਰੀਆਂ ਬਿਮਾਰੀਆਂ ਤੁਸੀਂ ਐਵਰੀ ਵੀਕ ਰਿਪੀਟ ਕਰਦੇ ਆ, ਹੋਰ ਕੀ ਰਹਿ ਗਿਆ ਹੁਣ ਦੱਸੋ? ਨਹੀਂ, ਮੈਂ ਉਹ ਇੱਕ ਮੁੰਡੇ ਨੂੰ ਆ 30 ਸਾਲ ਦਾ ਆ, ਉਹਨੂੰ ਬਲੱਡ ਬਹੁਤ ਉਹਦਾ ਵੱਧਦਾ, ਤਾਂ ਉਹਦੀ ਉਹਨੂੰ ਤੇਜ਼ਾਬ ਵੀ ਬਹੁਤ ਬਣਦੀ ਆ। ਠੀਕ ਆ। ਉਹਨੂੰ ਬੈਗ ਦੀ ਵੀ ਬਾਹਲੀ ਤਾਂ ਨਹੀਂ, ਮਾੜੀ ਜਿਹੀ। ਉਹ ਕਹਿੰਦਾ ਮੇਰੇ ਲੱਕ ਤੇ ਦਰਦ ਜਿਹਾ ਹੁੰਦਾ, ਜਿੱਦਾਂ ਚੂੰਡੀ ਜਿਹੀ ਵੱਢ ਹੁੰਦੀ, ਜੋਰ ਨਾਲ ਨਾ, ਏਦਾਂ ਹੁੰਦੀ ਆ। ਠੀਕ ਹੈ। ਤਾਂ ਮੈਂ ਉਹਦੇ ਬਾਰੇ ਪੁੱਛਣਾ ਸੀ। ਤਾਂ ਮੇਰੇ ਆ ਪੈਰਾਂ ਦੇ ਸੋਜੇ ਦਾ ਮੈਨੂੰ ਦੱਸਿਓ, ਮੈਂ ਕੀ ਕਰਾਂ? ਠੀਕ ਹੈ। ਸੁੱਜੀ ਹੋਆ, ਪੈਰ ਵੀ ਸੁੱਜੀ। ਠੀਕ ਹੈ, ਠੀਕ ਹੈ, ਠੀਕ ਹੈ ਜੀ, ਜ਼ਰੂਰ।
ਆ ਹੁਣੇ ਦੱਸ ਕੇ ਹਟੇ ਆ, ਮੁੰਡੇ ਨੂੰ ਦੱਸ ਸਕਦੇ ਆ। ਕਿਸੇ ਨੇ ਫੀਡਬੈਕ ਹੀ ਦਿੱਤੀ ਆ ਕਿ ਉਹਨਾਂ ਦੇ ਲੱਕ ਨੂੰ ਕਿਵੇਂ ਰਾਮ ਆਇਆ। ਧਿਆਨ ਨਾਲ ਸੁਣਿਆ ਜ਼ਰੂਰ ਕਰੋ। ਬਖਸ਼ੀਸ਼ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਭੈਣ ਜੀ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਪੁੱਛਣਾ ਸੀ, ਮੇਰਾ ਨਾ ਲੜਕਾ ਇੱਕ 37 ਸਾਲ ਦਾ ਵਾ, ਉਹਨਾਂ ਨੇ ਨਾ ਹਰਨੀਆ ਦੱਸਿਆ ਡਾਕਟਰ ਨੇ ਥੱਲੇ ਆਪਣੇ ਗੋਲੀਆਂ ਦੇ ਵਿੱਚ, ਉਹਨਾਂ ਵਾਸਤੇ ਜੀ ਤੁਸੀਂ ਭੈਣ ਭਾਈ ਹਰਨੀਆ। ਠੀਕ ਹੈ, ਹਾਂਜੀ 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 ਠੀਕ ਹੈ ਜੀ। ਓਕੇ ਭੈਣ ਜੀ। ਓਕੇ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਹੋਰ ਵੀ ਕਿਸੇ ਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਆ ਕਰੋ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਇੱਕ ਤਾਂ ਪੱਥਰੀਆਂ ਬਾਰੇ ਦੱਸਣਾ। ਹਾਂਜੀ। ਤੇ ਇੱਕ ਗ੍ਰੀਨ ਐਪਲ ਲੈਣਾ, 2 ਇੰਚ ਜਿੰਜਰ ਲੈਣਾ, ਅਦਰਕ ਮਤਲਬ, ਤੇ 4 ਲਸਣ ਦੀਆਂ ਧੁਰੀਆਂ ਲੈਣੀਆਂ, ਤੇ 1 ਹਰਾ ਨਿੰਬੂ ਲੈਣਾ। ਤੇ ਇਹਦਾ 1 ਕੱਪ ਜੂਸ ਬਣ ਜਾਂਦਾ। ਤੇ ਇਹਦਾ ਜੂਸ ਜਲਦੀ ਕੱਢਣਾ 1 ਕੱਪ ਹੋਵੇ, ਤੇ ਉਹ ਸਵੇਰੇ ਖਾਲੀ ਪੇਟ ਪੀਣਾ ਵਾ। ਤੇ ਇਹ 2-3 ਦਿਨ ਪੀ ਲਓ ਤੇ ਇਹਦੇ ਨਾਲ ਪੱਥਰੀਆਂ ਨਿਕਲ ਜਾਂਦੀਆਂ। ਇੱਥੇ ਇੱਕ ਕਾਲੀ ਦੀਆਂ ਵੀ ਨਿਕਲੀਆਂ। ਤੇ ਉਹ ਕਿਸੇ ਨੇ ਅਕਾਊਂਟੈਂਟ ਨੇ ਦੱਸਿਆ ਸੀ, ਉਹ ਕਹਿੰਦਾ ਉਹ ਹੁਣ ਮੇਰੀ ਬੜੀ ਇੱਜ਼ਤ ਕਰਦੀ ਆ, ਤੇ ਕਹਿੰਦਾ ਉਹ ਕਾਲੀ ਕਹਿੰਦੀ ਮੇਰਾ ਗਾਲ ਬਲੱਡ ਕੱਟ ਹੋਣ ਤੋਂ ਬਚ ਗਿਆ ਜੀ। ਤੇ ਪਿੱਤੇ, ਹਾਂਜੀ ਪਿੱਤੇ ਚ ਪੱਥਰੀਆਂ ਸੀ। ਇਹ ਮੈਲਿਕ ਐਸਿਡ ਹੁੰਦਾ, ਇਹ ਜਿਹੜਾ ਇਹ ਤੋਂ ਇਹ ਉਹਨੂੰ ਕੱਢ ਦਿੰਦਾ, ਮਤਲਬ ਇਹਨੂੰ ਪੱਥਰੀ ਨੂੰ। ਤੇ ਹਾਂਜੀ, ਤੇ ਉਹ ਬਾਕੀ ਜਿਹੜਾ ਜਿਨ੍ਹਾਂ ਦੇ ਸੇਕ ਨਿਕਲਦਾ ਵਾ, ਉਹ ਅੱਗੇ ਵੀ ਮੈਂ ਦੱਸਿਆ ਸੀ, ਤੁੱਕ ਮਲੰਗਾ ਥੋੜਾ ਜਿਹਾ ਭਿਉਂ ਲੈਣਾ, ਭਿਉਂ ਕੇ ਤੇ ਉਹ ਪੀ ਲੈਣਾ। ਉਹ ਓਦਾਂ ਹੀ ਚਾਹੇ ਦੁੱਧ ਚ ਪਾ ਕੇ ਪੀ ਲੈਣਾ, ਚਾਹੇ ਜਿਵੇਂ ਮਰਜ਼ੀ ਉਦਾਂ ਵੀ ਪੀ ਸਕਦੇ ਆ, ਨਹੀਂ ਸ਼ੂਗਰ ਤਾਂ ਮਿਸਰੀ ਪਾ ਕੇ ਪੀ ਸਕਦੇ ਆ। ਤੇ ਬਾਕੀ ਜਿਨ੍ਹਾਂ ਨੇ ਉੱਥੇ ਹੈਗੇ ਆ ਦਰਦਾਂ ਜਿਨ੍ਹਾਂ ਦੇ ਹੁੰਦੀਆਂ ਵਾ, ਵੀ ਉਹ ਕਹਿੰਦੇ ਸੀ ਇੰਡੀਆ ਹੈਗੇ ਆ। ਤੇ ਹੁਣ ਤਾਂ ਥੋੜਾ ਗਰਮੀ ਹੋਊਗੀ, ਤੇ ਇਸ ਕਰਕੇ ਵੀ ਗਰਮੀ ਚ ਵੀ ਔਖਾ ਵਾ। ਤੇ ਨਹੀਂ ਉਹ ਜਿਹੜਾ ਕਰੀਰ ਹੁੰਦਾ ਨਾ, ਕਰੀਰ ਦਾ ਡੰਡਾ ਜਿਹੜਾ ਲੈ ਲੈਣਾ, ਤੇ ਕੰਡੇ ਲਾ ਲੈਣੇ ਆ ਸਖਤ ਜਿਹਾ, 1-2 ਗਿੱਠਾ ਹੋਵੇ ਜਾਣ ਦੀ। ਤੇ ਉਹਨੂੰ ਜਾਲ ਲੈਣਾ, ਉਹਨੂੰ ਜਾਲ ਕੇ ਉਹਦੇ ਕੋਈ ਕੜਾਹੀਏ 'ਚ ਉਹਨੂੰ ਸਾੜ ਲੈਣਾ, ਉਹਦੀ ਜਾਣ ਦੀ ਰਾਖ ਬਣਾ ਲੈਣੀ ਆ। ਉਹਨੂੰ ਮੱਖਣੀ ਦੇ ਨਾਲ ਉਹਨੂੰ ਲੈਣਾ ਵਾ, ਤੇ ਉਹਨੂੰ ਜਾਣ ਦੀ ਅੱਧੇ ਤੋਂ ਘੱਟ ਹੋਵੇ ਜਾਣ ਦੀ ਚਮਚਾ, ਚੌਥਾ ਹਿੱਸਾ ਲੈ ਕੇ, ਪਹਿਲਾਂ ਚੌਥੇ ਹਿੱਸੇ ਤੋਂ ਟਰਾਈ ਕਰਨ, ਚੌਥਾ ਹਿੱਸਾ ਤੇ ਅੱਧਾ ਕੁ ਚਮਚ ਮੱਖਣੀ, ਜਿਹਦੇ 'ਚ ਉਹ ਮਿਕਸ ਹੋ ਜਾਵੇ, ਵੀ ਉਹ ਸੰਘ ਨੂੰ ਲੱਗੇ ਨਾ। ਤੇ ਉਹ ਲੈ ਕੇ ਉਹ ਦੇਖ ਲੈਣਾ, 1 ਮਹੀਨਾ ਲੈ ਕੇ ਦੇਖ ਲਓ। ਤੇ ਉਹਦੇ ਨਾਲ ਜਿਹੜੇ ਕਹਿੰਦੇ ਗੋਡੇ ਆ, ਇਹ ਵੀ ਠੀਕ ਹੋ ਜਾਂਦੇ ਆ। ਤੇ ਬਾਕੀ ਆ ਜਿਹੜਾ ਅੱਗੇ ਵੀ ਦੱਸਿਆ ਸੀ ਆਪਾਂ, ਜਿਹੜਾ ਨਾਰੀਅਲ ਆ, ਉਹ 1 ਇੰਚ ਟੁਕੜਾ, 1 ਸਵੇਰੇ 1 ਦੁਪਹਿਰੇ, ਇਹ ਲੈ ਸਕਦੇ ਆ ਉਹਦੇ 'ਚ ਖਾਣੇ ਦੇ ਵਿੱਚ। ਤੇ ਜਿਨ੍ਹਾਂ ਦੇ ਟੌਂਸਲ, ਕਿਸੇ ਨੇ ਕਿਹਾ ਵਾ ਟੌਂਸਲ ਅੱਗੇ ਦੱਸਿਆ ਸੀ ਵੀ ਦਾਲਚੀਨੀ ਦੇ ਤੇਲ ਦਾ ਬਾਹਰਲੇ ਪਾਸੇ ਲੇਪ ਕਰੋ ਉਹਨਾਂ ਨੂੰ, ਟੌਂਸਲ ਦੇ। ਤੇ ਕੜੀ ਪੱਤਾ ਜਿਹੜਾ ਇਹ ਟੌਂਸਲ ਨੂੰ ਬਹੁਤ ਠੀਕ ਕਰਦਾ ਹੈ। ਤੇ ਉਹ ਇਹਦੀ 5 ਪੱਤੇ ਲੈ ਕੇ ਇਹਦੀ ਚਟਣੀ ਬਣਾ ਕੇ, ਤੇ ਬੁਖਾਰ ਨੂੰ ਤਾਂ ਠੀਕ ਕਰਦਾ ਹੈ, ਟੌਂਸਲ ਵੀ ਠੀਕ ਕਰਦਾ। ਇਹਨੂੰ ਪਾਣੀ 'ਚ ਉਬਾਲ ਕੇ ਉਹ ਪੀ ਲੈਣ, ਤੇ ਉਹ ਇਹਦੇ ਨਾਲ ਵੀ ਟੌਂਸਲ ਕਾਫੀ ਫਰਕ ਪੈ ਜਾਂਦਾ। ਠੀਕ ਹੈ, ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸਰੋਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ, ਕਈ ਤੁਸੀਂ ਬ੍ਰੇਕ ਤੋਂ ਪਹਿਲਾਂ ਦੇ ਵੀ ਜੁੜੇ ਹੋਏ ਆ, ਇਸੇ ਤਰ੍ਹਾਂ ਜੁੜੇ ਰਹਿਣਾ। ਵਾਪਸ ਆਣ ਕੇ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ, 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੀ ਕੋਈ ਨਾ ਕੋਈ ਫੀਡਬੈਕ ਦਿੰਦੇ ਆ। ਉਸੇ ਦੇ ਨਾਲ ਕੋਈ ਨਾ ਕੋਈ ਜਿਹੜੀ ਬਿਮਾਰੀ ਬਾਰੇ, ਕੋਈ ਹੋਰ ਤੁਹਾਡੇ ਸਰੀਰ ਨੂੰ ਪ੍ਰੋਬਲਮ ਹੈ, ਉਹਦੇ ਬਾਰੇ ਪੁੱਛਦੇ ਹਾਂ। ਤੇ ਤੁਸੀਂ ਇੱਥੇ ਕਾਲ ਕਰ ਸਕਦੇ ਹਾਂ 4082725200 ਸਟੂਡੀਓ ਫੋਨ ਨੰਬਰ ਆ। ਕੋਈ ਵੀ ਡਾਕਟਰ ਨਹੀਂ ਜੀ ਹੈਗਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਡਾਕਟਰ ਆ, ਤੇ ਸਰੋਤੇ ਸਾਡੇ ਮਰੀਜ਼ ਹੁੰਦੇ ਆ। ਤੇ ਤੁਸੀਂ ਫੀਡਬੈਕ ਵੀ ਦੇ ਸਕਦੇ ਆ। ਤੇ ਚੱਲਦੇ ਆ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਫੋਨ ਨੰਬਰ ਆ। ਜਸਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਕਹਿੰਦੇ ਸੀ ਬੇਸਣ ਦਾ ਦੱਸ ਜਾਇਓ, ਮੁੜ ਕੇ ਮੈਂ ਤਾਂ ਕੱਲ ਆਈ ਆ। ਹਾਂਜੀ ਹਾਂਜੀ, ਬੇਸਣ ਦਾ ਵਿਧੀ ਪਹਿਲਾਂ ਦੱਸਦੀ, ਫਿਰ ਬਣਾਉਣ ਦਾ ਦੱਸ ਦਿੰਨੇ ਆ ਜੀ ਜੀ। ਨਾ 1.5 ਕਿਲੋ ਬੇਸਣ, ਕਿਲੋ ਘੀ ਤੇ 100 ਗ੍ਰਾਮ ਚਿੱਟੀ ਫੜਕੜੀ
ਤੇ 1 ਪੌਂਡ ਮੈਂ ਤੇ 1 ਪੌਂਡ ਹੀ ਪਾਉਣੀ ਸ਼ੱਕਰ, ਅੱਧਾ ਕਿਲੋ ਜਿੱਦਾਂ। ਮੈਂ ਉਹ ਲੈ ਕੇ ਭਾਂਡਾ ਮਿਣ ਲਿਆ ਸੀ ਇੱਕ ਵਾਰੀ, ਤੇ ਉਹੋ ਹੀ ਵੀ ਉਹਦੇ ਓਨਾ ਹੀ ਮਿਣ ਲਈਦਾ। ਮੈਂ ਤੇ ਕਦੇ ਕੋਈ ਹੁਣ ਤਾਂ ਨਾ ਮੈਂ ਕਦੇ ਘੀ ਮਿਣਿਆ ਨਾ, ਕਿਉਂ ਵੀ ਹਰ ਵੇਲੇ ਬਣਾਉਂਦੇ ਰਹੀਦਾ ਆ ਜੀ। ਜੇ ਨਹੀਂ ਵੀ ਤੁਹਾਨੂੰ ਤੱਕ ਆਉਂਦੀ ਕਿਲੋ ਘੀ ਦੀ, ਮੱਖਣੀਆਂ ਵਾਲੀ ਡੱਬੀ ਲੈ ਕੇ ਤੇ ਉਹ ਭਰ ਕੇ ਇੱਕ ਪਾ ਲਓ, ਤੇ 2 ਚਮਚੇ ਨਾਲ ਹੋਰ ਪਾ ਦਿਓ, ਥੋੜਾ ਜਿਹਾ ਵੱਡਾ, ਅੱਧੀ ਕੁ ਅੰਦਾਜ਼ਾ ਹੀ ਹੋ ਜਾਂਦਾ। ਹਾਂਜੀ, ਅੰਦਾਜ਼ੇ ਨਹੀਂ। ਹੁਣ ਮੈਂ ਤਾਂ ਨਹੀਂ ਕਦੇ ਮਿਣਿਆ, ਮੈਨੂੰ ਪਤੀਲੇ ਦਾ ਹੀ ਜਿੱਦਾਂ ਵੀ ਇੰਨਾ ਕੁ ਹੋ ਗਿਆ ਬਸ, ਮੈਂ ਕਦੇ ਵੀ ਨਹੀਂ ਮਿਣੀ ਕੋਈ ਚੀਜ਼। ਹੁਣ ਸ਼ੱਕਰ ਜ਼ਰੂਰੀ ਆ ਵੀ ਉਹ ਕੌਲੀ ਚ ਮਿਣ ਲਈ ਦੀ ਜ਼ਿਆਦਾ ਹੀ ਨਾ ਹੋ ਜਾਏ। ਬਾਕੀ ਅਟੇ ਸੱਟੇ ਤੁਸੀਂ ਰੱਖੋ, ਤੇ ਉਹਨੂੰ ਜੇ ਹੁਣ ਵੀ ਮੈਂ ਤਾਂ ਭੁੱਜਦੇ ਨੇ ਕਰਕੇ ਤਾਂ ਮੈਂ ਭੁੱਜੇ ਛੋਲੇ ਲਿਆਉਂਦੀ ਹਾਂ। ਜੇ 4 ਪੌਂਡ ਆਉਂਦਾ ਤੁਸੀਂ 4 ਪੌਂਡ ਪਾ ਲਓ, ਬੇਸਣ ਦਾ ਕੋਈ ਨੁਕਸਾਨ ਤਾਂ ਹੈ ਨਹੀਂ। ਉਹਨੂੰ ਭੁੰਨ ਲਓ, ਕੋਈ ਸੁੱਕਾ ਭੁੰਨ ਲੈਂਦਾ, ਕੋਈ ਘੀ ਪਾ ਕੇ ਭੁੰਨ ਲੈਂਦਾ। ਅੱਧਾ ਕਿਲੋ ਘੀ ਚ ਫਟਕੜੀ ਉਹ ਬਣਾਉਣੀ ਆ, ਤੀਲਾ ਲੈ ਲਓ, ਕਰੜੀ ਛਾਣਨੀ ਲੈ ਕੇ ਉੱਤੇ ਉਹਨੂੰ ਰੱਖ ਕੇ ਡਲੀ ਨੂੰ, ਭਾਵੇਂ ਸਾਬਤੀ ਡਲੀ ਵੀ ਤੁਸੀਂ ਰੱਖ ਦਿਓ, ਖੁਰ ਜਾਂਦੀ। ਜੇ ਭੁਰੀ ਹੋਈ ਆ, ਥੋੜਾ ਜਿਹਾ ਫੋਲ ਪੇਪਰ ਲੈ ਲਓ, ਉਹਦੀ ਥੋੜੀ ਜਿਹੀ ਗਲੀ ਕਰਕੇ ਸਾਈਡਾਂ ਤੇ ਲਾ ਦਿਓ ਵੀ ਕੱਚੀ ਨਾ ਵਿੱਚ ਘਿਰੇ। ਜੀ ਜੀ, ਕਿਵੇਂ ਕਿਰੀ ਜ਼ਿਆਦੀ ਹੁੰਦੀ ਆ, ਐਨ ਚੰਗੀ ਤਰ੍ਹਾਂ ਕਰਕੇ ਉੱਤੇ ਢੱਕਣ ਦੇ ਦਿਓ। ਥੋੜਾ ਜਿਹਾ ਪਤੀਲਾ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਂਦਾ, ਫਿਰ ਸਲੋ ਕਰ ਦਿਓ ਜੀ ਅੱਗ ਨੂੰ, ਤੇ ਉਹ 35 ਕੁ ਮਿੰਟ ਤੇ 40 ਤੇ 35 ਤੇ ਐਨ ਬਣ ਜਾਂਦੀ ਆ। ਮੁੜ ਕੇ ਤੇਜ਼ ਅੱਗ ਨਹੀਂ ਕਰਨੀ, ਫਿਰ ਅੱਗ ਵੀ ਪੈ ਸਕਦੀ ਉਹਨੂੰ ਫਟਕੜੀ ਨੂੰ। ਜੀ ਜੀ ਜੀ। ਤੇ ਉਹਨੂੰ ਮੁੜ ਕੇ ਫਟਕੜੀ ਮੈਂ ਤਾਂ ਨਹੀਂ ਕਦੇ ਰੱਖੀ, ਮੈਂ ਤਾਂ ਸਿੱਟਦੀ ਨਹੀਂ ਹੁੰਦੀ, ਉਦੋਂ ਖਿੱਲ ਜੀ ਬਣ ਕੇ ਜਿੰਨੀ ਆਉਂਦੀ ਉੱਤੇ ਪੌਣੀ ਨਾਲ ਚੱਕ ਦਈਦੀ ਆ। ਜੇ ਕੋਈ ਵਿੱਚ ਦਾਣੇ ਬਰੀਕ ਬਰੀਕ ਰਹਿ ਜਾਂਦੇ, ਕੋਈ ਘਬਰਾਉਣਾ ਨਹੀਂ, ਮੈਂ ਤਾਂ ਕਦੇ ਪੁਣਿਆ ਬਣੀ। ਜੀ ਜੀ, ਬਜ਼ੁਰਗ ਖਾ ਹੀ ਲੈਂਦੇ ਹੁੰਦੇ ਸੀ ਇਹਨੂੰ। ਤੇ ਬਾਕੀ ਉਹ ਕਿਲੋ ਬੇਸਣ ਭੁੰਨਣਾ ਜਿਹੜਾ, ਉਹ 'ਚ ਅੱਧਾ ਕਿਲੋ ਘੀ ਉਹ 'ਚ ਪਾਉਣਾ ਆ, ਪਾ ਕੇ ਤੇ ਵਿੱਚ ਸ਼ੱਕਰ ਪਾ ਕੇ ਤੇ ਉਹਨੂੰ ਘੀ ਨੂੰ ਪਹਿਲਾਂ ਖੋਲ ਦਿਓ ਤੁਸੀਂ, ਥੋੜਾ ਜਿਹਾ ਠੰਡਾ ਹੋ ਜਾਏ ਤੇ ਮਿਕਸ ਕਰ ਦਿਓ। ਬੜੀਆਂ ਸੋਹਣੀਆਂ ਦੂਜੇ ਬੇਸਣ ਵਾਂਗੂ ਟੁਕੜੀਆਂ ਬਣ ਜਾਂਦੇ। ਠੀਕ ਹੈ ਜੀ। ਛੋਟੀ ਟੁਕੜੀ ਬਣਾ ਲਓ ਪਹਿਲੋਂ, ਸ਼ੁਰੂ ਛੋਟੀ ਟੁਕੜੀ ਕੋਤਾਂ ਹੀ ਕਰੋ। ਜੇ ਤੁਹਾਨੂੰ ਚੰਗਾ ਲੱਗਾ ਤੇ 2 ਲੈ ਸਕਦੇ, ਵਾਧੂ ਨਹੀਂ ਖਾਣਾ। ਠੀਕ ਹੈ ਜੀ। ਬਣਾ ਕੇ ਤੁਸੀਂ ਫ੍ਰਿਜ 'ਚ ਰੱਖ ਲਓ, 2-2.5 ਮਹੀਨੇ ਤੁਹਾਡੇ ਨਾ ਨਿਕਲ ਜਾਂਦੇ। ਜੀ ਜੀ। ਤੇ ਇੱਕ ਮੈਂ ਦੱਸਣਾ, ਜਿਹੜਾ ਲਾਲ ਫਟਕੜੀ ਦਾ ਦੱਸਦੇ ਆ, ਇਹ ਕਦੇ ਵਾਸਤੇ ਵੀ ਖਿੱਲ ਕੀਤੇ ਤੋਂ ਬਿਨਾਂ ਨਹੀਂ ਖਾਣੀ। ਠੀਕ ਹੈ ਜੀ। ਖਿੱਲ ਕਰੋ ਕਰਕੇ ਇਹਨੂੰ ਖਾਣੀ। ਮੱਕੀ ਦੇ ਦਾਣੇ ਜਿੰਨੀਆਂ ਇੰਡੀਆਂ ਹੁੰਦੇ ਸੀ, ਕਿਉਂ ਮੇਰਾ ਚਾਚਾ ਸੀਗਾ, ਉਹ ਲੱਤਾਂ ਬਾਹਾਂ ਪਸ਼ੂਆਂ ਦੀਆਂ ਬੰਨ੍ਹਦਾ ਸੀ, ਬੰਦਿਆਂ ਦੀਆਂ ਵੀ। ਮੈਨੂੰ ਇਹਨਾਂ ਚੀਜ਼ਾਂ ਦਾ ਤਾਂ ਵੀ ਹੈਗਾ ਤਜਰਬਾ। ਠੀਕ ਹੈ। ਇਹਨੂੰ ਤੁਸੀਂ ਉਹ ਮਲਾਈ ਕਰਾ ਕੇ ਦਿੰਦੇ ਹੁੰਦੇ ਸੀ ਖਾਣ ਨੂੰ, ਤੇ ਇੱਥੇ ਹੁਣ ਮਲਾਈ ਨਹੀਂ ਹੁੰਦੀ, ਤੁਸੀਂ ਖਾਲੀ ਖੋਲ ਮਿਲ ਜਾਂਦੇ ਆਪਣੇ ਕੈਪਸੂਲ। ਹਾਂਜੀ ਹਾਂਜੀ, ਉਹ 'ਚ ਭਰ ਲਓ, ਪਾ ਕੇ ਖਾ ਕੇ, ਮਗਰ ਗਰਮ ਦੁੱਧ ਲੈ ਲਓ। ਠੀਕ ਹੈ ਜੀ। ਸੁੱਕੀ ਨਹੀਂ ਕਿਸੇ ਤਰ੍ਹਾਂ ਵੀ ਇਹ ਨਗਾਉਣੀ, ਇਹ ਤੁਹਾਡੇ ਅੰਦਰ ਨਾੜਾਂ ਨੂੰ ਲੱਗ ਸਕਦੀ ਆ, ਗਲੇ ਨੂੰ ਨੁਕਸਾਨ ਕਰ ਸਕਦੀ ਆ। ਚਿੱਟੀ ਫਟਕੜੀ ਘੀ 'ਚ ਹੀ ਖਾਣੀ ਆ। ਚਿੱਟੀ ਫਟਕੜੀ ਦੀ ਤੁਸੀਂ ਟਕੋਰ ਕਰ ਸਕਦੇ ਆ, ਤੁਸੀਂ ਜਿੱਥੇ ਦੇਖੋ ਤੁਹਾਡਾ ਅੰਗ ਸੱਟ, ਜਿੱਦਾਂ ਕਹਿੰਦੇ ਉਂਗਲਾਂ ਨਹੀਂ ਟੁੱਟੀਆਂ, ਉਹ ਮੁੱਠ 'ਚ ਲੱਗਦੇ। ਚਿੱਟੀ ਫਟਕੜੀ ਤੁਸੀਂ ਨਹੀਂ ਖਾ ਸਕਦੇ ਏਦਾਂ ਸੁੱਕੀ, ਉਹ ਲਾਲ ਹੀ ਖਾਣੀ ਆ। ਉਹਨੂੰ ਖਿੱਲ ਕਰਕੇ ਖਾਣਾ, ਤੇ ਖਾਣੀ ਵੀ ਸਿਰਫ ਮੱਕੀ ਦੇ ਦਾਣੇ ਜਿੰਨੀ ਜਾਂ ਕਾਬਲੀ ਛੋਲੇ ਦਾ, ਵਾਧੂ ਨਹੀਂ ਇਹ ਖਾਣੇ। ਇੱਕ ਜਿਹੜਾ ਸੁਹਾਗਾ ਵੀ ਦੱਸਦੇ ਆ। ਜਸਵੀਰ ਜੀ, ਨੈਕਸਟ ਵੀਕ ਕਰਦੇ ਆ ਆਪਾਂ, ਜਿੰਨਾ ਸਾਡੇ ਕੋਲ ਟਾਈਮ ਬੜਾ ਘੱਟ ਹੋ ਗਿਆ। ਸ਼ਹਿਦ ਨਹੀਂ ਲੈਣਾ, ਪਾਣੀ ਪਾ ਕੇ ਨਹੀਂ ਚੱਲਣਾ, ਇਹ ਵੀ ਖਿੱਲ ਕੀਤਾ ਤੋਂ ਬਿਨਾਂ ਨਹੀਂ ਖਾਣਾ। ਠੀਕ ਹੈ ਜੀ। ਚੰਗਾ ਜੀ, ਥੈਂਕ ਯੂ ਜਸਵੀਰ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਕਿੰਨੀਆਂ ਕੰਮ ਦੀਆਂ ਗੱਲਾਂ ਸਾਨੂੰ ਮਿਲਦੀਆਂ। ਬਣਾ ਕੇ ਥੋੜੀ ਚੀਜ਼ ਨਾ ਆਪਣੇ ਲਈ ਟਾਈਮ ਕੱਢ ਕੇ ਤਾਂ ਇਹਨੂੰ ਰੱਖ ਲਿਆ ਕਰੋ। ਸਰਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਰਜੀਤ ਕੌਰ। ਹਾਂਜੀ ਹਾਂਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਆ ਵੀ ਮੇਰਾ ਬੇਟਾ ਹੈ ਕੋਈ 40 ਕੁ ਸਾਲ ਦਾ, ਤੇ ਉਹਦਾ ਪੇਟ ਬੜੀ ਛੇਤੀ ਖਰਾਬ ਹੋ ਜਾਂਦਾ। ਕੋਈ ਚੀਜ਼ ਵੀ ਨਹੀਂ ਐਸੀ ਖਾਂਦਾ ਵੀ ਪਤਾ ਨਹੀਂ ਪੇਟ ਖਰਾਬ ਹੋ ਜਾਂਦਾ। ਤੇ ਮੇਰੇ ਗੋਡਿਆਂ ਤੋਂ ਤੇ ਪੈਰਾਂ ਤੱਕ ਠੰਡ, ਮਤਲਬ ਇੰਨੀ ਗਰਮੀ 'ਚ ਨਾ ਇਸ ਤਰ੍ਹਾਂ ਵੀ ਜਿਵੇਂ ਠਰੇ ਪਏ ਠੰਡ ਲੱਗਦੀ, ਮੈਨੂੰ ਪਤਾ ਨਹੀਂ ਕੀ ਕਾਰਨ ਹੈ। ਠੀਕ ਹੈ ਜੀ। ਹਾਂਜੀ, ਇਹ ਪੁੱਛੋ ਵੀ ਸੁਣਦੇ ਜ਼ਰੂਰ ਰਹੇ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਮੀਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਮੰਮੀ ਦੇ ਨਾ ਕੰਨ ਦੇ ਵਿੱਚ ਮੈਲ ਹੈ, ਤੇ ਉਹ ਖਾਰਸ਼ ਜੀ ਬੜੀ ਕਰਦੇ, ਤੇ ਫਿਰ ਪੀੜ ਹੁੰਦੀ ਆ, ਤੇ ਹੁਣ ਉਹਨਾਂ ਕੋ ਬਹੁਤਾ ਸੁਣਿਆ ਵੀ ਨਹੀਂ ਜਾਂਦਾ। ਤੇ ਡਾਕਟਰ ਨੂੰ ਬਤਾਇਆ ਸੀ, ਤੇ ਡਾਕਟਰ ਕਹਿੰਦਾ ਕਿ ਅੰਦਰ ਕੁਛ ਨਹੀਂ, ਇਨਫੈਕਸ਼ਨ ਵੀ ਨਹੀਂ ਹੈਗੀ, ਤੇ ਉਹ ਕਿੱਦਾਂ ਸਾਫ਼ ਕਰ ਸਕਦੇ? ਕਹਿੰਦੇ ਸਾਫ਼ ਕਰੋ। ਤੇ ਕਿੱਦਾਂ ਕਰ ਸਕਦੇ ਸਾਫ਼? ਠੀਕ ਹੈ, ਠੀਕ ਹੈ, ਆਪਾਂ ਪੁੱਛ ਲੈਂਦੇ ਜੀ। ਇਹ ਪੁੱਛਣਾ। ਤੇ ਇੱਕ ਹੋਰ, ਤੇ ਮੇਰੇ ਯੂਟਰਸ ਪ੍ਰੋਬਲਮ ਸੀ ਨਾ, ਤੇ ਮੈਂ ਡਾਕਟਰ ਕੋਲ ਗਈ ਸੀ, ਤੇ ਉਹਨਾਂ ਨੇ ਤੇ ਸਰਜਰੀ ਆਖਿਆ, ਤੇ ਜੇ ਕੋਈ ਹੋਮ ਰੈਮਡੀ ਹੋਰ ਵੀ ਕੋਈ ਈਜ਼ੀ ਵੇ ਹੋਵੇ ਤੇ ਪਲੀਜ਼ ਮੈਨੂੰ ਕੋਈ ਦੱਸਿਓ। ਤੇ ਇੱਕ ਹੋਰ ਗੱਲ, ਕਿ ਮੇਰਾ ਗਲਾ ਪਹਿਲਾਂ ਖਰਾਬ ਸੀ, ਤੇ ਹੁਣ ਮੇਰੀ ਇੱਕ ਆਵਾਜ਼ ਕਲੀਅਰ ਨਹੀਂ ਆਉਂਦੀ,
ਕਿ ਜਿੱਦਾਂ ਮੈਂ ਸ਼ਬਦ ਵਗੈਰਾ ਬੋਲ ਲੈਣੀ ਸਾਂ, ਹੁਣ ਬੋਲਿਆ ਨਹੀਂ ਜਾਂਦਾ ਕੁਝ। ਠੀਕ ਹੈ ਜੀ। ਇੱਕੋ ਆਵਾਜ਼ ਸਾਫ਼ ਕਰਨ ਵਾਸਤੇ ਤੇ ਜੇ ਕੋਈ ਦੱਸ ਦੇਵੇ ਤੇ ਬਹੁਤ ਬਹੁਤ ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ ਜੀ। ਬਸ ਇਹ ਤੁਹਾਡੀ ਸੈਕੰਡ ਪ੍ਰੋਬਲਮ ਬਾਰੇ ਤਾਂ ਬਹੁਤ ਕੁਝ ਦੱਸਿਆ ਗਿਆ ਆ। ਅਤੇ ਜਦੋਂ ਤੁਸੀਂ ਜਾਓਗੇ ਸਟੋਰ ਦੇ ਵਿੱਚ, ਜਿੱਥੇ ਇੱਕ ਮੈਡੀਕਲ ਸਟੋਰ ਹੁੰਦੇ ਆ, ਫਾਰਮੇਸੀਆਂ, ਉੱਥੇ ਹੁੰਦੀਆਂ ਆ ਕੰਨਾਂ ਦੀਆਂ ਦਵਾਈਆਂ, ਕੰਨਾਂ ਨੂੰ ਸਾਫ਼ ਕਰਨ ਦੇ ਲਈ। ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿੱਦਾਂ ਅੱਖਾਂ ਦਾ ਇੱਥੇ ਦੱਸਿਆ ਸੀ, ਅੱਖਾਂ ਦਾ ਮੈਂ ਉਹ ਇੱਕ ਚਿੱਟਾ ਪਿਆਜ਼ ਲੈਣਾ, ਥੋੜਾ ਉਹਦਾ ਜੂਸ ਲੈਣਾ, ਤਾਂ ਦੂਆ ਨਿੰਬੂ ਲੈਣਾ, ਵਿੱਚ ਪਾਉਣਾ ਸ਼ਹਿਦ ਬਾਅਦ ਚ। ਅੱਛਾ। ਅੱਖਾਂ ਚ ਪਾਓ ਤਾਂ ਲੱਗਦਾ ਤਾਂ ਬਹੁਤ ਆ, ਪਾਣੀ ਨਿਕਲਦਾ, ਫਿਰ ਅੱਖਾਂ ਐਨ ਸਾਫ਼ ਹੋ ਜਾਂਦੀਆਂ, ਦੀਦਾ ਚੰਗੀ ਤਰ੍ਹਾਂ। ਅੱਛਾ, ਤੁਸੀਂ ਕੀਤਾ? ਠੀਕ ਹੈ। ਹਾਂਜੀ, ਮੈਂ ਕੀਤਾ, ਮੇਰੀਆਂ ਅੱਖਾਂ ਸਭ ਠੀਕ ਹੋ ਗਈਆਂ। ਥੈਂਕ ਯੂ ਜੀ, ਥੈਂਕ ਯੂ ਹਰਮਿੰਦਰ ਜੀ, ਬਹੁਤ ਬਹੁਤ ਧੰਨਵਾਦ। ਸੁਖਦੇਵ ਜੀ। ਹੈਲੋ, ਸਤਿ ਸ੍ਰੀ ਅਕਾਲ ਭੈਣ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਇਹ ਆਪਣੇ ਪਹਿਲਾਂ ਦੱਸ ਕੇ ਗਏ ਭਾਈ ਸਾਹਿਬ, ਅੱਖਾਂ ਦਾ ਜਿਹੜਾ ਲੱਕੜੀ ਕਹਿੰਦੇ ਆ, ਹਮੀਰੇ ਦੀ ਲੱਕੜੀ ਨਹੀਂ ਹੈਗੀ, ਉਹ ਮਮੀਰੇ ਦੀ ਲੱਕੜੀ ਆ ਜੀ। ਅੱਛਾ, ਲਓ ਜੀ। ਮਮੀਰਾ, ਹਾਂ ਹਮੀਰਾ ਨਹੀਂ, ਮਮੀਰੇ ਦੇ ਨਾ ਦਰਖਤ ਆ। ਤੇ ਇਹ ਜੋਗੀ ਜਿਹੜੇ ਹੁੰਦੇ ਨਾ ਆਪਣੇ ਤੇ ਫਿਰਦੇ ਹੁੰਦੇ ਆ, ਉਹਨਾਂ ਦੇ ਕੋਲੋਂ ਕਿਸੇ ਵੇਲੇ ਮਿਲ ਜਾਂਦੀ। ਉਹ ਛੋਟਾ ਜਿਹਾ ਟੁਕੜਾ ਇੱਕ 100-50 ਰੁਪਏ ਦਾ ਦਿੰਦੇ ਆ। ਅੱਛਾ। ਤੇ ਉਹਨੂੰ ਮਤਲਬ ਰੱਖ ਲਓ, ਜਦੋਂ ਵੀ ਉਹ ਅੱਖਾਂ ਦੇ ਵਿੱਚ ਪਾਉਣੀ, 2 ਟਾਈਮ ਉਹਨੂੰ ਪਾਣੀ ਦੇ ਵਿੱਚ ਭੇਂ ਕੇ ਨਾ ਉਸ ਲੱਕੜ ਨੂੰ, ਤੇ ਨਾਲ ਉਹਦਾ ਪਾਣੀ ਜਿਹੜਾ ਲੱਗ ਜਾਂਦਾ, ਤੇ ਅੱਖਾਂ ਦੇ ਵਿੱਚ ਜਿੱਦਾਂ ਆਪਾਂ ਸੁਰਮ ਚੂਨਾ ਸਲਾਈ ਨਾਲ ਆਪਾਂ ਸੁਰਮਾ ਪਾਈਦਾ, ਏਦਾਂ ਵਿੱਚ ਫੇਰ ਲੈਣੀ ਹੈ ਤਾਂ ਦੋਹਾਂ ਅੱਖਾਂ 'ਚ। ਤੇ ਉਹ ਵੈਸੇ ਲੱਗਦੀ ਬਾਬਾ ਆ ਉਹ, ਤੇ ਉਹਨਾਂ ਵੈਸੇ ਨਿਗਾਹ ਜਿਹੜੀ ਲਾਗੇ ਦੀ ਹੈ ਨਾ, ਘੱਟ ਅੱਖਰ ਪੜ ਹੁੰਦੇ ਆ ਤਾਂ ਲੱਗ ਪੈਂਦੀ ਹੈ, ਤੇਜ਼ ਹੋ ਜਾਂਦੀ। ਹਾਂਜੀ ਹਾਂਜੀ। ਤੇ ਉਹ ਮਮੀਰੇ ਦੀ ਲੱਕੜ ਹੈ ਜੀ। ਠੀਕ ਹੈ ਜੀ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਬਿਲਕੁਲ, ਹਾਂ 2 ਚੀਜ਼ਾਂ ਆ ਜੀ, ਹਮੀਰਾ ਮਮੀਰਾ। ਚਲੋ, ਜਿੱਥੇ ਜਾਓਗੇ ਤੁਸੀਂ ਜ਼ਰੂਰ ਪੁੱਛ ਲਿਓ, ਸ਼ਾਇਦ ਕਿਸੇ ਪੰਸਾਰੀ ਦੇ ਵੀ ਹੋਵੇ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਟਾਈਮ ਬਹੁਤ ਥੋੜਾ ਆ, ਪਰ ਮੈਂ ਕੁਝ ਕਰਦੀ ਹਾਂ। ਦੱਸ ਦਿਓ। ਇਸ ਤਰ੍ਹਾਂ ਕਿ ਅੱਖਾਂ ਬਾਰੇ ਜਿਹੜੇ ਵੀਰ ਜੀ ਬੋਲ ਕੇ ਗਏ ਨਾ, ਕਿ ਮੈਂ ਟੈਸਟ ਪਾਸ ਹੋ ਗਿਆ, ਕਿ ਮੇਰੀ ਬੈਕ ਦੀ ਵੀ ਪ੍ਰੋਬਲਮ ਹੱਲ ਗਈ, ਹੁਣ ਅੱਖਾਂ ਦਾ ਕੁਝ ਕਰੋ। ਇੱਕ ਤਾਂ ਇਹ ਡਰਾਈਵਰ ਨੇ, ਇਹਨਾਂ ਨੂੰ ਅੱਖਾਂ ਦੀ ਐਕਸਰਸਾਈਜ਼ ਵੀ ਕਰਨੀ ਚਾਹੀਦੀ, ਜਿੱਥੇ ਇਹਨਾਂ ਨੂੰ ਜਗ੍ਹਾ ਮਿਲੇ ਉੱਥੇ ਅੱਖਾਂ ਦੇ ਚਿੱਟੇ ਜ਼ਰੂਰ ਮਾਰਨ ਜਦੋਂ ਰੈਸਟ ਕਰਦੇ ਨੇ। ਤੇ ਦੂਸਰਾ ਕੀ ਕਰਨ ਬਈ, ਅੱਖਾਂ ਦੇ ਲਈ ਡਰਾਈ ਫਰੂਟ ਜਿਹੜਾ ਆਪਣੇ ਖਾਣੇ ਦੇ ਵਿੱਚ ਜ਼ਰੂਰ ਸ਼ਾਮਲ ਕਰਨ। ਮਤਲਬ ਜ਼ਿਆਦਾ ਨਹੀਂ ਲੈਣਾ, ਲੇਕਿਨ ਡੇਲੀ 1 ਮੁੱਠ ਤੱਕ, ਜਿਹਦੇ ਵਿੱਚ ਇੱਕ ਛੁਹਾਰਾ ਹੋ ਜਾਵੇ, ਬਦਾਮ 4-5 ਹੋ ਜਾਣ, ਪਿਸਤਾ ਹੋ ਜਾਵੇ, ਤੇ ਉਹ ਮਖਾਣੇ ਜਿਹੜੇ ਹੁੰਦੇ ਨੇ ਉਹ ਉਹਨਾਂ ਨੂੰ ਘਰ ਭੁੰਨ ਕੇ ਘਿਓ ਦੇ ਵਿੱਚ ਫਰਾਈ ਕਰਕੇ ਰੱਖਣ। 2-4 ਮਖਾਣੇ ਦੁੱਧ ਨਾਲ ਲੈਣ, ਇਹਨਾਂ ਦੀ ਅੱਖਾਂ ਠੀਕ ਹੋ ਜਾਣਗੀਆਂ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਸਵੇਰੇ ਉੱਠ ਕੇ ਬਾਸੀ ਜਿਹੜੀ ਥੁੱਕ ਹੁੰਦੀ ਹੈ, ਜਾਂ ਜਦੋਂ ਵੀ 6 ਘੰਟੇ 8 ਘੰਟੇ ਰੈਸਟ ਕਰਦੇ ਨੇ, ਕਈ ਰਾਤ ਨੂੰ ਡਰਾਈਵਿੰਗ ਕਰਦੇ ਨੇ ਤੇ ਦਿਨੇ ਸੌਂਦੇ ਨੇ, ਮੰਜੂਰੀ ਚਾਲੀ ਕਰਕੇ ਸੌਣ, ਉਹ ਅੱਖਾਂ ਜਿਹੜੀ ਥੁੱਕ ਹੈਗੀ ਆ ਉਹ ਲੈ ਕੇ ਦੋਨਾਂ ਉਂਗਲੀਆਂ ਨਾਲ, ਤੇ ਇੱਕ ਉਂਗਲੀ ਇੱਕ ਅੱਖ ਦੇ ਵਿੱਚ ਇਸ ਤਰ੍ਹਾਂ ਪਾਣ, ਜਿੱਦਾਂ ਅੰਦਰ ਲਗਾਉਣੀ ਹੈ, ਡੇਲੇ ਦੀ ਕਾਲੀ ਪੁਤਲੀ ਵਿੱਚੋਂ ਲਗਾ ਕੇ ਇਸ ਤਰ੍ਹਾਂ ਕਰਨ। ਤੇ ਉਹ ਪਲਕਾਂ ਤੇ ਵੀ ਲਗਾ ਸਕਦੇ ਨੇ, ਉਹਦੇ ਨਾਲ ਬਹੁਤ ਹੀ ਹੁੰਦਾ। ਬਲਵਿੰਦਰ ਜੀ, ਮੈਂ ਆਪਣਾ ਤਜਰਬਾ ਦੱਸਦੀ ਹਾਂ। ਮੇਰੀ ਇਸ ਵੇਲੇ 72 ਸਾਲ ਉਮਰ ਹੋ ਗਈ ਆ, 72ਵਾਂ ਸ਼ੁਰੂ ਹੋ ਗਿਆ। ਮੈਂ 14 ਸਾਲ ਤੋਂ ਨਾ ਮਸ਼ੀਨ ਤੇ ਕੰਮ ਕਰ ਰਹੀ ਹਾਂ ਅਮਰੀਕਾ ਵਿੱਚ ਆ ਕੇ। ਉੱਥੇ ਤਾਂ ਸਿਖਾਉਂਦੀ ਹੁੰਦੀ ਸੀ, ਪਰ ਇੱਥੇ ਕਰ ਰਹੀ ਹਾਂ। ਔਰ ਮੇਰੀ 12-13 ਸਾਲ ਤੋਂ ਮੇਰੀ ਐਨਕ ਦਾ ਨੰਬਰ ਨਹੀਂ ਚੇਂਜ ਹੋਇਆ। ਅੱਛਾ। ਮੇਰਾ ਉਹੀ ਨੰਬਰ ਚੱਲ ਰਿਹਾ, ਔਰ ਮੈਂ 8 ਤੋਂ 12 ਘੰਟੇ ਮੇਰਾ ਅੱਖਾਂ ਦਾ ਕੰਮ ਹੁੰਦਾ, ਨਜ਼ਰ ਦਾ ਕੰਮ ਕਰਦੀ ਰਹੀ ਹਾਂ ਮੈਂ। ਹੁਣ ਤੇ ਚਲੋ ਘਟਾ ਦਿੱਤਾ, ਪਰ ਫਿਰ ਵੀ ਮੈਂ ਕਰਦੀ ਹਾਂ ਹਾਲੇ ਵੀ। ਔਰ ਮੇਰਾ ਨੰਬਰ ਉਹੀ ਹੈ ਜਿਹੜਾ ਮੇਰਾ ਅੱਜ ਤੋਂ 20 ਸਾਲ ਪਹਿਲਾਂ ਸੀ। ਇਹ ਜ਼ਰੂਰ ਕਰਨ ਸਾਰੇ, ਆਪਣੀ ਸਿਹਤ ਦਾ ਆਪ ਖਿਆਲ ਕਰੋ। ਐਕਸਰਸਾਈਜ਼ ਅੱਖਾਂ ਦੀ ਇਹ ਹੈਗੀ ਆ ਕਿ ਅੱਖਾਂ ਨੂੰ ਬੰਦ ਕਰਕੇ ਅਗਲੀ ਅੰਦਰਲੇ ਜਿਹੜੇ ਡੇਲੇ ਨੇ ਉਹਨਾਂ ਨੂੰ ਚਾਰੇ ਪਾਸੇ ਹੌਲੀ ਹੌਲੀ ਘੁਮਾਉਣਾ ਜੀ। ਸੱਜੇ ਤੋਂ ਖੱਬੇ ਨੂੰ ਲੈ ਕੇ ਜਾਣਾ, ਹੌਲੀ ਹੌਲੀ ਆਰਾਮ ਨਾਲ ਅੱਖਾਂ ਦੀ ਬਿਰਤੀ ਰੱਬ ਦੇ ਨਾਲ ਲਗਾ ਕੇ, ਔਰ ਖੱਬੇ ਤੋਂ ਸੱਜੇ ਪਾਸੇ ਆਰਾਮ ਨਾਲ। ਔਰ ਇਹ ਹੋ ਗਿਆ ਐਕਸਰਸਾਈਜ਼। ਦੂਸਰੀ ਇਹ ਹੈ ਕਿ ਜਿਹਨਾਂ ਦੇ ਮਣਕੇ 'ਚ ਗਰਦਨ ਦਾ ਦਰਦ ਜਿਹੜਾ ਕਹਿੰਦੇ ਸੀਗੇ ਕਿ ਮੇਰੇ ਸਰਵਾਈਕਲ ਦੱਸਿਆ ਹੈਗਾ ਡਾਕਟਰਾਂ ਨੇ, ਉਹਨਾਂ ਲਈ ਵੀ ਇਹ ਹੈ ਕਿ ਗਰਦਨ ਦੀ ਐਕਸਰਸਾਈਜ਼ ਕਰਨ, ਤਾਂ ਕਿ ਉਹਨਾਂ ਦੇ ਦਿਮਾਗ ਦੀ ਐਕਸਰਸਾਈਜ਼ ਹੋਵੇ। ਜਿਹੜਾ ਦਿਮਾਗ ਸੁੰਨ ਹੁੰਦਾ ਹੈ, ਵੀਕਨੈਸ ਲੱਗਦੀ ਹੈ, ਅੱਖਾਂ ਅੱਗੇ ਹਨੇਰਾ ਹੁੰਦਾ ਹੈ, ਇਹ ਸਾਰੇ ਇੱਕ ਵਾਰੀ ਪਹਿਲਾਂ ਦੱਸੇ ਸੀ, ਫੇਰ ਮੁੜ ਕੇ ਡਿਟੇਲ 'ਚ ਦੱਸੂਗੀ ਮੈਂ ਇਹਦੀ ਐਕਸਰਸਾਈਜ਼। ਔਰ ਖੁਰਾਕ ਦਾ ਜ਼ਰੂਰ ਖਿਆਲ ਰੱਖਣ। ਦਵਿੰਦਰ ਜੀ, ਮੈਨੂੰ ਪਤਾ ਟਾਈਮ ਓਵਰ ਹੋ ਰਿਹਾ, ਬਹੁਤ ਬਹੁਤ ਥੈਂਕ ਯੂ। ਫਿਰ ਬਾਕੀ ਦੱਸਾਂਗੀ, ਮੈਂ ਨੋਟ ਕਰ ਲਈਆਂ ਨੇ। ਔਰ ਟਿੰਬਰ ਦੀ ਲੱਕੜੀ ਜਿਹੜੀ ਮੈਂ ਉਹ ਵੀ ਡੰਡੇ ਉਹਦੇ ਬਾਰੇ ਵੀ ਦੱਸਾਂਗੀ। ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਕਿਰਨ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਰਨੀਆ ਤੋਂ ਦੱਸਣਾ ਸੀਗਾ, ਕਹਿੰਦੇ ਗੁੜ ਤੇ ਨਾ ਅਦਰਕ ਮਿਕਸ ਕਰਕੇ ਦਿਖਾਉਣਾ। ਤੇ ਦੂਸਰਾ ਦੱਸਣਾ ਸੀ, ਕਹਿੰਦੇ ਜਿਹੜਾ ਇਹ ਗਲਾ ਖਰਾਬ ਹੋਇਆ ਉਹ ਕਾਲੀ ਚਾਹ ਵਾਲੀ ਗਰਾਰੇ ਕਰਨ, ਉਹ ਨਾਲ ਠੀਕ ਹੋ ਜਾਊਗਾ, ਉਹਨਾਂ ਦੀ ਆਵਾਜ਼ ਵੀ ਸਾਫ਼ ਹੋ ਜਾਊਗੀ ਤੇ ਜਿਹੜਾ ਬਲਗਮ ਜੀ ਲੱਗੀ ਹੋਣਗੇ ਉਹ ਵੀ ਠੀਕ ਹੋ ਜਾਊਗੀ। ਕੰਨਾਂ ਦੀ ਖਾਰਿਸ਼ ਦੇ ਲਈ ਸਰੋਂ ਦਾ ਤੇਲ ਮਾੜੀ ਜਿਹਾ ਉਂਗਲੀਆਂ ਨਾਲ ਲਾ ਕੇ ਤੇ ਉਹ ਲਗਾਉਣ ਕੰਨਾਂ ਦੇ ਵਿੱਚ, ਤੇ ਉਹ ਨਾਲ ਠੀਕ ਹੋ ਜਾਊਗਾ। ਤੇ ਜਿਹੜਾ ਉਹਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਉਹ ਠੰਡੇ ਪਾਣੀ 'ਚ ਪੈਰ ਰੱਖਣਾ। ਠੀਕ ਆ, ਗਰਮ 'ਚ ਨਹੀਂ, ਠੰਡੇ 'ਚ? ਨਹੀਂ, ਠੰਡੇ 'ਚ ਰੱਖਣ। ਉਹਨਾਂ ਕੱਲ ਹੀ ਹਲੇ ਕਿਸੇ ਦਾ ਠੀਕ ਹੋਇਆ ਤੇ ਉਹਨਾਂ ਨੂੰ ਵੇਖਿਆ ਉਹਨੇ ਬਲੱਡ ਪ੍ਰੈਸ਼ਰ ਬਹੁਤ ਸੀਗਾ ਤੇ 164 ਤੱਕ ਸੀਗਾ ਤੇ ਉੱਪਰਲਾ ਤੇ ਥੱਲੇ ਵਾਲਾ ਵੀ 110 ਸੀਗਾ ਤੇ ਉਹਨਾਂ ਨੂੰ ਮੈਂ ਕਿਹਾ ਠੰਡੇ ਪਾਣੀ 'ਚ ਪੈਰ ਰੱਖੋ ਤੇ ਨਾਲ ਹੀ 10 ਮਿੰਟਾਂ ਬਾਅਦ ਉਹਨਾਂ ਥੱਲੇ ਆ ਗਿਆ। ਤੇ ਨਿਗਾਹ ਦੇ ਲਈ ਜਿਹੜਾ ਕਹਿੰਦੇ ਆ ਇੱਕ ਉਹ ਨਿੰਬੂ ਦਾ ਰਸ ਲੈਣਾ ਤੇ ਚਿੱਟੇ ਪਿਆਜ਼ ਦਾ ਰਸ ਲੈਣਾ, ਅਦਰਕ ਦਾ ਰਸ ਲੈਣਾ ਤੇ ਸ਼ਹਿਦ ਲੈਣਾ। ਇਹ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਥੋੜਾ ਜਿਹਾ ਬਣਾਉਣਾ, ਜਿੱਦਾਂ 2 ਦਿਨ ਲਈ 2-3 ਵਾਰੀ ਯੂਜ਼ ਕਰ ਸਕਦੇ ਤੇ ਉਹ ਅੱਖਾਂ ਦੇ ਵਿੱਚ ਪਾਉਣ ਤੇ ਉਹਦੇ ਨਾਲ ਆਪਣੀ ਨਿਗਾਹ ਤੇਜ਼ ਹੋ ਜਾਊਗੀ ਤੇ ਜਿਹੜੇ ਆਮ ਵੀ ਆਪਣਾ ਧੁੰਦਲਾ ਦਿਸਦਾ ਉਹ ਵੀ ਠੀਕ ਹੋ ਜਾਊਗਾ ਤੇ ਜਿਹੜੀ ਅੱਖਾਂ ਵੀ ਸਾਫ਼ ਹੋ ਜਾਣਗੀਆਂ, ਚਿੱਟੀਆਂ ਹੋ ਜਾਣਗੀਆਂ ਐਨ ਚੰਗੀ ਤਰ੍ਹਾਂ ਨਾ। ਠੀਕ ਹੈ ਜੀ। ਨਕਸੀਰ ਜਿਹਨਾਂ ਦੀ ਫੁੱਟਦੀ ਆ ਉਹ ਆਪਣੀ ਨਿੰਬੂ ਦੀ ਸ਼ਿਕੰਜੀ ਬਣਾ ਕੇ ਉਹ ਪੀਣਾ। ਠੀਕ ਤੇ ਉਹਦੇ ਨਾਲ ਜਿਹੜੀ ਨਕਸੀਰ ਫੁੱਟਦੀ ਉਹ ਠੀਕ ਹੋ ਜਾਊਗੀ। ਅੱਡੀ ਦਰਦ ਹੁੰਦੀ ਆ ਉਹ ਆਪਣੇ ਨਾ ਮਸਾਜ ਕਰਨ ਘਿਓ ਦੀ ਤੇ ਜਾਂ ਸਰੋਂ ਦੇ ਤੇਲ ਦੀ, ਤੇ ਜੇ ਤਰੇੜ ਪੈਂਦੀ ਆ ਤਾਂ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਊਗਾ ਤੇ ਬੈਕ ਵੀ ਠੀਕ ਹੋ ਜਾਊਗੀ ਉਹਨਾਂ ਦੀ ਤੇ ਆਪਣੀ ਅੱਡੀ ਦਰਦ ਵੀ ਠੀਕ ਹੋ ਜਾਊਗੀ। ਤੇ ਜਿਹਨਾਂ ਦੀ ਉਹ ਕਹਿੰਦੇ ਸੀਗੀ ਬੈਕ ਦਰਦ ਹੁੰਦੀ ਆ ਉਹ ਤੁਸੀਂ ਕੌਲੀ ਵਾਲਾ ਦੱਸ ਦਿੱਤਾ ਹੈ ਤੇ ਉਹਦੇ ਨਾਲ ਕਾਫੀ ਠੀਕ ਹੋ ਜਾਊਗੀ। ਮਣਕੇ ਵੀ ਠੀਕ ਹੁੰਦੇ ਉਹਦੇ ਨਾਲ। ਹਾਂਜੀ ਹਾਂਜੀ, ਬਹੁਤ ਫਰਕ ਪੈਂਦਾ। ਹਾਂਜੀ, ਉਹ ਕਰ ਲੈਣ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਤੇ ਪ੍ਰੋਗਰਾਮ ਸਮਾਪਤੀ ਵਾਲਿਆ ਤੇ ਉਹ ਪੁੱਛਿਆ ਸੀਗਾ ਕਿ ਫੈਟੀ ਲੀਵਰ ਆ, ਇੰਡੀਆ ਦੇ ਵਿੱਚ ਹੈਗੀ ਆ ਉਹਨਾਂ ਦੀ ਬੇਟੀ, ਫੈਟੀ ਲੀਵਰ ਦੱਸਿਆ ਉਹਨੂੰ। ਤੇ ਬਹੁਤ ਵਾਰੀ ਵੈਸੇ ਇਹਦੇ ਇਲਾਜ ਦੱਸੇ ਜਾ ਚੁੱਕੇ ਆ। ਵੈਸੇ ਜਿਹੜੀ ਹਲਦੀ ਆ ਨਾ ਉਹ ਬਹੁਤ ਚੰਗੀ ਆ, ਦਹੀਂ ਦੇ ਵਿੱਚ ਪਾ ਕੇ ਲੈ ਲਓ। ਇੱਕ ਪਪਾਇਆ ਫਰੂਟ ਹੁੰਦਾ ਆ, ਉੱਥੇ ਵੀ ਹੁੰਦਾ, ਪੰਜਾਬ 'ਚ ਵੀ ਹੁੰਦਾ, ਇੰਡੀਆ 'ਚ ਵੀ ਹੁੰਦਾ, ਮੈਂ ਦੇਖਿਆ। ਉਹ ਵੀ ਉਹਦੇ ਲਈ ਉਹ ਲੈ ਸਕਦੇ ਆ। ਕਹਿੰਦੇ ਮਲੱਠੀ ਖਾਓ, ਇਮਲੀ ਲਵੋ, ਆਰਟੀਚੋਕ ਖਾਣਾ ਚਾਹੀਦਾ ਆ। ਉੱਥੇ ਤਾਂ ਪਤਾ ਨਹੀਂ ਹੁਣ ਹੁੰਦਾ ਹੋਊਗਾ ਨਹੀਂ। ਤੇ ਆ ਜਿਹੜੇ ਔਲੇ ਹੁੰਦੇ ਆ ਜਿਹੜਾ ਉਹ ਖਾਣਾ ਚਾਹੀਦਾ ਆ। ਤੇ ਮਿਲਕ ਥਿਸਲ ਦੀਆਂ ਤੁਸੀਂ ਇੱਥੋਂ ਕੈਪਸੂਲ ਲੈ ਕੇ ਭੇਜ ਸਕਦੇ ਆ ਜਾਂ ਔਨਲਾਈਨ ਉਹ ਔਡਰ ਕਰ ਸਕਦੇ ਆ। ਤੇ ਜਦੋਂ ਤੁਹਾਨੂੰ ਨਹੀਂ ਸਮਝ ਲੱਗਦੀ, ਨਹੀਂ ਪਤਾ ਲੱਗਦਾ ਕੀ ਦੱਸਿਆ ਸੀਗਾ, ਤੇ ਬਹੁਤ ਵਾਰੀ ਇਹ ਹੁੰਦਾ ਕਿ ਅਸੀਂ ਪੁੱਛ ਜਾਂਦੇ ਆ ਤੇ ਪਰ ਅਸੀਂ ਇਲਾਜ ਨਹੀਂ ਕਰਦੇ, ਪਰ ਅਸੀਂ ਸੁਣਦੇ ਨੇਗੇ ਵੀ ਸਾਡੇ ਇਲਾਜ ਜਿਹੜਾ ਪੁੱਛਿਆ ਸੀਗਾ ਉਹ ਕੀ ਦੱਸਿਆ ਆ। ਤੇ ਇਹ ਪ੍ਰੋਗਰਾਮ ਰਿਪੀਟ ਹੁੰਦਾ ਹੈ ਜੀ ਐਤਵਾਰ ਨੂੰ, ਉੱਥੇ ਸੁਣ ਸਕਦੇ ਆ। ਜਾਂ ਤੁਸੀਂ YouTube ਹੈਗੀਆਂ ਪੰਜਾਬੀ ਰੇਡੀਓ USA ਦੀਆਂ, ਉਹਨਾਂ ਨੂੰ ਸਬਸਕ੍ਰਾਈਬ ਕਰ ਲਓ, ਉਹ ਤੁਹਾਡੇ ਕੋਲ ਆ ਜਾਂਦੀਆਂ ਤੇ ਉਹਨਾਂ ਤੋਂ ਤੁਸੀਂ ਉਹਨਾਂ ਨੂੰ ਹੌਲੀ ਕਰਕੇ ਸੁਣ ਸਕਦੇ ਆ। ਉਸ 'ਤੇ ਪੂਰੇ ਇਲਾਜ ਜਿਹੜੇ ਆ ਉਹ ਦੱਸੇ ਜਾਂਦੇ ਆ। ਮੰਗਲਵਾਰ ਨੂੰ, ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਆ, ਉਹ ਵੀ ਇਲਾਜ ਦੱਸਦੇ ਆ। ਬਾਰ-ਬਾਰ ਪੁੱਛਿਆ ਆਪਾਂ ਚੇਤਾ ਨਹੀਂ ਰੱਖਣਾ ਕਿਸੇ ਵੀ ਚੀਜ਼ ਦਾ ਤੇ ਫਿਰ ਉਹ ਚੇਤਾ ਰਹਿਣਾ ਵੀ ਨਹੀਂਗਾ। ਆ ਦੇਖੋ ਕੌਲੀ ਵਾਲਾ ਆ, ਕੌਲੀ ਤੇ ਉੱਤੇ ਬੈਠਣ ਨੂੰ ਪੁੱਠੀ ਕਰਕੇ ਬੈਠਣਾ ਹੈ ਜੀ, ਪੁੱਠੀ ਮੁੰਦੀ ਮਾਰਨੀ ਆ। ਜਿਹੜੇ ਕਹਿੰਦੇ ਸੀਗੇ ਸਾਡੇ ਕੋਲ ਕੋਈ ਟਾਈਮ ਨਹੀਂ ਹੁੰਦਾ ਇਹਨਾਂ ਚੀਜ਼ਾਂ ਲਈ, ਤੇ ਫਿਰ ਤੁਸੀਂ ਪੇਨ ਸਹਿਣ ਦੇ ਨਾਲੋਂ ਤੁਸੀਂ ਹੁਣ 24 ਘੰਟੇ ਤਾਂ ਟਰੱਕ ਨਹੀਂ ਚਲਾਉਂਦੇ ਹੈਗੇ। ਜਦੋਂ ਤੁਸੀਂ ਖਾਣਾ ਖਾਂਦੇ ਆ ਕਿਸੇ ਸਖਤ ਜਗ੍ਹਾ 'ਤੇ ਉਸ ਨੂੰ ਰੱਖ ਲਓ। ਤੇ ਜਿਹੜੀ ਤੁਹਾਡੀ ਸੀਟ ਹੁੰਦੀ ਆ, ਜੇ ਮੈਂ ਕੰਮ ਹੁਣ ਕੁਰਸੀ 'ਤੇ ਬੈਠ ਕੇ ਕਰਨਾ ਤਾਂ ਮੈਨੂੰ ਕੁਰਸੀ 'ਤੇ ਹੀ ਬੈਠਣਾ ਪੈਣਾ, ਮੈਂ ਮਾਈਕ ਲੈ ਕੇ ਆਲੇ ਦੁਆਲੇ ਨਹੀਂ ਜਾ ਸਕਦੀ। ਜਦੋਂ ਤੁਸੀਂ ਡਰਾਈਵ ਕਰਦੇ ਆ ਨਾ, ਸਟੀਅਰਿੰਗ 'ਤੇ ਵੀ ਬੈਠਣਾ ਪੈਣਾ। ਤੇ ਜਿਹੜੀ ਤੁਹਾਡੀ ਸੀਟ ਆ ਉਹਦੇ 'ਤੇ ਇੱਕ ਲੱਕੜੀ ਦੀ ਵਧੀਆ ਜਿਹੀ ਸੋਹਣੀ ਫੱਟੀ ਰੱਖੋ ਤਾਂ ਕਿ ਤੁਹਾਡੀ ਜਿਹੜੀ ਬੈਕ ਦੀ ਪ੍ਰੋਬਲਮ ਨਾ ਹੋਵੇ। ਜਿਹੜੇ ਬਹੁਤ ਲੰਬਾ ਟਾਈਮ ਡਰਾਈਵ ਕਰ ਜਾਂਦੇ ਆ ਉਹਨਾਂ ਨੂੰ ਪ੍ਰੋਬਲਮਾਂ ਬੋਡੀ ਦੇ ਵਿੱਚ ਆ ਜਾਂਦੀਆਂ। ਇਗਨੋਰ ਆਪਾਂ ਜਿੰਨਾ ਮਰਜ਼ੀ ਕਰੀ ਜਾਈਏ, ਗੋਲੀਆਂ ਆਪਾਂ ਜਿੰਨੀਆਂ ਮਰਜ਼ੀ ਖਾਈ ਜਾਈਏ, ਪਰ ਸਿਹਤ ਨੂੰ ਠੀਕ ਰੱਖਣ ਦੇ ਲਈ ਨਾ, ਜੇ ਸਾਰਾ ਟਾਈਮ ਨਹੀਂ ਬੈਠਿਆ ਜਾਂਦਾ, 2-2 ਘੰਟੇ ਬੈਠ ਕੇ ਉਹਨੂੰ ਕੱਢ ਦਿਓ, ਫੇਰ ਰੱਖ ਲਓ, ਕੱਢ ਦਿਓ, ਫੇਰ ਰੱਖ ਲਓ। ਇਹ ਸਾਰਿਆਂ ਲਈ ਆ, ਕਿਸੇ ਇੱਕ ਲਈ ਨਹੀਂਗਾ, ਕਿਸੇ ਇੱਕ ਲਈ ਨਹੀਂ। ਕਈ ਵਾਰੀ ਯੰਗ ਏਜ ਦੇ ਵਿੱਚ ਹੁੰਦੇ ਆ, ਕਹਿੰਦੇ ਸਾਨੂੰ ਕੁਛ ਨਹੀਂ ਹੋਣਾ। ਨਹੀਂ, ਬਿਮਾਰੀਆਂ ਆ ਜਿਹੜੇ ਆ ਜਾਂਦੀਆਂ ਨਾ, ਇਹ ਜਾਂਦੀਆਂ ਬਹੁਤ ਟਾਈਮ ਲਾਉਂਦੀਆਂ ਆ, ਆਉਂਦੀਆਂ ਕਈ ਵਾਰੀ ਹੌਲੀ ਹੌਲੀ ਆ, ਪਰ ਜਾਂਦੀਆਂ ਨਹੀਂ ਗੀਆਂ ਇਹ। ਅਤੇ ਜਿਹੜੇ ਡਰਾਈਵ ਕਰਦੇ ਆ ਤੁਹਾਡੇ ਲਈ ਇਹ ਹੈਗੀ ਆ ਰਿਕੁਐਸਟ ਆ ਕਿ ਤੁਸੀਂ ਜਿੱਥੇ ਕਿਤੇ ਖੜ੍ਹਦੇ ਆ ਥੋੜ੍ਹਾ ਬਹੁਤਾ ਐਕਸਰਸਾਈਜ਼ ਜ਼ਰੂਰ ਕਰੋ, ਬੋਡੀ ਨੂੰ ਜ਼ਰੂਰ ਹਿਲਾਓ। ਬਹੁਤ ਸਾਰੇ ਲੋਕ ਆ ਜਿਹੜੇ ਉਹ ਰੇਸ ਵੀ ਲਾ ਲੈਂਦੇ ਆ, ਦੌੜਦੇ ਵੀ ਆ, ਐਕਸਰਸਾਈਜ਼ ਵੀ ਕਰਦੇ ਆ। ਜਿਹੜੇ ਨਹੀਂ ਕਰਦੇ ਉਹਨਾਂ ਲਈ ਆ। ਅਤੇ ਆਪਣਾ ਇੱਕ ਫੱਟਾ ਜ਼ਰੂਰ ਰੱਖੋ, ਲੱਕੜੀ ਦਾ ਫੱਟਾ ਜਿਹੜਾ ਐਨ ਸਖਤ ਹੋਵੇ ਤੁਹਾਡੇ ਬੈਠਣ ਦੇ ਲਈ।
ਤੇ ਤੁਹਾਨੂੰ ਕੋਈ ਵੀ ਬੈਕ ਪੇਨ ਨਹੀਂ ਹੁੰਦੀ, ਇਹ ਪ੍ਰੋਬਲਮਾਂ ਨਹੀਂ ਹੁੰਦੀਆਂ। ਕੌਲੀ ਦੇ ਉੱਤੇ ਬੈਠ ਕੇ ਜ਼ਰੂਰ ਦੇਖਿਓ। ਤਾਂ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਇਸੇ ਦੇ ਨਾਲ ਹੁਣ ਪ੍ਰੋਗਰਾਮ ਦੀ ਸਮਾਪਤੀ ਹੈ।